ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੁੰਦੇ ਨੇ ਬਲਤੇਜ ਪੰਨੂ ਜੀ ਤੇ ਦੱਸਦੇ ਨੇ ਕਿ ਉੱਥੇ ਕੀ ਕੁਛ ਹੋ ਰਿਹਾ ਆ। ਉਹਨਾਂ ਖਬਰਾਂ ਤੇ ਕਰਾਂਗੇ ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹਾਂਗੇ ਸਾਡੇ ਸਪੋਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸਨੋਜੇ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਸ ਤੋਂ, ਇਸ਼ਾਨਜੀਤ ਸਿੰਘ ਕਲੋਟੀ ਤੇ ਪਰਿਵਾਰ ਜੂਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ ਸਲਮਾ ਤੋਂ, ਸੁਰਿੰਦਰ ਕੌਰ ਧਾਮੀ ਤੇ ਪਰਿਵਾਰ ਸ਼ੇਰਸ ਤੋਂ, ਦਲਵੀਰ ਸਿੰਘ ਗਿੱਲ ਲਾਈਵਕ ਤੋਂ, ਮਿੱਲਾ ਸਿੰਘ ਗੇੜਾ ਸੈਨੋਜੇ ਤੋਂ, ਪ੍ਰਿਤਪਾਲ ਸਿੰਘ ਜੀ ਸੈਨੋਜੇ ਤੋਂ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਹਾਂ, ਤੇ ਬਲਤੇਜ ਪੰਨੂ ਜੀ ਕੁਛ ਕੁ ਖਬਰਾਂ ਜਿਹੜੀਆਂ ਸੁਰਖੀਆਂ ਅਖਬਾਰਾਂ ਦੀਆਂ ਉਹਨਾਂ ਤੇ ਆਪਾਂ ਗੱਲਬਾਤ ਕਰਦੇ ਹਾਂ। ਜੰਮੂ ਕਸ਼ਮੀਰ ਦੀ ਗੱਲ ਕਰਦੇ ਹਾਂ। ਉੱਥੇ ਜਿਹੜਾ ਸਰਬਦਲੀ ਵਫਦ ਗਿਆ ਸੀਗਾ ਉਹ ਖਾਲੀ ਹੱਥ ਮੁੜਿਆ। ਐਕਚੁਅਲੀ ਜੀ ਤੁਸੀਂ ਇਹ ਕਹਿ ਲਓ ਕਿ ਵਕਤੋਂ ਖੁੰਝੀ ਡੂਮਣੀ ਵਾਲੀ ਗੱਲ ਹੈ ਜੀ। ਜਦੋਂ 2 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ, ਉੱਥੇ ਜਿਹੜੇ ਆ ਜੀ ਉਹ ਹਾਲਾਤ ਕਾਬੂ ਦੇ ਵਿੱਚ ਨਹੀਂ ਆ ਰਹੇ। ਪੈਲਟ ਗਨਸ ਜਿਹੜੀਆਂ ਨੇ ਉਹਨਾਂ ਦੀ ਵਰਤੋਂ ਕਰਕੇ, ਇੰਨਾ ਕੁਛ ਕਰਕੇ ਜਿਹੜਾ ਜੀ ਉਹ ਇਹ ਬਹੁਤ ਦੇਰ ਦੇ ਨਾਲ ਚੁੱਕਿਆ ਗਿਆ ਜਿਹੜਾ ਜੀ ਉਹ ਕਦਮ ਕਹਿ ਸਕਦੇ ਹੋ, ਜਿਹਦੇ ਕਰਕੇ ਅੱਗੋਂ ਹੁੰਗਾਰਾ ਜਿਹੜਾ ਜੀ ਉਹ ਓਨਾ ਜ਼ਿਆਦਾ ਨਹੀਂ ਮਿਲਿਆ। ਔਰ ਸ਼ਾਂਤੀ ਦੇ ਯਤਨਾਂ ਦੇ ਵਾਸਤੇ ਗਿਆ ਜਿਹੜਾ ਸਰਬਦਲੀ ਵਫਦ ਸੀਗਾ ਜੀ, ਉਹਦੇ ਹੱਥ ਪੱਲੇ ਕੁਝ ਬਹੁਤਾ ਪਿਆ ਨਿਗਾ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਹੋਰਾਂ ਨੂੰ ਦੌਰੇ ਤੋਂ ਕੁਝ ਆਸ ਦੀ ਕਿਰਨ ਜਿਹੜੀ ਆ ਜੀ ਉਹ ਨਜ਼ਰ ਆਈ ਆ। ਹੁਰੀਅਤ ਆਗੂਆਂ ਦੇ ਵੱਲੋਂ ਵਫਦ ਦੇ ਕੁਝ ਮੈਂਬਰਾਂ ਲਈ ਆਪਣੇ ਘਰਾਂ ਦੇ ਦਰ ਭੇੜੇ ਰੱਖਣ ਤੋਂ ਜਿਹੜਾ ਜੀ ਉਹ ਨਾਰਾਜ਼ ਦਿਖਾਈ ਦੇ ਰਹੇ। ਰਾਜਨਾਥ ਸਿੰਘ ਨੇ ਕਿਹਾ ਕਿ ਉਹਨਾਂ ਦਾ ਰਵੱਈਆ ਜਮਹੂਰੀਅਤ, ਇਨਸਾਨੀਅਤ ਤੇ ਕਸ਼ਮੀਰੀਅਤ ਦੇ ਖਿਲਾਫ ਸੀਗਾ। ਸਰਬਦਲੀ ਵਫਦ ਦੇ ਵਿੱਚ 20 ਪਾਰਟੀਆਂ ਦੇ 26 ਸੰਸਦ ਮੈਂਬਰ ਸੀਗੇ। ਸ਼੍ਰੀਨਗਰ ਦੇ ਵਿੱਚ ਰਾਤ ਬਿਤਾਉਣ ਤੋਂ ਬਾਅਦ ਇਹ ਵਫਦ ਜਿਹੜਾ ਜੀ ਜੰਮੂ ਪਹੁੰਚਿਆ, ਜਿੱਥੇ ਕੁਝ ਘੰਟਿਆਂ ਤੋਂ ਬਾਅਦ ਉਹ ਦਿੱਲੀ ਜਿਹੜਾ ਜੀ ਉਹ ਚਲੇ ਗਏ। ਗ੍ਰਹਿ ਮੰਤਰੀ ਨੇ ਮਿਸ਼ਨ ਨੂੰ ਅਸਫਲ ਮੰਨਣ ਤੋਂ ਨਾ ਕੀਤੀ ਆ ਔਰ ਵਫਦ ਦੇ ਵਿਅਕਤੀਆਂ ਤੇ ਧੜਿਆਂ ਨਾਲ ਚੰਗਾ ਵਿਚਾਰ ਵਟਾਂਦਰਾ ਉਹਨਾਂ ਨੇ ਕਿਹਾ ਜੀ ਉਹ ਕੀਤਾ। ਗੁਲਾਮ ਨਬੀ ਆਜ਼ਾਦ ਨੇ ਜਿਹੜਾ ਜੀ ਇਹ ਕਿਹਾ ਕਿ ਉਹ ਸਿਰਫ ਜਿਹੜੇ ਉੱਥੇ ਵੱਖਵਾਦੀ ਨੇ ਉਹ ਸਿਰਫ ਪਾਕਿਸਤਾਨ ਦੇ ਹਾਈ ਕਮਿਸ਼ਨਰ ਨੂੰ ਮਿਲਣ ਤੱਕ ਸੀਮਤ ਨਾ ਰਹਿਣ, ਕਿਉਂਕਿ ਹਰ ਕੋਈ ਕਸ਼ਮੀਰ ਮਸਲੇ ਦਾ ਜਿਹੜਾ ਜੀ ਉਹ ਹੱਲ ਚਾਹੁੰਦਾ। ਪਰ ਜਿਹੋ ਜੀ ਆਸ ਲੈ ਕੇ ਇਹ ਵਫਦ ਗਿਆ ਸੀਗਾ, ਉੱਦਾਂ ਦਾ ਕੁਝ ਵੀ ਪਿੜ ਪੱਲੇ ਜਿਹੜਾ ਜੀ ਉਹ ਇਹਦੇ ਨਹੀਂ ਪਿਆ ਜੀ। ਗਏ ਤਾਂ ਜੀ ਬੜੀ ਆਸ ਦੇ ਨਾਲ ਸੀ। ਤੇ ਅੱਗੇ ਆਪਾਂ ਆਮ ਆਦਮੀ ਦੀ ਪੰਜਾਬ ਦੀ ਗੱਲ ਕਰਦੀ ਹਾਂ। ਇਹਦੇ ਵਿੱਚ ਬਾਗੀ ਬੜੇ ਹੋ ਗਏ ਨੇ ਜੀ, ਉਹਨਾਂ ਨੂੰ ਸੰਭਾਲਣ ਲਈ ਕੀ ਕੁਛ ਹੋ ਰਿਹਾ? ਬਾਗੀ ਜਿਹੜੇ ਆ ਜੀ ਉਹ ਬਾਗੀ ਸੁਰਾਂ ਪਿਛਲੇ ਕੁਝ ਦਿਨਾਂ ਤੋਂ ਜਿਹੜੀਆਂ ਸੁਣਨ ਨੂੰ ਮਿਲ ਰਹੀਆਂ ਨੇ। ਅੰਮ੍ਰਿਤਸਰ ਦੇ ਵਿੱਚ ਵੀ ਕੋਈ 86 ਦੇ ਕਰੀਬ ਜਿਹੜੇ ਅਹੁਦੇਦਾਰ ਨੇ ਉਹਨਾਂ ਨੇ ਪਾਰਟੀ ਦੀ ਜਿਹੜੀ ਮੈਂਬਰਸ਼ਿਪ ਹੈ ਉਹਦੇ ਤੋਂ ਅਸਤੀਫੇ ਦਿੱਤੇ ਨੇ। ਇਹ ਸੁੱਚਾ ਸਿੰਘ ਛੋਟੇਪੁਰ ਹੋਰਾਂ ਨੂੰ ਜਿਹੜਾ ਹਟਾਉਣ ਦੇ ਵਿਰੋਧ ਦੇ ਵਿੱਚ ਜਿਹੜੇ ਜੀ ਉਹ ਖੜੇ ਹੋਏ ਨੇ। ਉਧਰ ਆਮ ਆਦਮੀ ਪਾਰਟੀ ਜਿਹੜੀ ਆ ਜੀ ਉਹ ਇੱਕ ਨਵਾਂ ਰੂਪ ਢਾਂਚੇ ਨੂੰ ਜਿਹੜਾ ਜੀ ਉਹ ਦੇਣਾ ਚਾਹੁੰਦੀ ਆ, ਪੰਜਾਬ ਦੇ ਸਮੁੱਚੇ ਢਾਂਚੇ ਨੂੰ। ਇਹਦੇ ਵਿੱਚ ਪੰਜਾਬੀਆਂ ਦੀ ਸ਼ਮੂਲੀਅਤ ਜਿਹੜੀ ਆ ਜੀ ਉਹ ਮੈਕਸੀਮਮ ਹੋਵੇ, ਇਸ ਤਰ੍ਹਾਂ ਦੀ ਕੋਸ਼ਿਸ਼ ਜਿਹੜੀ ਆ ਜੀ ਉਹ ਕੀਤੀ ਜਾ ਰਹੀ ਆ। ਜਿਹੜੇ ਅਬਜ਼ਰਵਰ ਨੇ ਜਿਹੜੇ ਦਿੱਲੀ ਤੋਂ ਆਏ ਹੋਏ ਨੇ ਉਹਨਾਂ ਸਾਰਿਆਂ ਦੀ ਵਾਪਸੀ ਆਉਣ ਵਾਲੇ ਦਿਨਾਂ ਦੇ ਦੌਰਾਨ ਜਿਹੜੀ ਆ ਜੀ ਉਹ ਹੋ ਜਾਣ ਦੀ ਆਸ ਕੀਤੀ ਜਾ ਰਹੀ ਆ। ਔਰ ਜਿਹੜੇ ਇੱਥੇ ਬਾਗੀ ਹੋ ਗਏ ਨੇ, ਜਿਹੜੇ ਕੁਛ ਜਿਹੜੇ ਡਿਸਟ੍ਰਿਕਟ ਦੇ ਬਣਾਏ ਹੋਏ ਸਨ ਸੁੱਚਾ ਸਿੰਘ ਛੋਟੇਪੁਰ ਹੋਰਾਂ ਦੇ ਨਾਲ ਤੁਰ ਰਹੇ ਨੇ, ਉਹਨਾਂ ਦੀ ਜਗ੍ਹਾ ਦੇ ਉੱਤੇ ਨਵੇਂ ਜਿਹੜੇ ਲੋਕ ਨੇ ਉਹਨਾਂ ਨੂੰ ਲਾਉਣ ਦੀ ਕਵਾਇਦ ਜਿਹੜੀ ਆ ਜੀ ਉਹ ਸ਼ੁਰੂ ਹੋ ਚੁੱਕੀ ਹੋਈ ਆ। ਇਹ ਕਿਹਾ ਜਾ ਰਿਹਾ ਜੀ ਕਿ ਆਮ ਆਦਮੀ ਪਾਰਟੀ ਨੇ ਇੱਕ ਕੋਈ ਸਰਵੇ ਕਰਵਾਇਆ ਆਪਣੇ ਤੌਰ ਦੇ ਉੱਤੇ ਕਿ ਸੁੱਚਾ ਸਿੰਘ ਛੋਟੇਪੁਰ ਤੇ ਬਾਕੀ ਕਾਂਡ ਦੇ ਨਾਲ ਜਿਹੜਾ ਜੀ ਜਾਂ ਜਿਹੜੀਆਂ 32 ਸੀਟਾਂ ਆਈਆਂ ਨੇ ਉਹਦੇ ਨਾਲ ਕਿੰਨਾ ਕੁ ਫਰਕ ਪਿਆ। ਜਿਹੜੇ ਆਮ ਆਦਮੀ ਪਾਰਟੀ ਦੇ ਸੂਤਰ ਨੇ ਜੀ ਉਹਨਾਂ ਦੇ ਮੁਤਾਬਕ ਕੋਈ ਬਹੁਤ ਵੱਡਾ ਡੈਮੇਜ ਜਿਹੜਾ ਜੀ ਉਹ ਪਾਰਟੀ ਨੂੰ ਨਹੀਂ ਹੋਇਆ। ਕੁਝ ਡੈਮੇਜ ਤਾਂ ਹੋਇਆ ਜਿਹੜਾ ਜੀ ਸੁੱਚਾ ਸਿੰਘ ਛੋਟੇਪੁਰ ਹੋਰਾਂ ਦੇ ਉਹਨਾਂ ਨੂੰ ਅਹੁਦੇ ਤੋਂ ਬਰਖਾਸਤ ਜਿਹੜਾ ਜੀ ਉਹ ਕਰਨ ਤੋਂ ਬਾਅਦ। ਫਿਰ ਵੀ ਜਿਹੜਾ ਇਹ ਸਰਵੇ ਪਾਰਟੀ ਦੇ ਵੱਲੋਂ ਕਰਵਾਇਆ ਗਿਆ ਉਹਦੇ ਵਿੱਚ ਇਹ ਕਿਹਾ ਗਿਆ ਜੀ ਕਿ ਅਕਾਲੀ ਦਲ, ਭਾਜਪਾ ਤੇ ਕਾਂਗਰਸ ਤੋਂ ਕਿਤੇ ਅੱਗੇ ਆ ਪਾਰਟੀ ਅਜੇ ਵੀ ਪੰਜਾਬ ਦੇ ਵਿੱਚ। ਔਰ ਪੰਜਾਬ ਦੇ ਲੋਕਾਂ ਦੇ ਵੱਲੋਂ ਜਿਹੜੀਆਂ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਉਹਦੇ ਵਿੱਚ ਮਿਲ ਰਿਹਾ ਜਿਹੜਾ ਹੁੰਗਾਰਾ ਜੀ, ਉਹਦੇ ਤੋਂ ਉਤਸ਼ਾਹਤ ਜਿਹੜੀ ਪਾਰਟੀ ਆ ਉਹ ਸਮਝਦੀ ਆ ਕਿ ਸੁੱਚਾ ਸਿੰਘ ਛੋਟੇਪੁਰ ਹੋਰਾਂ ਨੂੰ ਕਨਵੀਨਰੀ ਤੋਂ ਹਟਾਉਣ ਤੋਂ ਬਾਅਦ ਜਿਹੜੇ ਉਹਨਾਂ ਦੇ ਨਾਲ ਤੁਰੇ ਨੇ ਉਹਨਾਂ ਨੂੰ ਵੀ ਹਟਾ ਕੇ ਉਹਨਾਂ ਦੀ ਜਗ੍ਹਾ ਦੇ ਉੱਤੇ ਜਿਹੜੇ ਨਵੇਂ ਬੰਦੇ ਨੇ ਉਹ ਲਾ ਕੇ ਢਾਂਚੇ ਨੂੰ ਮੁੜ ਕੇ ਜਿਹੜਾ ਜੀ ਉਹ ਚਲਾਇਆ ਜਾਵੇ। ਪਾਰਟੀ ਸ਼ਾਇਦ ਕਿਤੇ ਇਹ ਵੀ ਮਹਿਸੂਸ ਕਰਦੀ ਆ ਕਿ 8, 9, 10, 11 ਜਿਹੜੀ ਜਦੋਂ ਅਰਵਿੰਦ ਕੇਜਰੀਵਾਲ ਹੋਰੀ ਆਉਣਗੇ ਬਹੁਤਾ ਕੁਝ ਜਿਹੜਾ ਜੀ ਉਦੋਂ ਇਹ ਜਿਹੜੀ ਦਸਤ ਹੈ ਉਹ ਸਾਰੀ ਸੈਟਲ ਹੋ ਜੂਗੀ। ਖਾਸ ਤੌਰ ਦੇ ਉੱਤੇ 11 ਦੇ ਉੱਤੇ ਧਿਆਨ ਕੇਂਦਰਿਤ ਆ ਪਾਰਟੀ ਦਾ। 11 ਤਰੀਕ ਨੂੰ ਬਾਘੇ ਪੁਰਾਣੇ ਦੇ ਵਿੱਚ
ਇੱਕ ਵੱਡਾ ਇਕੱਠ ਜਿਹੜਾ ਜੀ ਉਹ ਕੀਤਾ ਜਾ ਰਿਹਾ, ਪਰ ਨਿਗਾਹ ਜਿਹੜੀ ਹੈ ਜੀ ਜ਼ਿਆਦਾ ਇਸ ਚੀਜ਼ ਦੇ ਉੱਤੇ ਹੋਊਗੀ ਕਿ ਜਿਹੜੇ ਦੋ ਅਹਿਮ ਮਸਲੇ ਨੇ ਪੰਜਾਬ ਦੇ, ਇੱਕ ਨਸ਼ਿਆਂ ਦਾ ਤੇ ਇੱਕ ਕਿਸਾਨੀ ਦਾ। ਸੋ ਕਿਸਾਨੀ ਦੇ ਵਾਸਤੇ ਜਿਹੜਾ ਜੀ ਚੋਣ ਮੈਨੀਫੈਸਟੋ ਜਾਰੀ ਕੀਤਾ ਜਾਣਾ ਹੈ ਕਿ ਉਹਦੇ ਵਿੱਚੋਂ ਨਿਕਲਦਾ ਕੀ ਆ, ਉਹਦੇ ਵਿੱਚ ਕੀ ਜਿਹੜਾ ਜੀ ਉਹ ਪਾਰਟੀ ਨਵਾਂ ਲੈ ਕੇ ਆਉਂਦੀ ਹੈ, ਇਹਦੇ ਉੱਤੇ ਨਿਗਾਹ ਜਿਹੜੀ ਹੈ ਜੀ ਉਹ ਜ਼ਿਆਦਾ ਰਹੂਗੀ। ਜੀ, ਤੇ ਅੱਗੇ ਗੱਲ ਕਰਦੇ ਹਾਂ ਆਪਾਂ ਪੰਜਾਬ ਦੇ ਚੀਫ ਪਾਰਲੀਮੈਂਟਰੀ ਅਹੁਦੇ ਦੀ ਤੇ ਉਸ ਨੂੰ ਚੁਣੌਤੀ। ਐਕਚੁਅਲੀ ਜੀ ਦੇਖੋ, ਇਹ ਲੰਘ ਗਏ ਸੱਪ ਦੀ ਜਿਹੜੀ ਹੈ ਜੀ ਉਹ ਲਕੀਰ ਪਿੱਟਣ ਵਾਲੀ ਗੱਲ ਕਹੀ ਜਾ ਸਕਦੀ ਆ। ਹੁਣ ਜਦੋਂ ਕਿ ਸਰਕਾਰ ਦੇ ਵਿੱਚ ਮਹੀਨੇ ਜਿਹੜੇ ਆ ਜੀ ਉਹ 2.5-3 ਰਹਿ ਗਏ ਨੇ, ਤੇ ਉਦੋਂ ਪਹਿਲਾਂ ਜਿਹੜਾ ਇਦਾਂ ਦਾ ਫੈਸਲਾ ਜਿਹੜਾ ਜੀ ਉਹ ਲੈਣਾ, ਇਹ ਆਪਣੇ ਆਪ ਦੇ ਵਿੱਚ ਤੁਸੀਂ ਇਹ ਕਹਿ ਸਕਦੇ ਹੋ ਕਿ ਵੇਸਟ ਆਫ ਟਾਈਮ, ਵੇਸਟ ਆਫ ਮਨੀ ਹੈ। ਜਿਹੜੇ ਇਹ ਕਿਹਾ ਜਾ ਰਿਹਾ ਜੀ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਵੱਲੋਂ ਨਿਯੁਕਤ ਕੀਤੇ ਗਏ ਮੁੱਖ ਸੰਸਦੀ ਸਕੱਤਰ ਜਿਹਨਾਂ 18 ਨਿਯੁਕਤੀਆਂ ਰੱਦ ਕਰ ਦਿੱਤੀਆਂ ਸੀਗੀਆਂ ਜੀ, ਉਹ ਉਸ ਮਾਮਲੇ ਨੂੰ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਜੀ ਉਹ ਚੁਣੌਤੀ ਦੇਣ ਦਾ ਫੈਸਲਾ ਜਿਹੜਾ ਉਹ ਪੰਜਾਬ ਦੇ ਮੁੱਖ ਮੰਤਰੀ ਨੇ ਕੀਤਾ। ਐਡਵੋਕੇਟ ਜਨਰਲ ਨੇ ਬਾਦਲ ਸਰਕਾਰ ਨੂੰ ਕਾਨੂੰਨੀ ਸਲਾਹ ਦਿੰਦਿਆਂ ਕਿਹਾ ਕਿ ਹਾਈ ਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਚੁਣੌਤੀ ਦਿੱਤੀ ਜਾ ਸਕਦੀ ਹੈ, ਔਰ ਐਡਵੋਕੇਟ ਜਨਰਲ ਦੀ ਸਲਾਹ ਤੋਂ ਬਾਅਦ ਹੁਣ ਜਿਹੜਾ ਜੀ ਮੁੱਖ ਸੰਸਦੀ ਸਕੱਤਰਾਂ ਦੀਆਂ ਕੁਰਸੀਆਂ ਬਚਾਉਣ ਦੇ ਵਾਸਤੇ ਸੁਪਰੀਮ ਕੋਰਟ ਤੱਕ ਪਹੁੰਚ ਕਰਨ ਨੂੰ ਜਿਹੜੀ ਹੈ ਜੀ ਉਹ ਪ੍ਰਵਾਨਗੀ ਦੇ ਦਿੱਤੀ ਆ। ਸਰਕਾਰ ਦੇ ਵੱਲੋਂ ਸਾਰਾ ਕੇਸ ਤਿਆਰ ਕਰਕੇ ਫਾਈਲ ਐਡਵੋਕੇਟ ਜਨਰਲ ਨੂੰ ਭੇਜ ਦਿੱਤੀ ਗਈ ਆ। ਇਸੇ ਹਫਤੇ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਜਿਹੜੀ ਹੈ ਜੀ ਉਹ ਦਾਇਰ ਹੋ ਸਕਦੀ ਹੈ। ਦੇਖੋ, ਇਹ ਭੁੰਡਾਂ ਦੀ ਖੱਖਰ ਛੇੜਨ ਵਾਲੀ ਜਿਹੜੀ ਹੈ ਜੀ ਉਹ ਕਹਾਣੀ ਹੋ ਸਕਦੀ ਹੈ, ਕਿਉਂਕਿ ਜੇ ਸੁਪਰੀਮ ਕੋਰਟ ਦੇ ਵਿੱਚ ਹਾਈ ਕੋਰਟ ਦੇ ਵੱਲੋਂ ਰੱਦ ਕੀਤੀਆਂ ਗਈਆਂ ਇਹਨਾਂ ਨਿਯੁਕਤੀਆਂ ਨੂੰ ਚੈਲੰਜ ਕੀਤਾ ਜਾਂਦਾ ਤਾਂ ਇਹਦਾ ਜਿਹੜਾ ਅਸਰ ਆ ਜੀ ਉਹ ਨਿਰਸੰਦੇਹ ਹਰਿਆਣੇ ਤੇ ਵੀ ਪੈਣਾ, ਇਹਦਾ ਅਸਰ ਹਿਮਾਚਲ ਤੇ ਵੀ ਪੈਣਾ, ਇਹਦਾ ਅਸਰ ਰਾਜਸਥਾਨ ਤੇ ਵੀ ਪੈਣਾ, ਇਹਦਾ ਅਸਰ ਦਿੱਲੀ ਤੇ ਵੀ ਪੈਣਾ, ਇਹਦਾ ਅਸਰ ਗੁਜਰਾਤ ਤੇ ਵੀ ਪੈਣਾ। ਇਹਨਾਂ ਸਾਰੇ ਸੂਬਿਆਂ ਦੇ ਵਿੱਚ ਚੀਫ ਪਾਰਲੀਮੈਂਟਰੀ ਸੈਕਟਰੀ ਦੀ ਜਿਹੜੀ ਫੌਜ ਆ ਉਹ ਖੜੀ ਕੀਤੀ ਹੋਈ ਆ। ਸੁਪਰੀਮ ਕੋਰਟ ਤੋਂ ਕੋਈ ਬਹੁਤ ਵੱਡੀ ਆਸ ਜਿਹੜੀ ਉਹ ਹੈ ਨਹੀਂ ਗੀ ਕਿ ਇਸ ਫੈਸਲੇ ਨੂੰ ਉਹ ਜਿਹੜਾ ਜੀ ਉਹ ਰੱਦ ਕਰ ਦੇਣਗੇ ਔਰ ਚੀਫ ਪਾਰਲੀਮੈਂਟਰੀ ਸੈਕਟਰੀ ਦੀਆਂ ਨਿਯੁਕਤੀਆਂ ਜਿਹੜੀਆਂ ਜੀ ਉਹਨਾਂ ਨੂੰ ਜਾਇਜ਼ ਠਹਿਰਾ ਦੇਣਗੇ। ਕਿਉਂ? ਕਿਉਂਕਿ ਸੁਪਰੀਮ ਕੋਰਟ ਦਾ ਹੀ ਤਾਂ ਫੈਸਲਾ ਹੈ ਕਿ ਇਹ ਨਹੀਂ ਲਾਏ ਜਾ ਸਕਦੇ। ਬਿਲਕੁਲ ਜੀ, ਹੁਣ ਇਲੈਕਸ਼ਨ ਸਿਰ ਤੇ ਆ ਤੇ ਇਸ ਤਰ੍ਹਾਂ ਦੇ ਆਪਾਂ ਕੰਮ ਕਰ ਰਹੇ ਹਾਂ। ਅੱਗੇ ਆਪਾਂ ਗੱਲ ਕਰਦੇ ਜੀ ਹੋਰ ਪਾਰਟੀਆਂ ਦੀ। ਜਦੋਂ ਤਾਂ ਦੂਜੀ ਪਾਰਟੀ ਦੇ ਵਿੱਚ ਕੋਈ ਨਾ ਕੋਈ ਖਲਾਰਾ ਪੈਂਦਾ ਤੇ ਬੜੀ ਚੜ੍ਹਤ ਹੁੰਦੀ ਆ। ਇਸੇ ਤਰ੍ਹਾਂ ਜੇ ਆਪਾਂ ਕਾਂਗਰਸ ਦੀ ਗੱਲ ਕਰੀਏ ਤੇ ਇੱਕ ਵੀਡੀਓ ਸਾਹਮਣੇ ਆਈ ਆ ਜੀ ਤੇ ਉਸ ਦੇ ਵਿੱਚ ਹੰਸਰਾਜ ਹੰਸ ਹੋਣੀ ਛਾਲਾਂ ਮਾਰ ਰਹੇ ਨੇ, ਗਾਲ ਵੀ ਕੱਢ ਰਹੇ ਆ ਜੀ। ਜੇ ਧਿਆਨ ਨਾਲ ਸੁਣੀ ਹੋਵੇ ਤਾਂ ਜੀ ਜੀ ਉਹਨਾਂ ਦੇ ਮੂੰਹ ਚੋਂ ਗਾਲ ਵੀ ਨਿਕਲੀ ਆ। ਔਰ ਹੰਸ ਜਿਹੜਾ ਪੰਛੀ ਦੇ ਰੂਪ ਦੇ ਵਿੱਚ ਆ ਜੀ, ਉਹਦੇ ਬਾਰੇ ਤਾਂ ਇਹ ਕਿਹਾ ਜਾਂਦਾ ਨਾ ਕਿ ਹੰਸ ਇੱਕ ਇਸ ਤਰ੍ਹਾਂ ਦਾ ਪੰਛੀ ਆ ਕਿ ਜੇ ਦੁੱਧ ਤੇ ਪਾਣੀ ਮਿਲਾ ਕੇ ਰੱਖ ਦਿਓ ਉਹ ਦੁੱਧ ਪੀ ਲੈਂਦਾ, ਪਾਣੀ ਛੱਡ ਦਿੰਦਾ। ਇੱਥੇ ਜਿਨ੍ਹਾਂ ਦਾ ਨਾਮ ਹੰਸ ਹੈ ਉਹਨਾਂ ਦੇ ਨਾਲ ਬੁਰੀ ਇਉਂ ਹੋਈ ਹੈ ਕਿ ਦੁੱਧ ਜਿਹੜਾ ਜੀ ਉਹ ਕੁਝ ਸਮਾਂ ਪਹਿਲਾਂ ਸ਼ਮਸ਼ੇਰ ਸਿੰਘ ਦੂਲੋ ਹੋਰੀ ਪੀ ਗਏ ਤੇ ਪਾਣੀ ਰਹਿ ਗਿਆ ਹੰਸ ਹੋਰਾਂ ਦੇ ਹਿੱਸੇ ਜੀ। ਉਸ ਗੱਲ ਤੋਂ ਖਿਜੇ ਹੋਏ ਹੰਸ ਜਿਹੜੇ ਨੇ ਜੀ ਉਹਨਾਂ ਨੇ ਕੱਲ ਸਟੇਜ ਤੋਂ ਛਾਲ ਮਾਰੀ ਆ। ਇਹ ਕੋਈ ਮੈਚੁਰਿਟੀ ਨਹੀਂ ਹੈ ਜੀ। ਜਿਹੜਾ ਬੰਦਾ ਇਸ ਲੈਵਲ ਦੇ ਉੱਤੇ ਪਹੁੰਚਿਆ ਹੋਇਆ, ਜਿੰਨਾ ਪਿਆਰ ਲੋਕਾਂ ਨੇ ਐਜ਼ ਏ ਸਿੰਗਰ ਦੇ ਤੌਰ ਦੇ ਉੱਤੇ ਉਹਨਾਂ ਨੂੰ ਦਿੱਤਾ, ਉਹ ਵੱਖ-ਵੱਖ ਪਾਰਟੀਆਂ ਜਿਹੜੀਆਂ ਨੇ ਜੀ ਉਹਦੇ ਨਾਲ ਜੁੜ ਕੇ ਕਦੀ ਰਾਜ ਗਾਇਕ ਕਦੀ ਕੁਝ ਜਿਹੜਾ ਜੀ ਉਹ ਬਣ ਕੇ ਲਾਹਾ ਲੈਂਦੇ ਰਹੇ ਨੇ। ਰਾਜ ਸਭਾ ਦੀ ਸੀਟ ਦੇ ਉੱਤੇ ਉਹਨਾਂ ਦੀ ਝਾਕ ਸੀ, ਉਹ ਚਲੇਗੀ ਸ਼ਮਸ਼ੇਰ ਸਿੰਘ ਦੂਲੋ ਨੂੰ। ਚਰਨਜੀਤ ਸਿੰਘ ਚੰਨੀ ਹੋਰਾਂ ਨੇ ਜਦੋਂ ਇਹ ਕਿਹਾ ਕਿ ਬਾਲਮੀਕ ਭਾਈਚਾਰੇ ਦਾ ਤਾਂ ਬੜਾ ਮਾਣ ਵਧਾਇਆ ਪਾਰਟੀ ਨੇ ਸ਼ਮਸ਼ੇਰ ਸਿੰਘ ਦੂਲੋ ਹੋਰਾਂ ਨੂੰ ਰਾਜ ਸਭਾ ਦੀ ਇਹ ਸੀਟ ਦੇ ਕੇ, ਇਹਦੇ ਤੋਂ ਭਟਕ ਗਏ ਹੰਸਰਾਜ ਹੰਸੂਰੀ। ਉਹਨਾਂ ਨੇ ਕਿਹਾ ਕਾਹਦਾ ਮਾਣ ਵਧਾਇਆ, ਰਾਜ ਸਭਾ ਦੀ ਸੀਟ ਦੇ ਨਾਲ ਕੀ ਹੁੰਦਾ, ਜੇ ਨਹੀਂ ਹੁੰਦਾ ਤੇ ਫਿਰ ਤੁਸੀਂ ਉਹਦੇ ਵਾਸਤੇ ਲਾਲਾਂ ਜਿਹੜੀਆਂ ਜੀ ਉਹ ਕਿਉਂ ਸੁੱਟ ਰਹੇ ਹੋ। ਇਹਦੇ ਵਿੱਚ ਇਮੈਚੁਰਿਟੀ ਜਿਹੜੀ ਆ ਨਾ ਜੀ, ਬਚਪਨਾ ਨਜ਼ਰ ਆਇਆ ਹੰਸਰਾਜ ਹੰਸੂਰਾਂ ਦਾ ਕਿ ਬੰਦੇ ਦੀ ਤਮਾ ਜਿਹੜੀ ਆ ਜੀ ਉਹ ਕਿੱਥੇ ਕੁ ਜਾ ਕੇ ਇਹਦਾ ਅੰਤ ਹੋ ਸਕਦਾ ਜੀ। ਇਸ ਤਮਾ ਦਾ ਕੀ ਕੁਝ ਬੰਦਾ ਜਿਹੜਾ ਜੀ ਉਹ ਭਾਲਦਾ, ਉਹਨਾਂ ਨੇ ਬਚਪਨਾ ਜਿਹੜਾ ਜੀ ਉਹ ਦਿਖਾਇਆ ਇਸ ਸਟੇਜ ਦੇ ਉੱਤੇ। ਉਸ ਟਾਈਮ ਕੈਪਟਨ ਅਮਰਿੰਦਰ ਸਿੰਘ ਹੋਰੀ ਵੀ ਬੈਠੇ ਸਨ, ਜਿਹੜੀ ਆਸ਼ਾ ਕੁਮਾਰੀ ਹੈ ਜਿਹੜੀ ਇੰਚਾਰਜ ਪੰਜਾਬ ਮਾਮਲਿਆਂ ਦੇ ਉਹ ਵੀ ਬੈਠੇ ਸਨ। ਕੋਈ ਜਿਹੜਾ ਜੀ ਕਿਸੇ ਨੇ ਕੁਝ ਕਿਹਾ ਨਹੀਂ ਇਸ ਮਸਲੇ ਦੇ ਉੱਤੇ, ਕਹਿ ਵੀ ਕੀ ਸਕਦੇ ਸੀਗੇ। ਇਹ ਤੁਸੀਂ ਕਹਿ ਸਕਦੇ ਹੋ ਕਿ ਇਹ ਬਚਪਨਾ ਜਿਹੜਾ ਹੰਸਰਾਜ ਹੰਸੂਰਾਂ ਨੇ ਦਿਖਾਇਆ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਪਾਰਟੀ ਦੇ ਅੰਦਰ ਭਾਰੀ ਪੈ ਸਕਦਾ। ਪਰ ਉਦੋਂ ਬਾਅਦ ਫਿਰ ਹੰਸ ਦੀ ਉਡਾਰੀ ਕਿਹੜੇ ਪਾਸੇ ਨੂੰ ਹੋਊਗੀ, ਇਹ ਵੀ ਥੋੜਾ ਇੰਟਰਸਟਿੰਗ ਹੋਊਗੀ ਜੀ। ਬਿਲਕੁਲ ਜੀ, ਇੱਕ ਜਿਹੜਾ ਫਰੰਟ ਖੁੱਲਿਆ ਹੋਇਆ ਦੇਖੋ ਉੱਥੇ ਕਿੰਨੇ ਕੁ ਜਾਂਦੇ ਆ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਸੁਪਰੀਮ ਕੋਰਟ ਦੀ, ਤੇ ਉਸਨੇ ਇੱਕ ਆਲੋਚਨਾ ਦੇਣ ਵਾਲਿਆਂ ਨੂੰ ਕਿਹਾ ਕਿ ਉਹ ਦੇਸ਼ ਧਰੋਹ ਨੇ ਜੀ।
ਇਹ ਬੜਾ ਅਹਿਮ ਫੈਸਲਾ ਹੈ ਜੀ। ਐਕਚੁਅਲੀ ਜਿਹੜੇ ਪੁਰਾਣੇ ਫੈਸਲੇ ਨੇ ਉਹਦੇ ਉੱਤੇ ਹੀ ਠੱਪਾ ਲਾਇਆ, ਸਹੀ ਜਿਹੜੀ ਹੈ ਜੀ ਉਹ ਪਾਈ ਆ ਜਿਹੜੀ ਸਰਵਉੱਚ ਅਦਾਲਤ ਹੈ ਸੁਪਰੀਮ ਕੋਰਟ ਨੇ ਬੜਾ ਸਪਸ਼ਟ ਕੀਤਾ ਜੀ ਇੱਕ ਫੈਸਲੇ ਦੇ ਵਿੱਚ ਕਿ ਸਰਕਾਰ ਦੀ ਨੁਕਤਾਚੀਨੀ ਕਰਨ ਵਾਲੇ ਹਰ ਵਿਅਕਤੀ ਦੇ ਉੱਤੇ ਦੇਸ਼ ਧਰੋਹ ਜਾਂ ਮਾਣਹਾਨੀ ਦੇ ਕੇਸ ਨਹੀਂ ਠੋਕੇ ਜਾ ਸਕਦੇ। ਜਸਟਿਸ ਦੀਪਕ ਮਿਸ਼ਰਾ ਤੇ ਯੂ ਲਲਿਤ ਦੇ ਬੈਂਚ ਨੇ ਇਹ ਕਿਹਾ ਜੀ ਕਿ ਅਸੀਂ ਸਪਸ਼ਟ ਕਰ ਚੁੱਕੇ ਹਾਂ ਕਿ ਸੁਪਰੀਮ ਕੋਰਟ ਦੇ ਪਹਿਲਾਂ ਦੇ ਫੈਸਲੇ ਦੇ ਮੁਤਾਬਕ IPC ਦੀ ਧਾਰਾ 124A ਲਾਉਣ ਲਈ ਕੁਝ ਵਿਸ਼ੇਸ਼ ਦਿਸ਼ਾ ਨਿਰਦੇਸ਼ਾਂ ਨੂੰ ਧਿਆਨ ਦੇ ਵਿੱਚ ਜਿਹੜਾ ਜੀ ਉਹ ਰੱਖਣਾ ਪਊਗਾ। ਇੱਕ NGO ਦੇ ਵੱਲੋਂ ਪੇਸ਼ ਹੋਏ ਵਕੀਲ ਜਿਹੜੇ ਸੀਗੇ ਜੀ ਉਹਨਾਂ ਨੇ ਇਹ ਕਿਹਾ ਕਿ ਦੇਸ਼ ਧਰੋਹ ਇੱਕ ਬੜਾ ਗੰਭੀਰ ਅਪਰਾਧ ਹੈ, ਇਹਦੇ ਬਾਰੇ ਕਾਨੂੰਨ ਦੇ ਵਿਰੋਧ ਨੂੰ ਕੁਚਲਣ ਵਾਸਤੇ ਜਿਹੜਾ ਜੀ ਉਹ ਵਰਤਿਆ ਜਾਂਦਾ। ਉਹਨਾਂ ਨੇ ਕੁਡਾਨਕੁਲਮ ਪਰਮਾਣੂ ਬਿਜਲੀ ਪ੍ਰੋਜੈਕਟ ਖਿਲਾਫ ਰੋਸ ਪ੍ਰਦਰਸ਼ਨ ਕਰਨ ਵਾਲਿਆਂ ਤੇ ਕਾਰਟੂਨਿਸਟ ਅਸੀਮ ਤ੍ਰਿਵੇਦੀ ਖਿਲਾਫ ਦੇਸ਼ ਧਰੋਹ ਕਾਨੂੰਨ ਦੀਆਂ ਧਾਰਾਵਾਂ ਲਾਏ ਜਾਣ ਦੀਆਂ ਉਦਾਹਰਨਾਂ ਵੀ ਦਿੱਤੀਆਂ ਜੀ। ਔਰ ਇਸ ਬੈਂਚ ਨੇ ਇਹ ਸਪਸ਼ਟ ਕੀਤਾ ਇਸ ਫੈਸਲੇ ਦੇ ਵਿੱਚ ਕਿ ਸਾਨੂੰ ਦੇਸ਼ ਧਰੋਹ ਕਾਨੂੰਨ ਬਾਰੇ ਵਿਸਥਾਰ ਦੇਣ ਦੀ ਲੋੜ ਨਹੀਂ ਹੈ, ਕਿਉਂਕਿ ਸੁਪਰੀਮ ਕੋਰਟ ਦੇ 5 ਮੈਂਬਰੀ ਸੰਵਿਧਾਨਕ ਬੈਂਚ ਨੇ 1962 ਦੇ ਵਿੱਚ ਕੇਦਾਰਨਾਥ ਸਿੰਘ ਬਨਾਮ ਬਿਹਾਰ ਸਰਕਾਰ ਦੇ ਕੇਸ ਦੇ ਵਿੱਚ ਪਹਿਲਾਂ ਹੀ ਇਹ ਫੈਸਲਾ ਜਿਹੜਾ ਜੀ ਉਹ ਦਿੱਤਾ ਜਾ ਚੁੱਕਿਆ। ਸਮੇਂ ਦੀਆਂ ਵੱਖ-ਵੱਖ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੇ ਹਮੇਸ਼ਾ ਜਿਹੜੇ ਲੋਕ ਸਰਕਾਰਾਂ ਦੇ ਫੈਸਲਿਆਂ ਦੀ ਨਿੰਦਾ ਕਰਦੇ ਨੇ, ਫੈਸਲਿਆਂ ਦੇ ਵਿਰੋਧ ਦੇ ਵਿੱਚ ਬੋਲਦੇ ਨੇ, ਉਹਨਾਂ ਨੂੰ ਦੇਸ਼ ਧਰੋਹ ਦੇ ਵਿੱਚ ਜਿਹੜਾ ਜੀ ਉਹ ਫਸਾਇਆ। ਬੜੀ ਲੰਬੀ ਲਿਸਟ ਹੈ ਜੀ, ਜਿੰਨੀ ਤੁਸੀਂ ਲਾ ਲਓ। ਅਸੀਮ ਤ੍ਰਿਵੇਦੀ ਉਹ ਆ ਜੀ ਜਿਹਨੇ ਪਾਰਲੀਮੈਂਟ ਜਿਹੜੀ ਹੈ ਜੀ ਉਹ ਟਾਇਲਟ ਸੀਟ ਦੇ ਰੂਪ ਦੇ ਵਿੱਚ ਦਿਖਾ ਦਿੱਤੀ ਸੀਗੀ। ਪਿਛਲੇ ਦਿਨਾਂ ਦੇ ਵਿੱਚ ਚਰਚਿਤ ਹੋਏ ਵਿਦਿਆਰਥੀ ਨੇਤਾ ਹੋਵੇ, ਚਾਹੇ ਗੁਜਰਾਤ ਦੇ ਵਿੱਚ ਜਿਹੜਾ ਪਟੇਲ ਭਾਈਚਾਰਾ ਜੀ ਉਹਨਾਂ ਦੀ ਅਗਵਾਈ ਕਰਨ ਵਾਲੇ ਨੇਤਾ ਜਿਹੜੇ ਹੋਣ, ਇਹਨਾਂ ਸਾਰਿਆਂ ਨੂੰ ਇਹੋ ਜਿਹੇ ਕੇਸਾਂ ਦੇ ਵਿੱਚ ਜਿਹੜਾ ਜੀ ਉਹ ਅੜਾਉਣ ਦੀ ਕੋਸ਼ਿਸ਼ ਕੀਤੀ ਗਈ ਆ ਕਿ ਇਹ ਜੀ ਸਿਸਟਮ ਦੀ ਨਿਖੇਧੀ ਕਿਉਂ ਕਰਦੇ ਨੇ। ਸਿਸਟਮ ਦੀ ਨਿਖੇਧੀ ਜਿਹੜੀ ਆ ਜਾਂ ਸਿਸਟਮ ਦੀ ਚੀਰ ਫਾੜ ਜਿਹੜੀ ਆ ਉਹ ਕੋਈ ਵੀ ਕਰ ਸਕਦਾ ਹੈ। ਸੁਪਰੀਮ ਕੋਰਟ ਦਾ ਇਹ ਜਿਹੜਾ ਫੈਸਲਾ ਆਇਆ ਬੜਾ ਤੰਦਰੁਸਤ ਫੈਸਲਾ ਕਿਹਾ ਜਾ ਸਕਦਾ ਜੀ। ਤੇ ਅੱਗੇ ਆਪਾਂ ਪੰਜਾਬ ਸਰਕਾਰ ਵੱਲੋਂ ਖੋਲ੍ਹੇ ਗਏ 2 ਕਾਲਜਾਂ ਦੀ ਗੱਲ ਕਰੀਏ ਤਾਂ ਉਹ ਲਾਵਾਰਸ ਹੋਏ। ਇਹ 2 ਸਰਕਾਰੀ ਕਾਲਜ ਜਿਹੜੇ ਆ ਜੀ ਉਹ ਲਾਵਾਰਸ ਹੋ ਕੇ ਰਹਿ ਗਏ ਨੇ। ਉਚੇਰੀ ਸਿੱਖਿਆ ਵਿਭਾਗ ਨੇ ਧਰਮਕੋਟ ਤੇ ਫਿਰੋਜ਼ਪੁਰ ਦੇ ਵਿੱਚ ਖੋਲ੍ਹੇ ਗਏ ਸਰਕਾਰੀ ਕਾਲਜਾਂ ਨੂੰ ਚਲਾਉਣ ਦੀ ਜ਼ਿੰਮੇਵਾਰੀ ਪੰਜਾਬ ਯੂਨੀਵਰਸਿਟੀ ਦੇ ਸਿਰ ਪਾ ਦਿੱਤੀ ਸੀਗੀ ਜੀ। ਔਰ ਯੂਨੀਵਰਸਿਟੀ ਸੈਨੇਟ ਨੇ ਸਰਕਾਰੀ ਕਾਲਜਾਂ ਦਾ ਵਿੱਤੀ ਭਾਰ ਢੋਣ ਤੋਂ ਨਾ ਕਰਦਿਆਂ ਇਹਨਾਂ ਨੂੰ ਕੰਸਟੀਚੂਐਂਟ ਕਾਲਜਾਂ ਦੇ ਵਜੋਂ ਮਾਨਤਾ ਦੇਣ ਤੋਂ ਨਾ ਕਰ ਦਿੱਤੀ ਹੈ। ਜਿਹੜੀ ਉੱਚ ਸਿੱਖਿਆ ਵਿਭਾਗ ਦੇ ਵੱਲੋਂ ਪੇਂਡੂ ਖੇਤਰ ਦੇ ਵਿੱਚ 11 ਡਿਗਰੀ ਕਾਲਜ ਖੋਲ੍ਹੇ ਗਏ ਸੀਗੇ। ਕਾਲਜ ਖੋਲ੍ਹਣ ਦਾ ਫੈਸਲਾ ਲੈਣ ਵੇਲੇ ਸਰਕਾਰ ਨੇ ਇਹਨਾਂ ਨੂੰ ਚਲਾਉਣ ਦੀ ਜ਼ਿੰਮੇਵਾਰੀ ਆਪਣੇ ਕੋਲ ਰੱਖੀ ਸੀ, ਪਰ ਬਾਅਦ ਦੇ ਵਿੱਚ ਇਹਨਾਂ ਨੂੰ ਵੰਡ ਕੇ 3 ਯੂਨੀਵਰਸਿਟੀਆਂ ਦੇ ਹਵਾਲੇ ਕਰਤਾ ਸੀਗਾ ਜੀ। 2 ਕਾਲਜ ਪੰਜਾਬ ਯੂਨੀਵਰਸਿਟੀ ਦੇ ਗੁਣੇ 'ਚ ਆ ਗਏ। ਸਰਕਾਰੀ ਕਾਲਜਾਂ ਦੀਆਂ ਅੱਧੀਆਂ ਅਧੂਰੀਆਂ ਇਮਾਰਤਾਂ ਜਿਹੜੀਆਂ ਦੀ ਉਹ ਖੜੀਆਂ ਕਰ ਦਿੱਤੀਆਂ ਗਈਆਂ। ਨਾ ਅਧਿਆਪਕ ਰੱਖੇ ਗਏ, ਨਾ ਮੁੱਢਲਾ ਆਧਾਰੀ ਢਾਂਚਾ ਮੁਹੱਈਆ ਕਰਵਾਇਆ ਗਿਆ। ਪੰਜਾਬ ਯੂਨੀਵਰਸਿਟੀ ਵੱਲੋਂ ਇਹਨਾਂ ਦੋਵੇਂ ਕਾਲਜਾਂ ਨੂੰ ਬਤੌਰ ਸਰਕਾਰੀ ਕਾਲਜ ਮਾਨਤਾ ਦੇ ਦਿੱਤੀ ਗਈ, ਪਰ ਇਹਨਾਂ ਨੂੰ ਕੰਸਟੀਚੂਐਂਟ ਕਾਲਜ ਦਾ ਨਾਂ ਦੇ ਕੇ ਵਿੱਤੀ ਭਾਰ ਚੁੱਕਣ ਤੋਂ ਨਾ ਕਰਤੀ ਜੀ। ਸੈਨੇਟ ਦੇ ਉਪ ਕੁਲਪਤੀ ਜਿਹੜੇ ਨੇ ਜੀ ਉਹਨਾਂ ਨੂੰ ਇਹ ਕਿਹਾ ਗਿਆ ਜੀ ਕਿ ਇਹਨਾਂ ਕਾਲਜਾਂ ਨੂੰ ਆਪਣੇ ਹੱਥ ਦੇ ਵਿੱਚ ਲਏ ਜਾਣ ਤੋਂ ਪਹਿਲਾਂ ਸਰਕਾਰ ਨਾਲ ਲਿਖਤੀ ਸਮਝੌਤਾ ਕੀਤਾ ਜਾਵੇ, ਜਿਹਦੇ ਵਿੱਚ ਸਰਕਾਰ ਕਾਲਜਾਂ ਦਾ ਸਾਰਾ ਵਿੱਤੀ ਭਾਰ ਚੁੱਕਣ ਦੀ ਜ਼ਿੰਮੇਵਾਰੀ ਉੱਚ ਸਿੱਖਿਆ ਵਿਭਾਗ ਦੇ ਸਿਰ ਜਿਹੜੀ ਆ ਜੀ ਉਹ ਪਾਉਣਾ ਚਾਹੁੰਦੀ ਆ। ਪੰਜਾਬ ਯੂਨੀਵਰਸਿਟੀ ਵੱਲੋਂ ਪਹਿਲਾਂ 4 ਕੰਸਟੀਚੂਐਂਟ ਕਾਲਜ ਜਿਹੜੇ ਉਹ ਚਲਾਏ ਜਾ ਰਹੇ ਨੇ। ਇਹਨਾਂ ਕਾਲਜਾਂ ਦੇ ਵਾਸਤੇ ਪੰਜਾਬ ਸਰਕਾਰ ਪੂਰੀ ਗ੍ਰਾਂਟ ਦੇਣ ਤੋਂ ਭੱਜਣ ਲੱਗੀ ਹੋਈ ਹੈ ਜੀ, ਜਿਹਦੇ ਕਰਕੇ ਉਹ ਇੱਥੋਂ ਵੀ ਹੱਥ ਜਿਹੜਾ ਜੀ ਉਹ ਖਿੱਚ ਲੈਣਾ ਚਾਹੁੰਦੀ ਆ। ਪੇਂਡੂ ਖੇਤਰਾਂ ਦੇ ਵਿੱਚ ਪੜ੍ਹਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਕਿਸੇ ਹਾਲਤ ਦੇ ਵਿੱਚ ਵੀ ਉੱਚ ਸਿੱਖਿਆ ਨਾ ਮਿਲ ਜਾਵੇ, ਇਹਦੇ ਪੂਰੇ ਯਤਨ ਜਿਹੜੀ ਆ ਜੀ ਉਹ ਸਰਕਾਰ ਕਰ ਰਹੀ ਹੈ। ਬਿਲਕੁਲ ਪੰਜਾਬ ਹੋਰ ਫਰੰਟਾਂ ਤੇ ਤਾਂ ਫਾੜੀ ਹੋ ਗਿਆ ਤੇ ਇਸ ਦੇ ਵਿੱਚ ਵੀ ਹੋ ਜਾਵੇ। ਤਾਂ ਅੱਗੇ ਆਪਾਂ ਹਰਿੰਦਰ ਸਿੰਘ ਖਾਲਸਾ ਹੋਰਾਂ ਦੀ ਗੱਲ ਕਰੀਏ ਜੋ MP ਨੇ, ਉਹਨਾਂ ਨੇ ਪੰਜਾਬ ਲਈ ਕੀ ਕੀਤਾ ਕਿ ਉਹਨਾਂ ਦੇ ਜਿਹੜੇ ਇੰਨੇ ਭੱਤੇ ਆ ਉਹ ਮੋਹਰੀ ਨੇ ਜੀ। ਐਕਚੁਅਲੀ ਜੀ ਹਰਿੰਦਰ ਸਿੰਘ ਖਾਲਸਾ ਹੋਰੀ ਚਰਚਾ ਕਰਕੇ ਹੀ ਮੋਹਰੀ ਜਿਹੜੇ ਆ ਜੀ ਉਹ ਕਹੇ ਜਾ ਸਕਦੇ ਨੇ। ਉਂਝ ਤਾਂ ਉਹਨਾਂ ਨੇ ਨਾ ਤਾਂ ਕੋਈ ਪੰਜਾਬ ਦਾ ਇਸ਼ੂ ਜਿਹੜਾ ਜੀ ਉਹਦੇ ਉੱਤੇ ਬੋਲਿਆ ਉਹਨਾਂ ਨੇ ਕਦੀ, ਨਾ ਉਹਨਾਂ ਨੇ ਕੋਈ ਸਵਾਲ ਜਿਹੜਾ ਜੀ ਉਠਾਇਆ, ਨਾ ਉਹਨਾਂ ਨੇ ਉਹ ਜਿਹੜਾ ਜੀ ਕਿਸੇ ਬਹਿਸ ਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਹੋਏ ਕਦੀ ਜਿਹੜੇ ਦਿਸੇ ਨੇ। ਪਰ ਜਿਹੜੀ ਭੱਤੇ ਲੈਣ ਦੇ ਵਿੱਚ ਮੋਹਰੀ ਨੇ ਜੀ ਹਰਿੰਦਰ ਸਿੰਘ ਖਾਲਸਾ ਹੋਰੀ, ਔਰ ਉਹਨਾਂ ਨੇ TADA ਲੈਣ ਦੇ ਵਿੱਚ ਉਹਨਾਂ ਦੀ ਝੰਡੀ ਹੈ ਜੀ। ਹਵਾਈ ਸਫ਼ਰ ਦਾ ਉਹਨਾਂ ਨੇ ਕੋਈ ਮੌਕਾ ਖੁੰਝਣ ਨਹੀਂ ਦਿੱਤਾ। ਉਹ ਰੋਜ਼ ਤਕਰੀਬਨ 3600 ਰੁਪਈਏ ਜਿਹੜਾ ਜੀ ਉਹ TA ਲੈ ਰਹੇ ਨੇ। ਕੈਪਟਨ ਅਮਰਿੰਦਰ ਸਿੰਘ ਨੇ ਰੋਜ਼ ਦਾ ਜਿਹੜਾ ਭੱਤਾ ਜੀ ਸਿਰਫ ਕੋਈ 343 ਰੁਪਈਏ
ਲਿਆ ਉਹਨਾਂ ਸਭ ਤੋਂ ਘੱਟ ਭੱਤਾ ਲੈਣ ਵਾਲਿਆਂ ਦੇ ਵਿੱਚ ਨੇ ਜੀ। ਮੌਜੂਦਾ ਲੋਕ ਸਭਾ ਮੈਂਬਰਾਂ ਦੇ ਵੱਲੋਂ ਜੂਨ 2016 ਤੱਕ 25 ਮਹੀਨਿਆਂ ਦੌਰਾਨ ਲਏ ਗਏ TADA ਦਾ ਲੇਖਾ ਜੋਖਾ ਜਿਹੜਾ ਜੀ ਉਹਦੇ ਇਹ ਤੱਥ ਸਾਹਮਣੇ ਆਏ ਨੇ। ਸਾਰੇ MPs ਨੇ ਨਿਯਮਾਂ ਦੇ ਦਾਇਰੇ ਦੇ ਵਿੱਚ ਰਹਿ ਕੇ ਭੱਤਾ ਲਿਆ, ਪਰ ਕਈ ਸੰਸਦ ਮੈਂਬਰ ਇਸ ਮਾਮਲੇ 'ਚ ਮੋਹਰੀ ਬਣੇ ਨੇ ਜੀ। ਹਰਿੰਦਰ ਸਿੰਘ ਖਾਲਸਾ ਨੇ 25 ਮਹੀਨਿਆਂ ਦੇ ਦੌਰਾਨ 27,90,000 ਰੁਪਏ ਦਾ TADA ਲੈ ਲਿਆ, ਜਿਹੜਾ ਕਿ ਪਰ ਮਹੀਨਾ 1,11,606 ਰੁਪਏ ਬਣਦਾ। MPs ਨੂੰ ਸਾਲਾਨਾ 34 ਸਿੰਗਲ ਹਵਾਈ ਟ੍ਰਿਪ ਦੀ ਸਹੂਲਤ ਹੈ ਤੇ ਸੈਸ਼ਨ ਦੇ ਵਿੱਚ ਪ੍ਰਤੀ ਦਿਨ ਦੀ ਹਾਜ਼ਰੀ ਤੇ 2,000 ਰੁਪਏ ਮਿਲਦੇ ਆ। ਸੈਸ਼ਨ ਅਟੈਂਡ ਕਰਨ ਵਾਸਤੇ ਹਲਕੇ ਤੋਂ ਦਿੱਲੀ ਤੱਕ ਆਉਣ ਜਾਣ ਦਾ ਤੇਲ ਦਾ ਖਰਚ ਪ੍ਰਤੀ ਕਿਲੋਮੀਟਰ 16 ਰੁਪਏ ਬਣਦਾ ਜੀ। ਗੁਰਦਾਸਪੁਰ ਤੋਂ MP ਵਿਨੋਦ ਖੰਨਾ ਨੇ ਦੂਜਾ ਸਥਾਨ ਹਾਸਲ ਕੀਤਾ ਜੀ। ਉਹ ਆਪਣੇ ਹਲਕੇ 'ਚ ਤਾਂ ਕਿਸੇ ਨੂੰ ਲੱਭੇ ਨਹੀਂ, ਲੋਕਾਂ ਨੂੰ ਭੁੱਲ ਭੁਲਾਈ ਗਿਆ ਵੀ ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਵਿਨੋਦ ਖੰਨਾ, ਪਰ ਉਹਨਾਂ ਨੇ ਇਸ ਸਮੇਂ ਦੇ ਦੌਰਾਨ 20,12,000 ਰੁਪਏ ਦਾ ਇਹ ਭੱਤਾ ਲਿਆ ਜੀ। ਜ਼ਿਆਦਾ ਉਹਨਾਂ ਨੇ ਹਵਾਈ ਸਫ਼ਰ ਕੀਤੇ ਨੇ। ਪ੍ਰੇਮ ਸਿੰਘ ਚੰਦੂ ਮਾਜਰਾ ਤੀਜੇ ਨੰਬਰ ਤੇ ਨੇ। 25 ਮਹੀਨਿਆਂ ਦੇ ਦੌਰਾਨ ਉਹਨਾਂ ਨੇ 18,06,000 ਰੁਪਏ ਦਾ TADA ਲਿਆ, ਜਿਹੜਾ ਕਿ ਪਰ ਦਿਨ 2331 ਰੁਪਏ ਬਣਦਾ। ਕੈਪਟਨ ਅਮਰਿੰਦਰ ਸਿੰਘ ਨੇ 25 ਮਹੀਨਿਆਂ ਦੇ ਦੌਰਾਨ ਸਿਰਫ 2,66,000 ਰੁਪਏ ਦਾ TADA ਜਿਹੜਾ ਜੀ ਉਹ ਲਿਆ। ਭੱਤੇ ਲੈਣ 'ਚੋਂ ਸਭ ਤੋਂ ਫਾਡੀ ਨੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਜਿਹੜੇ ਆਮ ਆਦਮੀ ਪਾਰਟੀ ਦੇ ਨੇ ਭਗਵੰਤ ਮਾਨ ਹੋਰਾਂ ਨੇ 6,35,000 ਰੁਪਏ TADA ਜਿਹੜਾ ਲਿਆ, ਜਿਹੜਾ ਕਿ ਪਰ ਦਿਨ ਦਾ ਉਹਨਾਂ ਦਾ 819 ਰੁਪਏ ਜਿਹੜਾ ਜੀ ਉਹ ਬਣਦਾ। ਫਰੀਦਕੋਟ ਦੇ MP ਪ੍ਰੋਫੈਸਰ ਸਾਧੂ ਸਿੰਘ ਹੋਰਾਂ ਨੇ ਇਹਦੇ ਦੌਰਾਨ 8,48,000 ਰੁਪਏ ਜਿਹੜੇ ਆ ਜੀ ਉਹ ਭੱਤੇ ਦੇ ਵਜੋਂ ਵਸੂਲ ਜਿਹੜੇ ਆ ਜੀ ਉਹ ਕੀਤੇ ਆ। ਔਰ ਜਿਹੜੇ ਬੇਸ਼ੱਕ ਇਹਨਾਂ ਦੀ ਹਾਜ਼ਰੀ ਪਾਰਲੀਮੈਂਟ ਦੇ ਵਿੱਚ ਜਿਹੜੀ ਆ ਜੀ ਕੁਝ ਵੀ ਰਹੀ ਹੋਵੇ, ਭੱਤਿਆਂ ਵਾਲੇ ਮਾਮਲੇ ਦੇ ਵਿੱਚ ਤਾਂ ਇਹਨਾਂ ਦੀ ਬੱਲੇ ਬੱਲੇ ਔਰ ਚੜ੍ਹਾਈ ਜਿਹੜੀ ਆ ਜੀ ਉਹ ਸਪਸ਼ਟ ਦਿੰਦੀ ਹੈ। ਬਿਲਕੁਲ, ਮੈਂ ਤੇ ਬਹੁਤਾ ਕਦੀ ਇਹਨਾਂ ਨੂੰ ਦੇਖਿਆ ਸੁਣਿਆ ਵੀ ਨਹੀਂ ਕਿ ਉੱਥੇ ਕੁਝ ਮੰਗਦੇ ਆ ਪੰਜਾਬ ਦੇ ਲਈ ਜਾ ਕੇ। ਤੇ ਅੱਗੇ ਆਪਾਂ ਜੇ ਗੱਲ ਕਰੀਏ ਕਿ ਪੰਜਾਬ ਦੇ ਵਿੱਚ ਕਾਫੀ ਟਾਈਮ ਤੋਂ ਕੁਛ ਨਾ ਕੁਛ ਹੋ ਰਿਹਾ ਆ, ਜਾਂ ਉਹ ਮਾਮਲਾ ਹੋਵੇ ਗੁਰੂ ਗ੍ਰੰਥ ਸਾਹਿਬ ਦਾ, ਗੁਟਕਿਆਂ ਦਾ, ਉਹਨਾਂ ਦੀ ਬੇਅਦਬੀ ਹੋ ਰਹੀ ਆ। ਤੇ ਨਾਲ ਨਾਲ ਭਾਈ ਰਣਜੀਤ ਸਿੰਘ ਢੱਡੀਆਂ ਵਾਲੇ ਦੇ ਸਾਥੀ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਹੋਵੇ, ਉਹਨਾਂ ਦੀ ਤਫਤੀਸ਼ ਨਹੀਂ ਹੋਈ, ਹਜੇ ਤੱਕ ਕੁਝ ਨਹੀਂ ਹੋਇਆ। ਪਰ ਸੰਸਦ ਮੈਂਬਰ ਭਗਵੰਤ ਮਾਨ ਦੀ ਕਿੱਡਾ ਕੁ ਕੇਸ ਸੀਗਾ ਕਿ ਉਹਦੇ ਵਿਰੁੱਧ ਕਾਰਵਾਈ ਸ਼ੁਰੂ ਹੋ ਗਈ ਹੈ। ਦੇਖੋ, ਬਸੀ ਪਠਾਣਾ ਦੇ ਵਿੱਚ ਜਿਹੜਾ 1 ਸਤੰਬਰ ਨੂੰ ਰੈਲੀ ਦੇ ਦੌਰਾਨ ਜਿਹੜੀ ਪੱਤਰਕਾਰਾਂ ਦੇ ਨਾਲ ਹੋਈ ਬਦਸਲੂਕੀ ਵਾਲਾ ਜਿਹੜਾ ਮਾਮਲਾ ਜੀ, ਉਹ ਪੁਲਿਸ ਨੇ ਸੰਸਦ ਮੈਂਬਰ ਭਗਵੰਤ ਮਾਨ ਤੇ ਪਾਰਟੀ ਦੇ ਕੁਝ ਅਣਪਛਾਤੇ ਵਲੰਟੀਅਰ ਜਿਹੜੇ ਨੇ ਜੀ ਉਹਨਾਂ ਦੇ ਵਿਰੁੱਧ ਕਾਰਵਾਈ ਸ਼ੁਰੂ ਕਰਤੀ ਹੈ ਜੀ। ਇਹਦੀ ਸੂਚਨਾ ਲੋਕ ਸਭਾ ਦੇ ਸਪੀਕਰ ਸੁਮਿਤਰਾ ਮਹਾਜਨ ਹੋਰਾਂ ਨੂੰ ਜਿਹੜੀ ਹੈ ਜੀ ਉਹ ਭੇਜੀ ਗਈ ਆ, ਕਿਉਂਕਿ ਜ਼ਰੂਰੀ ਆ ਮੈਂਬਰ ਪਾਰਲੀਮੈਂਟ ਦੀ ਜਿਹੜੀ ਹੈ ਜੀ ਉਹ ਜਾਣਕਾਰੀ ਭੇਜਣੀ। ਪੁਲਿਸ ਦੇ ਵੱਲੋਂ ਜਿਹੜਾ ਸ਼ਿਕਾਇਤ ਕਰਨ ਵਾਲਾ ਪੱਤਰਕਾਰ ਆ ਜੀ ਉਹਨੂੰ ਬੁਲਾ ਕੇ ਵੀਡੀਓ ਫੁਟੇਜ ਦੀ ਵੀ ਜਾਂਚ ਜਿਹੜੀ ਆ ਉਹ ਕੀਤੀ ਗਈ ਆ। ਵੀਡੀਓ ਫੁਟੇਜ ਦੇ ਆਧਾਰ ਤੇ ਪੁਲਿਸ ਨੇ 3 ਬੰਦੇ ਰਸ਼ਪਿੰਦਰ ਸਿੰਘ, ਅਮਰਿੰਦਰ ਸਿੰਘ ਤੇ ਗੁਰਮੀਤ ਸਿੰਘ ਦੀ ਪਛਾਣ ਜਿਹੜੀ ਆ ਉਹ ਕੀਤੀ ਆ। ਇਸ ਤੋਂ ਇਲਾਵਾ 2 ਹੋਰ ਵਿਅਕਤੀਆਂ ਦੀ ਪਛਾਣ ਜਿਹੜੀ ਆ ਜੀ ਉਹ ਕੀਤੀ ਜਾ ਚੁੱਕੀ ਆ। ਇਹਨਾਂ ਸਾਰਿਆਂ ਦੇ ਉੱਤੇ ਮਾਮਲਾ ਜਿਹੜਾ ਜੀ ਇਹ ਦਰਜ ਕੀਤਾ ਜਾਊਗਾ। ਇਹਨਾਂ ਨੂੰ ਵਿੱਚ ਉਸ ਪਰਚੇ ਦੇ ਸ਼ਾਮਲ ਕੀਤਾ ਜਾਊਗਾ ਜਿਹੜਾ ਕਿ ਭਗਵੰਤ ਮਾਨ ਹੋਰਾਂ ਦੇ ਜਿਹੜਾ ਜੀ ਉੱਤੇ ਕੀਤਾ ਗਿਆ। ਜਿਹੜਾ ਇਹ ਐਕਚੁਅਲੀ ਮਾਮਲਾ 1 ਸਤੰਬਰ ਨੂੰ ਉਦੋਂ ਸਾਹਮਣੇ ਆਇਆ ਸੀਗਾ। ਭਗਵੰਤ ਮਾਨ ਹੋਰੀ ਕੁਝ ਲੇਟ ਜਿਹੜਾ ਜੀ ਉਹ ਪਹੁੰਚੇ ਸਨ ਔਰ ਉਹਨਾਂ ਨੂੰ ਇੱਕ ਪੱਤਰਕਾਰ ਨੇ ਜਿਹੜਾ ਜੀ ਕੋਈ ਪੁੱਠਾ ਸਿੱਧਾ ਸਵਾਲ ਇਹ ਕਰ ਲਿਆ ਸੀਗਾ ਜੀ ਬਹੁਤ ਗਲਤ ਤਰੀਕੇ ਦੇ ਨਾਲ। ਉਹਦੇ ਤੋਂ ਉਹਨਾਂ ਨੇ ਇਹ ਕਿਹਾ ਕਿ ਪੱਤਰਕਾਰਾਂ ਦੀ ਉਹਨਾਂ ਨੂੰ ਜਿਹੜੀ ਆ ਜੀ ਉਹ ਜ਼ਰੂਰਤ ਨਹੀਂ ਆ। ਮਾਮਲਾ ਇਹ ਦਰਜ ਕੀਤਾ ਗਿਆ ਕਿ ਲੋਕਾਂ ਨੂੰ ਭੜਕਾ ਦਿੱਤਾ ਤੇ ਪੱਤਰਕਾਰਾਂ ਦੇ ਗਲ ਜਿਹੜਾ ਸੀਗਾ ਜੀ ਉਹ ਪਵਾ ਦਿੱਤਾ ਭਗਵੰਤ ਮਾਨ ਹੋਰਾਂ ਨੇ। ਇਹ ਮਾਮਲਾ ਦਰਜ ਕੀਤਾ ਗਿਆ ਸੀ। ਬਿਲਕੁਲ ਤੁਹਾਡੀ ਗੱਲ ਠੀਕ ਹੈ, ਬੜੇ ਸਾਰੇ ਮਸਲੇ ਜਿਹੜੇ ਜੀ ਉਹ ਪਏ ਆ ਅਣਸੁਲਝੇ, ਉਹਨਾਂ ਦੇ ਬਾਰੇ ਕੁਝ ਨਹੀਂ ਹੋ ਰਿਹਾ। ਇਹ ਜਿਹੜਾ ਕਿ ਜਿੰਨੀਆਂ ਵੀ ਧਾਰਾਵਾਂ ਲਾਈਆਂ ਗਈਆਂ ਨੇ, ਦੇਖੋ ਮਲੋਟ ਦੇ ਵਿੱਚ ਕੁੱਟਮਾਰ ਹੋਈ, ਕਾਪੇ ਦੇ ਨਾਲ ਸਿਰ ਪਾੜ ਦਿੱਤਾ ਗਿਆ, ਪੂਰਾ ਜਿਹੜਾ ਜੀ ਸਿਰ ਖੁੱਲਿਆ ਹੋਇਆ ਬੰਦੇ ਦਾ ਇੱਕ ਦਾ, ਉੱਥੇ ਕੋਈ ਪਰਚਾ ਦਰਜ ਨਹੀਂ ਹੋ ਰਿਹਾ। 323 ਲਾਈ ਜਾ ਰਹੀ ਆ ਜਿਹੜੀ ਕਿ FIR ਨਹੀਂ ਬਣਦੀ, ਜਿਹਦੇ ਵਿੱਚ ਸਿਰਫ DDR ਨਾਲ ਸਰ ਜਾਂਦਾ ਤੇ ਇਹ ਸਿਰਫ ਜ਼ੁਬਾਨ ਦੀ ਗੱਲ ਹੈ। ਤੇ ਉੱਥੇ 11 ਦੇ ਕਰੀਬ ਜਿਹੜੀਆਂ ਦੀ ਉਹ ਧਾਰਾਵਾਂ ਠੋਕ ਦਿੱਤੀਆਂ ਗਈਆਂ ਨੇ। ਸ਼ਾਇਦ ਲੋਕਾਂ ਨੂੰ ਡਰਾਉਣ ਦਾ ਇਹ ਜਿਹੜਾ ਦੀ ਤਰੀਕਾ ਹੈ ਕਿ ਇਸ ਤਰੀਕੇ ਦੇ ਨਾਲ ਪਰਚੇ ਜਿਹੜੇ ਆ ਜੀ ਉਹ ਦਰਜ ਹੋ ਸਕਦੇ ਨੇ ਜੇ ਤੁਸੀਂ ਇਹਨਾਂ ਵਿਰੋਧੀ ਪਾਰਟੀਆਂ ਦੇ ਹੱਕ ਦੇ ਵਿੱਚ ਭੁਗਤੋਗੇ ਤਾਂ। ਪਰ ਆਮ ਲੋਕਾਂ ਦੇ ਨਾਲ ਕੀ ਹੁੰਦਾ ਉਹ ਲੋਕਾਂ ਨੂੰ ਸਮਝ ਲੈਣਾ ਚਾਹੀਦਾ। ਅਖੀਰ ਵਿੱਚ ਅੱਜ ਨਵਾਂ ਕਿ ਭੇਜੀ ਕੇਂਦਰ ਨੇ ਟੀਮ ਕਸ਼ਮੀਰ ਵੰਨੀ, ਹਰ ਲੀਡਰ ਦੀ ਸੋਚ ਸੀ ਵੱਖਵੀਆਂ। ਭੇਜੀ ਕੇਂਦਰ ਨੇ ਟੀਮ ਕਸ਼ਮੀਰ ਵੰਨੀ, ਹਰ ਲੀਡਰ ਦੀ ਸੋਚ ਸੀ ਵੱਖਵੀਆਂ। ਕੋਈ ਖੜਾ ਸੀ ਸਿਰਫ ਸਰਕਾਰ ਬੰਨੇ, ਪੁੱਛਦਾ ਕੋਈ ਵਿਰੋਧ ਦਾ ਪੱਖ ਮੀਆਂ। ਕੋਈ ਅਫਸਰਾਂ ਨਾਲ ਸੀ ਰਿਹਾ ਬੈਠਾ,
ਡਿੱਠਾ ਕੋਈ ਸੀ ਮਾਰਦਾ ਝੱਖ ਮੀਆਂ, ਦੋਵਾਂ ਧਿਰਾਂ ਨੇ ਦੌਰੇ ਦੀ ਰਸਮ ਕੀਤੀ, ਪੱਲੇ ਕਿਸੇ ਦੇ ਪਿਆ ਨਾ ਕੱਖ ਮੀਆਂ। ਫਿਰ ਵੀ ਗੇੜਾ ਵਿਅਰਥ ਨਾ ਗਿਆ ਹੋ ਸੀ, ਰਸਮ ਪੂਰੀ ਤਾਂ ਖਾਤਿਆਂ ਵਿੱਚ ਹੋ ਗਈ। ਫਿਰ ਵੀ ਗੇੜਾ ਬੇਅਰਥ ਨਾ ਗਿਆ ਹੋ ਸੀ, ਰਸਮ ਪੂਰੀ ਤਾਂ ਖਾਤਿਆਂ ਵਿੱਚ ਹੋ ਗਈ। ਚਿਰਾਂ ਪਿੱਛੋਂ ਕਸ਼ਮੀਰ ਦੀ ਸੈਰ ਹੋ ਗਈ, ਸੈਲਫੀ ਲੀਡਰਾਂ ਦੀ ਨਾਲੇ ਖਿੱਚ ਹੋ ਗਈ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਕਰਦੇ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਨਾਲ ਖਬਰਸਾਰ ਪ੍ਰੋਗਰਾਮ ਦੇ ਵਿੱਚ। ਖਬਰ ਤੇ ਨਜ਼ਰ ਪ੍ਰੋਗਰਾਮ ਹੈ ਜੀ, ਜਿਸ ਦੇ ਵਿੱਚ ਇਸ ਪਾਰਟ ਦੇ ਵਿੱਚ ਤੁਸੀਂ ਕਾਲ ਕਰ ਸਕਦੇ ਹਾਂ। ਕਾਲ ਕਰਕੇ ਆਪਣਾ ਕੋਈ ਵੀ ਸਵਾਲ ਆ ਉਹ ਬਲਤੇਜ ਪੰਨੂ ਤੋਂ ਤੁਸੀਂ ਲੈ ਸਕਦੇ ਹਾਂ ਜੀ। ਅਤੇ ਇੱਕ ਵਾਰੀ ਫਿਰ ਦੱਸਦਾ ਕਿ ਸਵਾਲ ਇੱਕੋ ਹੀ ਕਰਿਓ ਜੀ, ਕਿਉਂਕਿ ਕਈ ਵਾਰੀ ਕੰਪਲੇਨ ਆਉਂਦੀ ਆ ਕਿ ਬਹੁਤ ਸਾਰੇ ਲੋਕ ਆ ਲਾਈਨ ਦੇ ਵਿੱਚ ਹੁੰਦੇ ਆ, ਪਰ ਤੁਸੀਂ ਇੱਕ ਸਵਾਲ ਕਰਨਾ ਆ ਅਤੇ ਨਾਲ ਆਪਣੀ ਰਾਏ ਨਹੀਂ ਸਵਾਲ ਪੁੱਛਣਾ ਆ। ਬਲਤੇਜ ਪੰਨੂ ਜੀ ਇੱਕ ਵਾਰੀ ਫਿਰ ਸਵਾਗਤ ਕਰਦੇ ਜੀ ਤੁਹਾਡਾ। ਬੜੀ ਮਿਹਰਬਾਨੀ ਜੀ, ਥੈਂਕ ਯੂ। ਸਾਡੇ ਨਾਲ ਜੁੜੇ ਨੇ ਸੁਰਿੰਦਰ ਗਿੱਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸੁਣਨੇ ਵਾਲਿਆਂ ਨੂੰ ਵੀ ਤੇ ਵੀਰ ਪੰਨੂ ਨੂੰ ਵੀ। ਸਤਿ ਸ਼੍ਰੀ ਅਕਾਲ ਵੀਰ ਜੀ। ਇਸ ਤਰ੍ਹਾਂ ਵੀ ਛੋਟੀ ਇੰਨੀ ਕੀ ਗੱਲ ਹੀ ਆ ਵੀ ਜਿਹੜਾ ਇਹੋ ਮਜੀਠੀਏ ਹੁਣੀ ਬਗੈਰ ਕਿਸੇ ਖਾਸ ਸਬੂਤ ਦੇ ਤੇ ਉੱਥੇ ਮੀਡੀਆ ਦੇ ਅੱਗੇ ਆਣ ਕੇ ਇਸ ਤਰ੍ਹਾਂ ਦੀ ਐਵੇਂ ਖਾਮਖਾਈ ਪੰਜਾਬ ਦੀਆਂ ਭੈਣਾਂ ਧੀਆਂ ਲਈ ਐਵੇਂ ਆਪਣੀ ਰਾਜਸੀ ਪੋਲੀਟੀਕਲੀ ਫਾਇਦੇ ਲਈ ਫਾਲਤੂ ਬੋਲਦੇ, ਇਹ ਤਾਂ ਕੋਈ ਅੱਛੀ ਗੱਲ ਨਹੀਂ। ਇਹਨੂੰ ਲੋਕ ਪਸੰਦ ਨਹੀਂ ਕਰ ਰਹੇ। ਇਹ ਤੁਸੀਂ ਇਹਦੇ ਬਾਰੇ ਚ ਕੀ ਆਪਣਾ ਦੱਸੋਗੇ ਥੋੜਾ ਜਿਹਾ? ਥੈਂਕ ਯੂ ਜੀ। ਆਈ ਥਿੰਕ ਇਹ ਬਿਲਕੁਲ ਇਹ ਬੜਾ ਗੰਭੀਰ ਵਿਸ਼ਾ ਹੈ ਜੀ। ਦੇਖੋ, ਪੰਜਾਬੀ ਚਾਹੇ ਕਿਤੇ ਵੀ ਜਿਹੜਾ ਜੀ ਉਹ ਰਹਿਣ, ਜਿਹੋ ਜਿਹੇ ਮਰਜ਼ੀ ਹੋ ਜਾਣ, ਇੱਕ ਚੀਜ਼ ਤਾਂ ਉਹ ਨਹੀਂ ਨਾ ਛੱਡਦੇ, ਉਹ ਅਣਖ ਹੈ ਜੀ। ਉਹ ਤਾਂ ਉਹਨਾਂ ਦੀ ਹਮੇਸ਼ਾ ਜਿਹੜੀ ਉਹ ਕਾਇਮ ਰਹਿੰਦੀ ਆ। ਜੇ ਹੁਣ ਕੁਛ ਲੋਕ ਜਿਵੇਂ ਕਿੰਗਰਾ ਸਾਹਿਬ ਵੀ ਆ ਕੇ ਉਹਨਾਂ ਨੇ ਕੁਝ ਜਗ੍ਹਾ ਦੇ ਉੱਤੇ ਇਹ ਗੱਲ ਕਹੀ ਆ ਕਿ ਇੱਥੇ ਕੁੜੀਆਂ ਦਾ ਸ਼ੋਸ਼ਣ ਹੁੰਦਾ ਰਿਹਾ ਜਾਂ ਲੀਡਰਸ਼ਿਪ ਜਿਹੜੀ ਕਰਦੀ ਰਹੀ ਆ, ਸਵਾਲ ਇਹ ਹੈ ਕਿ ਫਿਰ ਤੁਹਾਡੀ ਅਣਖ ਕਿੱਥੇ ਗਈ ਹੋਈ ਸੀ ਜਦੋਂ ਤੁਸੀਂ ਇਹਨਾਂ ਚੀਜ਼ਾਂ ਨੂੰ ਦੇਖ ਰਹੇ ਸੀਗੇ? ਇਹ ਤਾਂ ਇੱਕ ਕਿਸਮ ਦੇ ਨਾਲ ਨਾ ਜੀ ਮੁਰਦੇ ਸਮਝਿਆ ਜਾ ਰਿਹਾ ਕਿ ਪੰਜਾਬੀਆਂ ਨੂੰ, ਕਿ ਇਹਨਾਂ ਨੇ ਕਿਹੜਾ ਬੋਲਣਾ ਜੀ, ਇਹਨਾਂ ਦੇ ਉੱਤੇ ਕਿਹੜੀ ਇਸ ਗੱਲ ਦਾ ਅਸਰ ਜਿਹੜਾ ਜੀ ਹੋਣਾ। ਇਹ ਤਾਂ ਪੰਜਾਬੀਆਂ ਦੀ ਜ਼ਿੰਮੇਵਾਰੀ ਜਿਹੜੀ ਹੈ ਜੀ ਉਹ ਬਣਦੀ ਹੈ ਕਿ ਇਹਦੇ ਉੱਤੇ ਉਹ ਰਿਐਕਟ ਜਿਹੜਾ ਜੀ ਉਹ ਕਰਨ, ਕਿ ਇੱਦਾਂ ਕਿਵੇਂ ਹੋ ਸਕਦਾ ਜੀ ਬਿਨਾਂ ਸਬੂਤ ਤੋਂ ਤੁਸੀਂ ਇੰਨੀਆਂ ਗੱਲਾਂ ਜਿਹੜੀਆਂ ਉਹ ਕਿਵੇਂ ਕਹਿ ਸਕਦੇ ਹੋ। ਤੁਸੀਂ ਅੱਗੇ ਸਾਡੇ ਨਾਲ ਜੁੜੇ ਨੇ ਆਰਿਆ ਸਮਾਜ ਦੇ ਪਟਿਆਲੇ ਤੋਂ ਆ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਪੰਨੂ ਸਾਹਿਬ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰੇ, ਕੀ ਕਹਿੰਦੇ, ਮੈਂ ਗੱਲ ਇੱਕ ਪੁੱਛਣਾ ਚਾਹੁੰਦਾ ਜੀ ਤੁਹਾਡੇ ਤੋਂ। ਕੀ ਕਹਿੰਦੇ, ਮੈਂ ਪਟਿਆਲੇ ਓਰੀਜਨਲੀ ਪਟਿਆਲੇ ਆਰੀਆ ਸਮਾਜ ਤੋਂ ਬਿਲੋਂਗ ਕਰਦਾ ਜੀ। ਤੇ ਕੀ ਕਹਿੰਦੇ ਤੁਹਾਡੇ ਤੇ ਹਾਂ ਵੀ ਕੀ ਕਹਿੰਦੇ ਇੱਕ ਵਾਰੀ ਸੁਣਨਾ ਚਾਹੁੰਦਾ ਹਾਂ ਵੀ ਤੁਸੀਂ ਸਮਝੌਤਾ ਕੀਤਾ ਹੋਇਆ ਬਾਦਲਾਂ ਨਾਲ, ਹਾਂ ਵੀ ਤਾਂ ਕਰਕੇ ਤੁਹਾਡੇ ਤੇ ਸਮਝੌਤਾ ਇਸ ਗੱਲ ਦਾ ਕੀਤਾ ਤੁਸੀਂ, ਹਾਂ ਵੀ ਜਿਹੜਾ ਤੁਹਾਡੇ ਤੇ ਕੇਸ ਪਿਆ ਸੀਗਾ ਸੰਜੀਵਨੀ ਵਾਲਾ, ਹਨਾ, ਮੈਂ ਸਮਝ ਗਏ ਹੋਵੋਗੇ ਤੁਸੀਂ ਮੈਂ ਕਿਹਦੀ ਗੱਲ ਕਰਦਾ। ਤੇ ਇਸ ਕਰਕੇ ਤੁਸੀਂ ਭਗਵੰਤ ਮਾਨ ਨੂੰ ਗੁੰਮਰਾਹ ਕਰ ਰਹੇ ਹੋ ਇਸ ਗੱਲ ਪਿੱਛੇ, ਜਿਹੜਾ ਤੁਸੀਂ ਸਮਝੌਤਾ ਕੀਤਾ ਹੈ ਬਾਦਲਾਂ ਨਾਲ। ਥੈਂਕ ਯੂ ਜੀ। ਉਹ ਸਮਝੌਤਾ ਹੀ ਹੈ ਜੀ ਜਿਹਦੇ ਕਰਕੇ ਮੈਂ ਉਹ ਕੇਸ ਜਿਹੜਾ ਜੀ ਭੁਗਤ ਰਿਹਾ। ਉਹ ਸਮਝੌਤਾ ਸੀਗਾ ਕਿ ਮੈਂ 2.5 ਮਹੀਨੇ ਜੇਲ੍ਹ ਦੇ ਵਿੱਚ ਰਹਿ ਕੇ ਆਇਆ ਤੇ ਅੱਜ ਉਹ ਕੇਸ ਜਿਹੜਾ ਜੀ ਉਹਦਾ ਟਰਾਇਲ ਚੱਲ ਰਿਹਾ, ਕਿਉਂਕਿ ਉਸ ਕੇਸ ਦੀ ਮੈਂ ਜਾਣਕਾਰੀ ਤਾਂ ਨਹੀਂ ਦੇਣੀ ਚਾਹੁੰਦਾ ਜੀ ਕਿ ਇਹ ਔਨ ਕੈਮਰਾ ਪ੍ਰੋਸੀਡਿੰਗ ਹੁੰਦੀ ਆ। ਮੈਂ ਉਹਦੀ ਜਾਣਕਾਰੀ ਨਹੀਂ ਦੇ ਸਕਦਾ। ਜੇ ਤੁਹਾਨੂੰ ਲੱਗਦਾ ਆ ਕਿ ਮੈਂ ਬਾਦਲਾਂ ਦੇ ਨਾਲ ਜਿਹੜਾ ਜੀ ਕੋਈ ਸਮਝੌਤਾ ਕੀਤਾ ਹੋਇਆ, ਤੇ ਮੇਰਾ ਖਿਆਲ ਜੋ ਮੇਰੇ ਪਰਿਵਾਰ ਨੇ ਭੁਗਤਿਆ ਆ, ਜੋ ਮੇਰੇ ਬੱਚਿਆਂ ਨੇ ਭੁਗਤਿਆ ਆ, ਜੇ ਇਹ ਸਮਝਦੇ ਹੋ ਤੁਸੀਂ ਉਸ ਸਮਝੌਤੇ ਦੇ ਤਹਿਤ ਜਿਹੜਾ ਜੀ ਉਹ ਭੁਗਤਿਆ, ਤੇ ਮੈਂ ਸਮਝਦਾ ਜੀ ਕਿ ਇਹੋ ਜਿਹਾ ਸਮਝੌਤਾ ਕਦੀ ਤੁਹਾਡੇ ਸਾਹਮਣੇ ਆਵੇ ਤੇ ਫਿਰ ਤੁਹਾਨੂੰ ਪਤਾ ਲੱਗੇ ਜੀ ਕਿ ਕਿਹੜੇ ਖੂਨ ਦੇ ਅਥਰੂ ਜਿਹੜੇ ਆ ਜੀ ਉਹ ਮੇਰੇ ਸਮੁੱਚੇ ਪਰਿਵਾਰ ਨੇ ਜਿਹੜੇ ਉਹ ਹੰਡਾਏ ਆ, ਉਹ ਜਿਹੜੇ 2.5 ਮਹੀਨੇ, ਫਿਰ ਤੁਹਾਨੂੰ ਜਿਹੜਾ ਜੀ ਉਹ ਪਤਾ ਲੱਗੇ। ਉੱਥੇ ਬਹਿ ਕੇ ਜਿਹੜੀ ਆ ਜੀ ਉਹ ਗੱਲ ਕਰ ਦੇਣੀ ਉੱਥੋਂ ਕਿ ਤੁਹਾਡਾ ਜਿਹੜਾ ਜੀ ਉਹ ਸਮਝੌਤਾ ਹੋਇਆ ਬਾਦਲਾਂ ਦੇ ਜਿਹੜਾ ਜੀ ਖਿਲਾਫ, ਜਿਹਦੇ ਕਰਕੇ ਭਗਵੰਤ ਮਾਨ ਹੋਰਾਂ ਨੂੰ ਗੁੰਮਰਾਹ ਕਰਨ ਵਾਲਾ ਮੈਂ ਕੌਣ ਹੁੰਦਾ ਜੀ? ਉਹ ਇੱਕ ਜਗ੍ਹਾ ਤੇ ਪਹੁੰਚੇ ਹੋਏ ਵਿਅਕਤੀ ਨੇ ਜੀ, ਮੈਂਬਰ ਪਾਰਲੀਮੈਂਟ ਨੇ, 2.5 ਲੱਖ ਵੋਟਾਂ ਦੇ ਨਾਲ ਜਿਹੜਾ ਜੀ ਉਹ ਜਿੱਤੇ ਹੋਏ ਵਿਅਕਤੀ ਨੇ। ਸੋ ਮੈਂ ਵਿਸ਼ ਕਰੂੰਗਾ ਜੀ ਕਿ ਤੁਸੀਂ ਇੱਥੇ ਆਓ, ਗਰਾਊਂਡ ਲੈਵਲ ਦੇ ਉੱਤੇ ਆ ਕੇ ਇੱਥੇ ਲੜੋ, ਫਿਰ ਤੁਹਾਡੇ ਉੱਤੇ ਇਹੋ ਜਿਹਾ ਕੇਸ ਪਵੇ ਤੇ ਫਿਰ ਮੈਂ ਤੁਹਾਨੂੰ ਜ਼ਰੂਰ ਪੁੱਛਾਂ ਜੀ ਕਿ ਹੁਣ ਤੁਸੀਂ ਇਹ ਸਮਝੌਤਾ ਕਿਹਦੇ ਨਾਲ ਕੀਤਾ ਹੋਇਆ ਜਿਹੜਾ ਤੁਹਾਡੇ ਉੱਤੇ ਕੇਸ ਜਿਹੜਾ ਜੀ ਉਹ ਪਿਆ। ਫਾਈਨੈਂਸ਼ੀਅਲੀ ਤੌਰ ਦੇ ਉੱਤੇ ਮੈਂ ਕਦੀ ਇਹ ਗੱਲ ਕੀਤੀ ਨਹੀਂ ਜੀ ਏਅਰ ਦੇ ਉੱਤੇ, ਨਾ ਮੈਂ ਕਰਨੀ ਚਾਹੁੰਦਾ, ਪਰ ਮੇਰਾ ਜਲੂਸ ਕੱਢ ਕੇ ਰੱਖ ਦਿੱਤਾ ਜੀ ਇਸ ਕੇਸ ਨੇ। ਫਾਈਨੈਂਸ਼ੀਅਲੀ ਤੌਰ ਤੇ ਜਿਹੜਾ ਮੈਂ ਆਪਣੇ ਪਿੰਡੇ ਤੇ ਭੁਗਤਿਆ, ਉਹ ਸਾਰਾ ਕੁਝ ਜਿਹੜਾ ਜੀ ਉਹ ਸੈਪਰੇਟ ਹੈ। ਅਜੇ ਵੀ ਤੁਹਾਨੂੰ ਲੱਗ ਰਿਹਾ ਕਿ ਮੈਂ ਬਾਦਲਾਂ ਦੇ ਨਾਲ ਸਮਝੌਤਾ ਕੀਤਾ ਤਾਂ ਮੇਰੇ ਤੇ ਕੇਸ ਪਿਆ, ਮੈਨੂੰ ਤਾਂ ਤੁਹਾਡੀ ਅਕਲ ਦੇ ਉੱਤੇ ਹਾਸਾ ਆਉਂਦਾ ਜੀ।
ਹਾਂ ਬਿਲਕੁਲ ਜੀ, ਕਈਆਂ ਨੇ ਕੀਤਾ ਹੁੰਦਾ। ਤੇ ਨਾਲ ਲੱਗਦੀ ਮੈਂ ਗੱਲ ਕਰਾਂ ਪੱਤਰਕਾਰ ਸੁਰਿੰਦਰ ਸਿੰਘ ਜੀ, ਆ ਜਿਹੜੇ ਸੱਚ ਬੋਲਦੇ ਨੇ ਜੀ, ਪੱਤਰਕਾਰ ਸੁਰਿੰਦਰ ਸਿੰਘ ਸਾਰੇ ਜਾਣਦੇ ਆ, ਤੇ ਉਹਨਾਂ ਦੀ ਕੀ ਪੋਜੀਸ਼ਨ ਹੈ ਜੀ? ਉਹਨਾਂ ਦਾ ਜੀ ਕੇਸ ਜਿਹੜਾ ਸਾਰਾ ਕੁਝ ਹੋ ਗਿਆ ਹੋਇਆ ਜੀ। ਉਹਨਾਂ ਦਾ ਫੈਸਲਾ ਕੱਲ੍ਹ ਨੂੰ, ਸਾਡੇ ਮੁਤਾਬਕ ਕੱਲ੍ਹ ਨੂੰ ਬੁੱਧਵਾਰ ਨੂੰ ਜਿਹੜਾ ਜੀ ਉਹ ਸੁਣਾਇਆ ਜਾਊਗਾ। ਐਕਚੁਅਲੀ ਲੰਮਾ ਟਾਈਮ ਤਾਂ ਲੱਗ ਗਿਆ ਜੀ ਕਿ ਉਹਨਾਂ ਦੇ ਉੱਤੇ ਟਾਡਾ ਦੇ ਅਧੀਨ ਕੇਸ ਦਰਜ ਆ ਜੀ। ਹੁਣ ਹੋ ਸਕਦਾ ਜੀ ਕਿ ਸੁਰਿੰਦਰ ਸਿੰਘ ਹੋਰਾਂ ਦੇ ਬਾਰੇ ਵੀ ਆ ਜੇ ਇਹ ਕਿ ਉਹਨਾਂ ਨੇ ਬਾਦਲਾਂ ਨਾਲ ਸਮਝੌਤਾ ਕਰ ਲਿਆ, ਇਸ ਕਰਕੇ ਉਹ ਕੇਸ ਜਿਹੜਾ ਜੀ ਇਹਦਾ ਫੈਸਲਾ ਹੋਣ ਜਾ ਰਿਹਾ। ਜਿਹੜੀ ਸੁਣਵਾਈ ਹੋਈ ਹੈ, ਕਿਉਂਕਿ ਮੈਂ ਨੇੜੇ ਤੋਂ ਉਹਨੂੰ ਵਾਚ ਕੀਤਾ ਸਾਰੇ ਨੂੰ, ਉਹ ਬਰੀ ਹੋਣ ਦੇ ਫੁੱਲ ਜਿਹੜੇ ਚਾਂਸਸ ਨੇ ਜੀ ਕਿ ਉਹ ਬਰੀ ਹੋ ਕੇ ਕੱਲ੍ਹ ਨੂੰ ਜਿਹੜਾ ਜੀ ਉਹ ਇਹਦੇ ਸੰਬੰਧ ਦੇ ਵਿੱਚ ਉਹ ਬਾਹਰ ਆ ਜਾਣਗੇ ਜੀ। ਸੋ ਇਸ ਗੱਲ ਦੀ ਉਮੀਦ ਹੈ। ਟਾਕਿੰਗ ਪੰਜਾਬ ਵਾਲੇ ਜਿਹੜੇ ਸੁਰਿੰਦਰ ਸਿੰਘ ਹੋਰੀ ਨੇ, ਮੈਂ ਸਮਝਦਾ ਜੀ ਕਿ ਜਿਹੜੇ ਇੱਦਾਂ ਦੇ ਲੋਕ ਨੇ, ਚਿਚੜੀ ਛੇੜਨ ਵਾਲੇ ਜਿਹੜੇ ਹੁੰਦੇ ਨੇ, ਮੇਰਾ ਖਿਆਲ ਕਿਉਂਕਿ ਬੰਦ ਕਰ ਦੇਣਾ ਚਾਹੁੰਦੇ ਨੇ ਜਿਹੜੇ ਕੋਈ 5-4 ਬੰਦੇ ਬੋਲਦੇ ਨੇ ਉਹਨਾਂ ਨੂੰ ਵੀ, ਕਿ ਇਹ ਕਿਉਂ ਬੋਲ ਰਹੇ ਨੇ ਜੀ। ਕਿੰਨੇ ਕੁ ਨੇ ਜਿਹੜੇ ਇੱਥੇ ਪੰਜਾਬ ਦੇ ਵਿੱਚ ਬਹਿ ਕੇ ਬੋਲ ਰਹੇ ਨੇ, ਉਹ ਸਾਰੇ ਹੀ ਜਾਣਦੇ ਨੇ। ਮੈਂ ਇਹ ਨਹੀਂ ਚਾਹੁੰਦਾ ਜੀ ਕਿ ਪਲੀਜ਼ ਇਸ ਗੱਲ ਦਾ ਧਿਆਨ ਰੱਖਣਾ ਜਿੰਨੇ ਵੀ ਲਿਸਨਰ ਨੇ, ਹੁਣ ਬਾਕੀ ਕਾਲਜ ਕਿਤੇ ਇਸ ਪਾਸੇ ਵੱਲ ਨੂੰ ਨਾ ਤੁਰ ਪੈਣ ਜੀ। ਸਾਡੇ ਨਾਲ ਜੁੜੇ ਨੇ ਹਰਵੰਤ ਸਿੰਘ ਜੀ। ਤੁਹਾਡੇ ਜੀ ਮਿਹਰਬਾਨੀ ਸਾਰਿਆਂ ਨੂੰ ਬਾਦਲ ਸਤਿ ਸ੍ਰੀ ਅਕਾਲ, ਕਬੂਲ ਹੋਵੇ ਜੀ। ਜੀ ਮੈਂ ਪੁੱਛਣਾ ਹੈਗਾ, ਕਸ਼ਮੀਰ ਦੇ ਵਿੱਚ ਜਿਹੜੇ ਪੱਕੇ ਸਿੱਖ ਵਸੋਂ ਆ ਤੇ ਵਰਤੋਂ ਭਾਰਤ ਸਰਕਾਰ ਇਹ ਕਰਦੀ ਕੀ ਆ? ਕਈ ਸਾਲ ਪਹਿਲਾਂ ਛੱਤੀ ਸਿੰਘਪੁਰਾ ਦੇ ਵਿੱਚ ਪਿੰਡ ਵਿੱਚੋਂ ਸਾਰੇ ਸਿੱਖ ਮਰਦ ਕੱਢ ਕੇ ਇਕੱਠੇ ਕਰਕੇ ਤੇ ਕਤਲ ਕਰ ਦਿੱਤੇ ਸੀ ਤੇ ਸਾਰੇ ਕੇਸ ਜਿਹੜੇ ਖੁਰਦ-ਬੁਰਦ ਕਰ ਦਿੱਤਾ। ਤੇ ਅੱਜ ਹੁਣ ਦੇ ਜਿਹੜੇ ਫਸਾਦ ਹੈਗਾ ਇਹਨਾਂ ਵਿੱਚ ਇੱਕ ਗੁਰਦੁਆਰਾ ਸਾਹਿਬ ਜਿਹੜਾ ਹੈਗਾ ਉਹ ਭੰਨ ਤੋੜ ਦਿੱਤਾ। ਇਹ ਸਰਕਾਰ ਆਪਣੀ ਕੀ ਕਰਦੀ ਆ? ਆਪਣੀ ਸਰਕਾਰ ਆਪਣੇ ਖਿਲਾਫ ਹੈ। ਇਹ ਕੀ ਜ਼ਿਆਦਾ ਗਲਤ ਵਰਤਾਰਾ ਤੇ ਨਾਪਾਕ ਵਰਤਾਰਾ ਨਹੀਂ ਹੈ? ਥੈਂਕ ਯੂ ਜੀ। ਘੱਟ ਗਿਣਤੀਆਂ ਨੇ ਜੀ, ਮਾਈਨੋਰਿਟੀ ਦੇ ਉੱਤੇ ਹਰ ਜਗ੍ਹਾ ਦੇ ਉੱਤੇ ਹੀ ਇਹ ਕੁਝ ਜਿਹੜਾ ਜੀ ਉਹ ਹੋ ਰਿਹਾ ਮੁਲਕ ਦੇ ਵਿੱਚ, ਖਾਸ ਤੌਰ ਦੇ ਉੱਤੇ ਇਸ ਮੁਲਕ ਦੇ ਵਿੱਚ ਜਿਹੜਾ ਜੀ ਉਹ ਹੋ ਰਿਹਾ। ਇਹ ਤੁਹਾਡੀ ਗੱਲ ਠੀਕ ਹੈ। ਜਿਹੜੇ ਉੱਥੇ ਸਿੱਖ ਰਹਿੰਦੇ ਨੇ ਜੰਮੂ ਕਸ਼ਮੀਰ ਵਾਲੇ, ਉਹਨਾਂ ਦੇ ਜਾਂ ਜਿਹੜੇ ਕਸ਼ਮੀਰੀ ਪੰਡਤ ਨੇ ਉਹਨਾਂ ਦਾ ਬਹੁਤਾ ਵੱਡਾ ਜਿਹੜਾ ਜੀ ਉਹ ਜ਼ਿਕਰ ਨਹੀਂ ਆਉਂਦਾ। ਦੂਜਾ ਜ਼ਿਕਰ ਜਿਹੜਾ ਜੀ ਉਹ ਜ਼ਿਆਦਾ ਆਈ ਜਾਂਦਾ ਕਿ ਉੱਥੇ ਮਾਈਨੋਰਿਟੀਜ਼ ਜਿਹੜੀਆਂ ਨੇ ਜੀ ਉਹਨਾਂ ਦੇ ਹਾਲਾਤ ਜਿਹੜੇ ਉਹ ਕੀ ਬਣਾਏ ਪਏ ਨੇ, ਸਰਕਾਰੀ ਤੇ ਗੈਰ ਸਰਕਾਰੀ ਅੱਤਵਾਦ ਨੇ ਜੀ। ਜੀ ਮਨਰਾਜ ਕੰਗ ਜੀ। ਹੈਲੋ, ਸਤਿ ਸ੍ਰੀ ਅਕਾਲ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਮੈਂ ਮਨੂੰ ਸਾਹਿਬ ਨੂੰ ਪੁੱਛਣਾ ਚਾਹਾਂ ਵੀ ਜਿੱਦਾਂ ਮਤਲਬ ਕਿ ਜਿਹੜੀ ਸਰਕਾਰ ਦਾ ਆਮ ਆਦਮੀ ਪਾਰਟੀ ਦਾ ਕਹਿੰਦੇ ਰੋਜ਼ ਹੈ, ਤੇ ਇਹਨਾਂ ਨੇ ਮਤਲਬ ਜਿਹੜੀ ਆਪਣਾ ਕੋਈ ਬਲੂ ਪ੍ਰਿੰਟ ਬਣਾਇਆ ਵੀ ਪੰਜਾਬ ਨੂੰ ਜਦੋਂ ਸਰਕਾਰ ਤੇ ਬਣਾਉਣੀ ਉਦੋਂ ਬਾਅਦ ਜਿਹੜੇ ਪੰਜਾਬ ਦੇ ਹੱਲ ਆ ਮਸਲੇ ਉਹ ਕਿਵੇਂ ਕਰਨੇ ਆ। ਜਿਵੇਂ ਇਹਨਾਂ ਨੇ ਹੁਣ ਪਿੱਛੇ ਜੇ ਉੱਤੇ, ਕਿਉਂਕਿ ਮੋਦੀ ਦੀ ਸਰਕਾਰ ਆ, ਉਹ ਤਾਂ ਬਾਦਲਾਂ ਦੀ ਆਪਣੀ ਸਰਕਾਰ ਹੋਣ ਦੇ ਨਾਤੇ ਹੀ ਇਹਨਾਂ ਨੂੰ ਪੈਸਾ ਨਹੀਂ ਦੇ ਰਹੀ। ਦਿੱਲੀ 'ਚ ਵੀ ਇਹਨਾਂ ਦਾ ਜੋ ਹੱਲ ਕਰਦੀ ਆ, ਜਿਵੇਂ ਪਿੱਛੇ ਜੇ 6000 ਕਰੋੜ ਦੇ ਕਰੀਬ ਕਿਸਾਨਾਂ ਦਾ ਇੱਕ ਵੀਕ ਲਈ ਰੋਕਿਆ, ਤੇ ਇੱਕ ਵੀਕ 'ਚ ਹੀ ਤੁਹਾਨੂੰ ਪਤਾ ਕਿਸਾਨਾਂ ਦੇ ਪੱਲੇ ਤਾਂ ਹੈ ਨਹੀਂ ਕੁਛ ਵੀ। ਜਲੂਸ ਨਹੀਂ ਹੋਇਆ। ਜੇ ਕੱਲ ਨੂੰ ਕਿਤੇ ਮਹੀਨੇ 2 ਮਹੀਨੇ ਲਈ ਸਾਰੀ ਫਸਲ ਤੇ ਪੈਸੇ ਰੋਕ ਲਏ, ਫਿਰ ਇਹ ਕੀ ਹੱਲ ਕਰਨਗੇ ਇਸ ਦਾ? ਥੈਂਕ ਯੂ। ਦੇਖੋ ਜੀ, ਹੌਲੀ ਹੌਲੀ ਅਜੇ ਸਾਹਮਣੇ ਆ ਰਹੇ ਆ ਜਿਹੜੇ ਚੋਣ ਮੈਨੀਫੈਸਟੋ ਆ, ਉਹ ਸਾਰੇ ਆ ਲੈਂਦੇ ਹੋ। ਜੇ ਤਾਂ ਇਹ ਸਾਰੇ ਆ ਗਏ ਹੋਣ ਬਾਕੀ ਪਾਰਟੀਆਂ ਦੇ ਵੀ, ਫਿਰ ਤਾਂ ਆਪਾਂ ਇਹਦੇ ਉੱਤੇ ਡਿਸਕਸ਼ਨ ਕਰਦੇ ਜਿਹੜੇ ਆ ਜੀ ਉਹ ਚੰਗੇ ਲੱਗਦੇ ਆ। ਇਹ ਉਹੀ ਹਵਾ ਦੇ ਵਿੱਚ ਗੱਲਾਂ ਹੋਣਗੀਆਂ ਜੀ। ਮੈਂ ਖਬਰਾਂ ਦੇ ਵਿੱਚ ਵੀ ਜ਼ਿਕਰ ਕੀਤਾ ਕਿ 11 ਤਰੀਕ ਦੇ ਉੱਤੇ ਮੇਰੇ ਵਰਗਿਆਂ ਦੀ ਨਿਗਾਹ ਇਸ ਪੱਖੋਂ ਨਹੀਂ ਹੋਊਗੀ ਕਿ ਉੱਥੇ ਇਕੱਠ ਕਿੰਨਾ ਹੁੰਦਾ। ਇਹ ਦੇਖਾਂਗੇ ਜੀ ਕਿ ਜਿਹੜਾ ਕਿਸਾਨਾਂ ਦੇ ਵਾਸਤੇ ਚੋਣ ਮੈਨੀਫੈਸਟੋ ਰਿਲੀਜ਼ ਕੀਤਾ ਜਾਣਾ ਉਹਦੇ ਵਿੱਚ ਕੀ ਆ, ਉਹਦੀ ਚੀਰ ਫਾੜ ਆਪਾਂ ਪੰਜਾਬੀ ਰੇਡੀਓ USA ਤੇ ਜ਼ਰੂਰ ਕਰਾਂਗੇ। ਮੈਨੀਫੈਸਟੋ ਆ ਲੈਂਦੇ ਹੋ ਜੀ, ਇਹ ਉਦੋਂ ਬਾਅਦ ਵਾਲਾ ਸਵਾਲ ਹੈ। ਹਾਂਜੀ ਬਿੰਦਰ ਤੌਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਗੱਲ ਇਸ ਤਰ੍ਹਾਂ ਮੈਂ ਕਰਨ ਲੱਗਾ ਆਪ ਪਾਰਟੀ ਦੀ ਗੱਲ। ਹੁਣ ਆਪ ਪਾਰਟੀ ਦੇ ਵਿੱਚ ਭਾਈ ਬਲਦੀਪ ਸਿੰਘ, ਡਾਕਟਰ ਦਲਜੀਤ ਸਿੰਘ, ਧਰਮਵੀਰ ਗਾਂਧੀ, ਸੁੱਚਾ ਸਿੰਘ ਛੋਟੇਪੁਰ, ਹਰਦੀਪ ਸਿੰਘ ਕਿੰਗਰਾ, ਜਸੀ ਜਸਰਾਜ, ਇੰਨੇ ਬੰਦੇ ਕੱਢ ਦਿੱਤੇ ਗਏ। ਇਹ ਮਤਲਬ ਇਹ ਬੰਦੇ ਗਲਤ ਆ ਜਾਂ ਦੁਰਗੇਸ਼ ਪਾਠਕ ਤੇ ਸੰਜੇ ਸਿੰਘ ਗਲਤ ਆ? ਇਹ ਕਿੱਥੇ ਨੁਕਸ ਕੀ ਆ ਨੁਕਸ? ਕਰਕੇ ਗੱਲ ਕੋਈ ਇੰਨੀ ਵੱਡੀ ਨਹੀਂ ਹੁੰਦੀ, ਕੱਢ ਕੇ ਪਾਰਟੀ 'ਚ 1 ਮਿੰਟ ਤੋਂ ਪਹਿਲਾਂ ਬਾਹਰ ਮਾਰਦੇ ਆ। ਬਾਹਰ ਦੇ ਲੋਕ ਸੁੱਚਾ ਸਿੰਘ ਨੂੰ ਕੱਢਣ ਦੇ ਵਿੱਚ ਬਹੁਤ ਹੀ ਜ਼ਿਆਦਾ ਗੁੱਸੇ ਵਿੱਚ ਆ। ਥੈਂਕ ਯੂ ਬਿੰਦਰ ਜੀ, ਥੈਂਕ ਯੂ। ਦੇਖੋ, ਚੰਗੇ ਬੰਦੇ ਜਿਹੜਾ ਜੀ ਉਹ ਹਰੇਕ ਪਾਰਟੀ ਦੇ ਵਿੱਚ ਹੁੰਦੇ ਆ। ਫਿਰ ਵੀ ਕੁਝ ਜਿਹੜੇ ਬੰਦੇ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ, ਉਹਦੇ ਵਿੱਚ ਕੁਝ ਵਿਅਕਤੀ ਜਿਹੜੇ ਨੇ ਜੀ ਮੈਂ ਜ਼ਰੂਰ ਕਹੂੰਗਾ ਕਿ ਉਹ ਗਲਤ ਕੱਢੇ ਗਏ ਨੇ। ਉਹ ਚਾਹੇ ਡਾਕਟਰ ਦਲਜੀਤ ਸਿੰਘ ਹੋਰੀ ਹੋਣ, ਉਹਨਾਂ ਨੇ ਸੁੱਚਾ ਸਿੰਘ ਛੋਟੇਪੁਰ ਦੇ ਖਿਲਾਫ ਹੀ ਸਟੈਂਡ ਲਿਆ ਸੀਗਾ। ਹੁਣ ਸੁੱਚਾ ਸਿੰਘ ਛੋਟੇਪੁਰ ਜਿਹੜਾ ਜੀ ਉਹ ਕੱਢਤਾ। ਦੂਜੀ ਗੱਲ, ਸੁੱਚਾ ਸਿੰਘ ਛੋਟੇਪੁਰ ਹੋਰਾਂ ਦੇ ਜੇ ਤੁਸੀਂ ਹੱਕ ਦੇ ਵਿੱਚੋਂ ਤੁਸੀਂ ਬੋਲ ਸਕਦੇ ਹੋ,
ਜਾਂ ਤੁਸੀਂ ਸਾਰਿਆਂ ਦੀ ਨੁਮਾਇੰਦਗੀ ਨਹੀਂ ਕਰ ਰਹੇ। ਦੇਖੋ ਜਿਹੜਾ ਇੱਕ ਵਿਅਕਤੀ ਜਿਹੜਾ ਕਰਪਸ਼ਨ ਦੇ ਵਿੱਚ ਜਿਹੜਾ ਫੜਿਆ ਗਿਆ, ਵੀਡੀਓ ਦੇ ਉੱਤੇ ਫੜਿਆ ਗਿਆ, ਕੀ ਅਸੀਂ ਫਿਰ ਕਰਪਸ਼ਨ ਨੂੰ ਬੜਾਵਾ ਦੇਣਾ ਚਾਹੁੰਦੇ ਆ ਕਿ ਇਹ ਸਾਰਾ ਕੁਝ ਚੱਲਦਾ ਰਹਿਣਾ ਚਾਹੀਦਾ? ਜਿਹਦੇ ਕੋਲੋਂ ਤੁਸੀਂ ਪੈਸੇ ਫੜੋਗੇ ਬਿਨਾਂ ਕਿਸੇ ਰਸੀਦ ਤੋਂ, ਬਿਨਾਂ ਕਿਸੇ ਹਿਸਾਬ ਕਿਤਾਬ ਤੋਂ, ਇਹਦਾ ਮਤਲਬ ਕੱਲ੍ਹ ਨੂੰ ਤੁਸੀਂ ਜੇ ਸਰਕਾਰ ਬਣਦੀ ਆ ਉਹਦਾ ਕੋਈ ਗਲਤ ਫਲਤ ਕੰਮ ਵੀ ਜਿਹੜਾ ਜੀ ਉਹ ਕਰਵਾਓਗੇ। ਉਹਨੂੰ ਹੀ ਤਾਂ ਰੋਕਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਨੇ। ਤੁਸੀਂ ਡਾਕਟਰ ਦਲਜੀਤ ਸਿੰਘ ਹੋਰਾਂ ਦਾ ਜ਼ਿਕਰ ਕੀਤਾ, ਡਾਕਟਰ ਧਰਮਵੀਰ ਗਾਂਧੀ ਹੋਰਾਂ ਦਾ ਜਿਹੜਾ ਜੀ ਉਹ ਜ਼ਿਕਰ ਕੀਤਾ। ਇਹ ਕੁਝ ਬੰਦੇ ਹੈਗੇ ਨੇ ਜੀ ਜਿਨ੍ਹਾਂ ਦੇ ਉੱਤੇ ਗਲਤ ਸਟੈਂਡ ਜਿਹੜਾ ਜੀ ਉਹ ਪਾਰਟੀ ਨੇ ਲਿਆ ਹੈ। ਇਹਦੇ ਉੱਤੇ ਮੁੜ ਕੇ ਵਿਚਾਰ ਜਿਹੜਾ ਹੋਣਾ ਚਾਹੀਦਾ। ਕੁਝ ਜਿਹੜੇ ਉਂਝ ਹੀ ਜ਼ਿਆਦਾ ਬੋਲੀ ਜਾ ਰਹੇ ਨੇ। ਦੇਖੋ ਪਾਰਟੀਆਂ ਜਿਹੜੀਆਂ ਕੋਈ ਵੀ ਨੇ ਉਹ ਚੱਲਦੀਆਂ ਤਾਂ ਸਿਸਟਮ ਦੇ ਤਹਿਤ ਹੀ ਨੇ ਨਾ। ਕਿਸੇ ਇੱਕ ਪਾਰਟੀ ਨੇ ਤਾਂ ਕੱਢੇ ਨਹੀਂ, ਹੋਰ ਵੀ ਪਾਰਟੀਆਂ ਹੈਗੀਆਂ ਨੇ ਜਿਹੜੀਆਂ ਉਹ ਕੱਢਦੀਆਂ ਰਹੀਆਂ ਨੇ। ਇਹ ਆਉਣ ਜਾਣ ਤਾਂ ਜਿਹੜਾ ਜੀ ਸਿਆਸੀ ਤੌਰ ਦੇ ਉੱਤੇ ਚੱਲਦਾ ਹੀ ਰਹਿੰਦਾ। ਚੋਣਾਂ ਦੇ ਟਾਈਮ ਦੇ ਉੱਤੇ ਕੁਝ ਜ਼ਿਆਦਾ ਚੱਲਦਾ ਰਹਿੰਦਾ ਜੀ। ਬਿਲਕੁਲ ਜੀ। ਸਾਰੇ ਸਰੋਤਿਆਂ ਨੂੰ ਮੈਂ ਦੱਸਦਾ ਕਿ ਪਤਾ ਨਹੀਂ ਵੀ ਅੱਜ ਬੰਦਾ ਇਸ ਪਾਰਟੀ ਦੇ ਵਿੱਚ ਤੇ ਕੱਲ੍ਹ ਨੂੰ ਉਹਨੇ ਕਿਸ ਪਾਰਟੀ ਦੇ ਵਿੱਚ ਹੋਣਾ। ਹਜੇ ਵੇਟ ਕਰੋ ਜਦੋਂ ਪੱਕੇ ਉਹ ਕਿਸੇ ਨਾ ਕਿਸੇ ਪਾਰਟੀ ਦੇ ਵਿੱਚ ਸਥਾਈ ਤੌਰ ਤੇ ਜਾਂਦੇ। ਰਜਿੰਦਰ ਵਾਸੀ ਜੀ, ਮੇਰਾ ਕੁਐਸਚਨ ਹੈ ਜੀ ਭਗਵੰਤ ਮਾਨ ਤੇ। ਭਗਵੰਤ ਮਾਨ ਦਾ ਜੀ ਸਿੱਖਾਂ ਨੇ ਪੁਤਲਾ ਸਾੜਿਆ, ਉਹਦੇ ਸਿਰ ਦੇ ਉੱਤੇ ਕੇਸਰੀ ਪਾਰਟੀ ਬਣੀ ਗਈ ਤੇ ਫਿਰ ਉਹਦੇ ਜੁੱਤੀਆਂ ਮਾਰੀਆਂ, ਫਿਰ ਉਹਨੂੰ ਚਲਾਇਆ ਗਿਆ। ਥੈਂਕ ਯੂ ਜੀ। ਦੇਖੋ ਜੀ ਇਹ ਜਿਹੜੇ ਆ ਪੁਤਲੇ ਜਿਹੜਾ ਸਾੜਨ ਵਾਲਾ ਮਾਮਲਾ ਹੈ, ਐਕਚੁਅਲੀ ਤੁਹਾਡਾ ਪੁਆਇੰਟ ਬੜਾ ਸੈਂਸਿਟਿਵ ਹੈ ਜੀ। ਇਹਦੇ ਉੱਤੇ ਗੌਰ ਜ਼ਰੂਰ ਕਰਨੀ ਚਾਹੀਦੀ ਹੈ। ਮੈਂ ਤਾਂ ਨਹੀਂ ਕਹਿੰਦਾ ਕਿ ਪੁਤਲੇ ਸਾੜਨ ਵਾਲਿਆਂ ਦੇ ਉੱਤੇ ਕੋਈ ਪਾਬੰਦੀ ਲੱਗ ਜਾਣੀ ਚਾਹੀਦੀ ਆ। ਉਹਨਾਂ ਨੂੰ ਆਪਣਾ ਹੱਕ ਹੈ ਜੀ ਪੂਰਾ ਕਿ ਉਹ ਆਪਣਾ ਰੋਸ ਪ੍ਰਦਰਸ਼ਨ ਜਿਹੜਾ ਜੀ ਉਹ ਕਰ ਸਕਦੇ ਨੇ। ਪਰ ਜਿਹੜਾ ਤੁਹਾਡਾ ਪੁਆਇੰਟ ਹੈ ਜੀ ਬਹੁਤ ਵੈਲਿਡ ਪੁਆਇੰਟ ਹੈ ਜੀ। ਇਹਦੇ ਉੱਤੇ ਗੌਰ ਜ਼ਰੂਰ ਹੋਣੀ ਚਾਹੀਦੀ ਹੈ। ਇਹ ਪੁਆਇੰਟ ਉੱਭਰਨਾ ਚਾਹੀਦਾ ਜੀ। ਹਾਂਜੀ, ਸਾਡੇ ਨਾਲ ਜੁੜੇ ਨੇ ਅਵਤਾਰ ਸਿੰਘ ਪੰਨੂ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਮੈਂ ਭੈਣ ਜੀ ਪੁੱਛਣਾ ਚਾਹੁੰਦਾ ਪੰਨੂ ਸਾਹਿਬ ਕੋਲੋਂ ਵੀ ਜਿਸ ਤਰ੍ਹਾਂ ਆਪਣੇ ਗਾਂਧੀ ਸਾਹਿਬ ਤੇ ਖਾਲਸਾ ਸਾਹਿਬ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਬੜੀ ਗਲਤ ਪਾਰਟੀ ਹੈ। ਜਦੋਂ ਕੋਈ ਬੱਚਾ ਆਪਣੀ ਮਾਂ ਨੂੰ ਗਲਤ ਸਮਝਦਾ ਹੈ ਤੇ ਉਹ ਫਿਰ ਉਸ ਮਾਂ ਨੂੰ ਸੰਬੰਧ ਤੋੜ ਲੈਂਦਾ ਹੈ ਤੇ ਉਸ ਘਰ ਨੂੰ ਨਾਤਾ ਤੋੜ ਲੈਂਦਾ ਹੈ। ਕੀ ਇਹ ਹੁਣ ਆਮ ਆਦਮੀ ਪਾਰਟੀ ਤੇ MP ਤੋਂ ਅਸਤੀਫਾ ਦੇ ਕੇ ਇੰਡੀਪੈਂਡੈਂਟ ਤੌਰ ਤੇ MA ਦਾ ਇਲੈਕਸ਼ਨ ਲੜਨਗੇ? ਥੈਂਕ ਯੂ ਜੀ। ਦੇਖੋ ਜੀ ਬਣਦਾ ਤਾਂ ਇਹੀ ਆ ਕਿ ਜਾਂ ਤਾਂ ਉਹ ਮੈਂਬਰ ਪਾਰਲੀਮੈਂਟ ਦੀ ਚੋਣ ਲੜਨ ਜਾਂ ਫਿਰ ਉਹ MLA ਦੀ ਚੋਣ ਲੜਨ, ਜਾਂ ਤਾਂ ਖੁੱਲ੍ਹ ਕੇ ਸਾਹਮਣੇ ਆਉਣ, ਖੁੱਲ੍ਹ ਕੇ ਨੱਚਣ ਡਾਕਟਰ ਗਾਂਧੀ ਹੋਰੀ। ਤੇ ਨਾਲੇ ਜਿੰਨੀ ਇੱਕ ਸਪੋਰਟ ਉਹਨਾਂ ਨੂੰ ਮਿਲਦੀ ਆ ਫਿਰ ਉਹ ਵੀ ਪਤਾ ਲੱਗ ਜੂ। ਉਹ ਆਪਣੀ ਮੈਂਬਰ ਪਾਰਲੀਮੈਂਟ ਦੀ ਜਿਹੜੀ ਸੀਟ ਆ ਜੀ ਉਹ ਵੀ ਕਾਇਮ ਰੱਖਣਾ ਚਾਹੁੰਦੇ ਨੇ। ਉਹ ਨਹੀਂ ਚਾਹੁੰਦੇ ਕਿ ਉਹ ਜਾਵੇ, ਕਿਉਂਕਿ ਜੇ ਉਹ ਪਾਰਟੀ ਵੱਖਰੀ ਬਣਾਉਂਦੇ ਨੇ ਜਾਂ ਆਪ ਛੱਡਦੇ ਨੇ ਪਾਰਟੀ ਤੇ ਇਹ ਉਹਨਾਂ ਦੀ ਮੈਂਬਰੀ ਜਿਹੜੀ ਆ ਜੀ ਉਹ ਚਲੇ ਜਾਂਦੀ ਹੈ। ਜੇ ਪਾਰਟੀ ਕੱਢਦੀ ਆ ਉਹਨਾਂ ਨੂੰ ਫਿਰ ਉਹਨਾਂ ਦੀ ਮੈਂਬਰੀ ਜਿਹੜੀ ਆ ਜੀ ਉਹ ਕਾਇਮ ਰਹੂਗੀ। ਉਹ ਇਸ ਆਸ ਦੇ ਵਿੱਚ ਨੇ ਕਿ ਪਾਰਟੀ ਉਹਨਾਂ ਨੂੰ ਕੱਢ ਦੇਵੇ ਤੇ ਉਹ ਕਮ ਸੇ ਕਮ 5 ਸਾਲ ਦੀ ਜਿਹੜੀ ਟਰਮ ਹੈ ਜੀ ਉਹ ਆਪਣੀ ਮੈਂਬਰ ਪਾਰਲੀਮੈਂਟ ਦੀ ਪੂਰੀ ਕਰਨ। ਜੇ ਉਹ ਪੰਜਾਬ ਦੇ ਵਾਸਤੇ ਚੰਗਾ ਸੋਚਦੇ ਹੋਣਗੇ, ਚੰਗਾ ਸੋਚਦੇ ਵੀ ਨੇ, ਇਹਦੇ ਵਿੱਚ ਵੀ ਕੋਈ ਦੋ ਰਾਵਾਂ ਨਹੀਂ। ਉਹ ਉਹਨਾਂ ਦੇ ਵਿੱਚੋਂ ਨਹੀਂ ਹੈਗੇ ਜਿਹੜੇ ਕਰਪਟ ਲੋਕ ਨੇ, ਉਹ ਕਰਪਟ ਨਹੀਂ ਹੈਗੇ। ਪਰ ਉਹਨਾਂ ਨੂੰ ਇਹ ਸਾਰਾ ਕੁਝ ਜਿਹੜਾ ਜੀ ਛੱਡ ਕੇ ਜਿਹੜਾ ਨੰਗੇ ਧੜਾ ਕੇ ਜਿਹੜਾ ਜੀ ਉਹ ਖੜਾਉਣਾ ਚਾਹੀਦਾ ਹੈ ਕਿ ਮੈਂ ਛੱਡ ਕੇ ਹੁਣ ਦੁਬਾਰਾ ਲੋਕਾਂ ਤੋਂ ਜਿਹੜਾ ਜੀ ਉਹ ਫਤਵਾ ਲਊਂਗਾ। ਫਿਰ ਲੋਕ ਜੋ ਫਤਵਾ ਦੇ ਦੇਣ ਉਹ ਸਾਰਿਆਂ ਨੂੰ ਮਨਜ਼ੂਰ ਹੋਣਾ ਚਾਹੀਦਾ ਜੀ। ਜੀ ਸਾਡੇ ਨਾਲ ਜੁੜੇ ਨੇ ਆਸਟ੍ਰੇਲੀਆ ਤੋਂ ਗੁਰਸੇਵਕ ਸਿੰਘ ਜੀ। ਸਤਿ ਸ਼੍ਰੀ ਅਕਾਲ ਪੰਨੂ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਪੰਨੂ ਜੀ ਤੁਹਾਨੂੰ ਆ ਕਿ ਜਿੱਦਾਂ ਤੁਸੀਂ ਏਡੀ ਜ਼ੋਰ ਸ਼ੋਰ ਨਾਲ ਜਿਹੜੀ ਗੱਲਬਾਤ ਹੁੰਦੀ ਹੈ ਕਰਦੇ ਜੇ, ਜਿਹੜੇ ਲੋਕ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣਾ ਨਾਲ ਪੱਤਰਕਾਰ ਗੱਲਬਾਤ ਕਰਦੇ ਆ, ਕਿਉਂ ਨਹੀਂ ਉਹ ਜਿਹੜੀਆਂ ਗੱਲਾਂ ਤੇ ਪਹਿਲੋਂ ਸਟੈਂਡ ਲੈਂਦੇ ਰਹੇ ਉਹਨਾਂ ਗੱਲਾਂ ਤੇ ਕਿਉਂ ਨਹੀਂ ਕਦੀ ਵੀ ਕੋਈ ਸਵਾਲ ਪੁੱਛਦੇ? ਕਿਉਂ ਅੱਜ ਵਾਲੀਆਂ ਗੱਲਾਂ ਹੀ ਜੀ ਫਲਾਣੇ ਨਿਆਂ ਕਰਤਾ, ਟਰਸਾਣੇ ਨਿਆਂ ਕਰਤਾ, ਜਿਹੜੀਆਂ ਗੱਲਾਂ ਉਹ ਕਰਦੇ ਰਹੇ ਉਹਨਾਂ ਤੇ ਕਿਉਂ ਨਹੀਂ ਕਦੀ ਵੀ ਕੋਈ ਪੱਤਰਕਾਰ ਸਵਾਲ ਪੁੱਛਦਾ? ਮਿਹਰਬਾਨੀ। ਥੈਂਕ ਯੂ ਜੀ। ਪੁੱਛਦੇ ਨੇ ਜੀ, ਪੁੱਛਦੇ ਨੇ। ਪੁੱਛਣ ਵਾਲੇ ਜਿਹੜੇ ਉਹ ਹੈਗੇ ਨੇ ਪੱਤਰਕਾਰ, ਇੱਦਾਂ ਨਹੀਂ ਹੈਗਾ ਕਿ ਬਿਲਕੁਲ ਜਿਹੜਾ ਜੀ ਉਹ ਸਵਾਲ ਨਹੀਂ ਕਰਦੇ। ਤਾਂ ਹੀ ਤਾਂ ਜਿਹੜੇ ਮਿੰਟੂ ਹੋਰਾਂ ਨੇ ਸਵਾਲ ਪੁੱਛਿਆ ਸੀਗਾ ਉਹਨਾਂ ਨੂੰ ਉਹਦੇ ਤੋਂ ਉਹ ਖਿਜੇ ਵੀ ਨੇ ਨਾ ਕਿ ਮੈਂ ਤਾਂ ਅਖਬਾਰਾਂ ਪੜ੍ਹਨੀਆਂ ਹੀ ਛੱਡ ਦੇਣੀਆਂ ਨੇ। ਸਵਾਲ ਕਰਨ ਵਾਲੇ ਹੈਗੇ ਨੇ ਪੱਤਰਕਾਰ ਜੀ, ਉਹ ਇੱਦਾਂ ਨਹੀਂ ਹੈਗਾ ਕਿ ਬਿਲਕੁਲ ਨਹੀਂ ਕਰਦੇ। ਹਾਂ, ਇੱਕ ਤਾਂ ਚਾਪਲੂਸੀ ਬਹੁਤ ਹੈ, ਦੂਜੀ
ਕਾਊਂਟਰ ਕੁਐਸਚਨ ਜਿਹੜਾ ਜੀ ਉਹ ਨਹੀਂ ਕਰਨ ਦਿੱਤਾ ਜਾਂਦਾ। ਜਿੰਨੀ ਦੇਰ ਤੱਕ ਕਾਊਂਟਰ ਕੁਐਸਚਨ ਦੀ ਤੁਹਾਡੇ ਕੋਲੇ ਆਪਸ਼ਨ ਨਾ ਹੋਵੇ ਉਨੀ ਦੇਰ ਤੱਕ ਸਾਹਮਣੇ ਵਾਲੇ ਨੂੰ ਜਿਹੜਾ ਜੀ ਉਹਦੀ ਅਸਲੀਅਤ ਜਿਹੜੀ ਆ ਉਹ ਲੋਕਾਂ ਦੇ ਸਾਹਮਣੇ ਨਹੀਂ ਲਿਆਂਦੀ ਜਾ ਸਕਦੀ। ਕਹਿ ਦਿੱਤਾ ਜਾਂਦਾ ਜੀ ਇੱਕ ਸਵਾਲ ਪੁੱਛਣਾ, ਤੁਸੀਂ ਇੱਕ ਤੋਂ ਵੱਧ ਨਹੀਂ ਪੁੱਛਣਾ। ਹੁਣ ਇਹ ਕੋਰਿਲੇਟਡ ਹੁੰਦੇ ਆ ਜੀ ਜਿਹੜੇ ਸਵਾਲ ਨੇ, ਇੱਕ ਸਵਾਲ ਦਾ ਜਿਹੜਾ ਜਵਾਬ ਦੇਣਾ, ਜਵਾਬ ਦੇ ਵਿੱਚੋਂ ਪੱਤਰਕਾਰ ਨੇ ਅਗਲਾ ਸਵਾਲ ਜਿਹੜਾ ਜੀ ਉਹ ਕਰਨਾ ਹੁੰਦਾ। ਇਹ ਤਾਂ ਹੀ ਸੰਭਵ ਹੋ ਸਕਦਾ ਜੇ ਜਿਹੜਾ ਜੀ ਇਹ ਕਿਹਾ ਜਾਵੇ ਵੀ ਠੀਕ ਹੈ ਇੱਕ ਪੱਤਰਕਾਰ ਘੱਟੋ ਘੱਟ 4 ਸਵਾਲ ਪੁੱਛੇ ਜੀ, ਫਿਰ ਸਿਚੁਏਸ਼ਨ ਜਿਹੜੀ ਉਹ ਬੜੀ ਡਿਫਰੈਂਟ ਹੋਊਗੀ। ਪੋਲੀਟੀਸ਼ੀਅਨਾਂ ਨੂੰ ਇਹ ਪਤਾ, ਇਸੇ ਕਰਕੇ ਉਹ ਜਿਹੜੀ ਪਾਬੰਦੀ ਲਾਉਂਦੇ ਨੇ ਕਿ ਇੱਕ ਸਵਾਲ ਕਰਨਾ। ਉਹਨਾਂ ਨੂੰ ਪਤਾ ਕਿ ਇਹ ਰੁਲ ਜਾਣੀ ਹੈ ਦੀ ਗੱਲ। ਪਰ ਇੱਦਾਂ ਜ਼ਰੂਰ ਹੈ ਜੀ ਕਿ ਇਹ ਨਹੀਂ ਕਿਹਾ ਜਾ ਸਕਦਾ ਕਿ ਬਿਲਕੁਲ ਪੱਤਰਕਾਰ ਨਹੀਂ ਪੁੱਛਦੇ। ਹਾਂ, ਚਾਪਲੂਸੀ ਭਾਰੂ ਆ, ਇਹ ਅਸਲੀਅਤ ਹੈ। ਬਿਲਕੁਲ, ਜਿਸ ਤਰ੍ਹਾਂ ਪੰਨੂ ਸਾਹਿਬ ਨੇ ਕਿਹਾ ਆ ਕਿ ਸਵਾਲ ਪੁੱਛਦੇ ਆ ਜੀ। ਤੁਸੀਂ ਸਾਡੇ ਪੰਜਾਬੀ ਰੇਡੀਓ USA ਦੀ ਫੇਸਬੁੱਕ ਤੇ ਜਾ ਕੇ ਦੇਖ ਲਿਓ। ਮਿੰਟੂ ਗੁਰਸਰੀਆ ਨੇ ਸਵਾਲ ਪੁੱਛਿਆ ਸੀ ਤੇ ਬਾਦਲ ਸਾਹਿਬ ਦਾ ਜਵਾਬ ਵੀ ਸੁਣ ਲਾਇਓ ਜੀ, ਉੱਥੇ ਪਿਆ ਹੋਇਆ ਆ। ਸਾਡੇ ਨਾਲ ਅੱਗੇ ਜੁੜੇ ਹੋਏ ਨੇ ਜੀ ਔਰੇਗਨ ਤੋਂ ਬਲਵਿੰਦਰ ਸਿੰਘ। ਸਤਿ ਸ਼੍ਰੀ ਅਕਾਲ ਜੀ, ਬਲਵਿੰਦਰ ਸਿੰਘ ਬੋਲ ਰਿਹਾ। ਸਤਿ ਸ਼੍ਰੀ ਅਕਾਲ ਜੀ। ਹਾਂ, ਮੈਂ ਇਹ ਪੰਨੂ ਸਾਹਿਬ ਨੂੰ ਪੁੱਛਣਾ ਚਾਹੁੰਦਾ ਵੀ ਅੱਜ ਤੱਕ ਜਿਹੜਾ SYL ਦਾ ਮੁੱਦਾ ਉਲਝਾਇਆ ਹੋਇਆ ਦੋਵਾਂ ਪਾਰਟੀਆਂ ਨੇ, ਇਹ ਸਿੱਧਾ ਦੱਸਣ ਪਲੀਜ਼ ਬਈ ਇਹ ਸ਼ੁਰੂ ਕਿੰਨੇ ਕਰਾਇਆ ਤੇ ਇਹਦੇ ਆਪੋਜੀਸ਼ਨ ਕੌਣ ਕੌਣ ਸੀਗੇ। ਪੁਰਾਣੇ ਲੋਕ ਸਭ ਜਾਣਦੇ ਆ, ਨਵੀਂ ਪਨੀਰੀ ਨੂੰ ਨਹੀਂ ਪਤਾ। ਇਸ ਕਰਕੇ ਇਹਨੂੰ ਇੱਕ ਲਾਈਨ 'ਚ ਜਵਾਬ ਦੇਣ ਵੀ ਕਸੂਰ ਕਿਹਦਾ ਆ। ਥੈਂਕ ਯੂ ਜੀ, ਥੈਂਕ ਯੂ। ਦੋਨਾਂ ਪਾਰਟੀਆਂ ਦਾ ਜੀ 100% ਇਹ ਮਿਲ ਕੇ ਖੇਡ ਜਿਹੜੀ ਆ ਜੀ ਉਹ ਖੇਡੀ ਗਈ ਆ। ਇਹਦੇ ਵਿੱਚ ਨਾ ਕੈਪਟਨ ਅਮਰਿੰਦਰ ਸਿੰਘ ਹੁਰੀ ਬਰੀ ਕੀਤੇ ਜਾ ਸਕਦੇ ਨੇ, ਨਾ ਪ੍ਰਕਾਸ਼ ਸਿੰਘ ਬਾਦਲ ਹੁਰੀ ਜਿਹੜੇ ਜੀ ਉਹ ਬਰੀ ਕੀਤੇ ਜਾ ਸਕਦੇ ਨੇ। ਉਹਨਾਂ ਨੇ ਚੌਧਰੀ ਦੇਵੀ ਲਾਲ ਹੋਰਾਂ ਦੇ ਨਾਲ ਮਿਲ ਕੇ ਇਹ ਸਾਰੀ ਜਿਹੜੀ ਆ ਜੀ ਉਹ ਸਾਜ਼ਿਸ਼ ਕੀਤੀ ਆ। ਪੰਜਾਬ ਦੇ ਨਾਲ ਹੁੰਦੀਆਂ ਹੀ ਸਾਜ਼ਿਸ਼ਾਂ ਰਹੀਆਂ ਨੇ ਜੀ। ਮਹਿੰਦਰ ਸਿੰਘ ਜੀ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ ਜੀ। ਮੈਂ ਮਹਿੰਦਰ ਸਿੰਘ ਬੋਲਦਾ ਪੰਨੂ ਦਾ ਸਵਾਲ ਪੁੱਛਣ ਵਾਸਤੇ। ਕੁਛ ਅਲੱਗ ਹੈ, ਓਲੰਪਿਕ ਬਾਰੇ ਪੁੱਛਦਾ ਮੈਂ ਜੀ। ਅੱਛਾ ਪੰਨੂ ਸਾਹਿਬ ਜੀ, ਇੱਕ ਜਮੈਕਾ 30 ਲੱਖ ਆਬਾਦੀ ਵਾਲਾ ਛੋਟਾ ਜਿਹਾ ਦੇਸ਼ ਆ, ਉੱਥੇ 29 ਦੁਨੀਆ ਦੇ ਸਭ ਤੋਂ ਜ਼ਿਆਦਾ ਦੌੜਨ ਵਾਲੇ ਉੱਥੇ 29 ਦੌੜਾ ਗਿਆ, ਜਿਨ੍ਹਾਂ ਦਾ ਹੀਰੋ ਉਹ ਉਸੈਨ ਬੋਲਟ ਆ। ਉਹਨੇ ਪਿੱਛੇ ਓਲੰਪਿਕ 9 ਪਦਕ ਜਿੱਤੇ ਆ। ਹਿੰਦੁਸਤਾਨ 131 ਕਰੋੜ ਵਾਲੀ ਆਬਾਦੀ ਆ, ਜਿਹਨੇ ਅੱਜ ਤੱਕ ਓਲੰਪਿਕ ਵਿੱਚ 8 ਹਾਕੀ ਚੋਂ 1 ਬਿੰਦਾਂ ਨੇ ਤੇ ਬਾਕੀ ਕੁੱਲ 28 ਜਿੱਤੇ ਆ। ਤੇ ਅਮਰੀਕਾ ਨੇ ਅੱਜ ਤੱਕ ਓਲੰਪਿਕ ਦੇ ਖਿਡਾਰੀਆਂ ਨੇ 2500 ਜਿਹੜੇ ਪਦਕ ਜਿੱਤੇ ਆ, ਜਿਸ ਦੇਸ਼ ਵਿੱਚ ਕੋਈ ਵੀ ਖੇਲ ਮੰਤਰਾਲੇ ਨਹੀਂ ਹੈ ਅਮਰੀਕਾ ਵਿੱਚ। ਜਦੋਂ ਵੀ ਹਿੰਦੁਸਤਾਨ ਵਿੱਚ ਖੇਲ ਮੰਤਰੀ ਉਹਨਾਂ ਦੇ ਰਾਜਨੀਤੀ ਬੈਠੇ ਆ, ਆਈਪੀਐਸ ਸੰਘ ਆ, ਹਾਕੀ ਸੰਘ ਆ ਗਿਆ, ਐਥਲੈਟਿਕਸ ਸੰਘ ਆ ਗਿਆ, ਪਤਾ ਹੀ ਨਹੀਂ ਅਣਗਿਣਤ ਆ। ਫਿਰ ਇਹ 2 ਜਿਹੜੇ ਹੁਣ ਜਿੱਤੇ ਆ, ਇਹ ਕੀ ਕਰ ਰਹੇ ਆ, ਕਿਉਂ ਆ, ਇਹਦੇ ਬਾਰੇ ਦੱਸੋਗੇ ਕੁਛ? ਥੈਂਕ ਯੂ ਜੀ। ਇਹ ਸਾਡੇ ਨਾਲ ਬਹੁਤ ਵੱਡਾ ਡਿਸਕ੍ਰਿਮੀਨੇਸ਼ਨ ਕਰ ਰਹੇ ਆ ਜੀ, ਓਲੰਪਿਕ ਵਾਲੇ ਵੀ ਤੇ ਦੂਜੀਆਂ ਖੇਡਾਂ ਵਾਲੇ ਵੀ। ਜਿਹੜੀਆਂ ਸਾਡੀਆਂ ਅਸਲ ਖੇਡਾਂ ਨੇ ਉਹਨਾਂ ਨੂੰ ਸ਼ਾਮਿਲ ਕਰਨਾ ਜੀ, ਫਿਰ ਸਾਡੇ ਕੋਲ ਜਿੱਤ ਕੇ ਦਿਖਾਉਣ। ਇਹ ਉਹ ਕਰਪਸ਼ਨ ਵਾਲੀਆਂ ਖੇਡਾਂ ਨੇ ਜੀ, ਉਹ ਸ਼ਾਮਿਲ ਕਰਨ। ਉਹ ਇੱਕ ਦੂਜੇ ਦੀਆਂ ਜੜ੍ਹਾਂ ਵੱਢਣ ਵਾਲੀਆਂ ਜਿਹੜੀਆਂ ਜੀ ਉਹ ਖੇਡਾਂ ਸ਼ਾਮਿਲ ਕਰਨ। ਦੂਜੀਆਂ ਸਿਆਸੀ ਪਾਰਟੀਆਂ ਨੂੰ ਥੱਲੇ ਕਿਵੇਂ ਲਾਉਣਾ ਡਰਟੀ ਚੀਜ਼ਾਂ ਦੇ ਨਾਲ, ਉਹ ਖੇਡਾਂ ਜਿਹੜੀਆਂ ਜੀ ਉਹ ਸ਼ਾਮਿਲ ਕਰਨ। ਸਕੈਂਡਲ ਜਿਹੜੇ ਨੇ ਉਹ ਸ਼ਾਮਿਲ ਕਰਨ। ਫਿਰ ਅਮਰੀਕਾ ਕੀ ਅਸੀਂ ਕਿਸੇ ਵੀ ਮੁਲਕ ਨੂੰ ਪਿੱਛੇ ਛੱਡ ਦਿਆਂਗੇ ਜੀ। ਜੀ ਜੀ, ਸਾਡੇ ਨਾਲ ਜੁੜੇ ਨੇ ਅਜੀਤ ਸਿੰਘ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਅਜੀਤ ਸਿੰਘ ਬੇਨਤੀ ਕਰ ਰਿਹਾ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਰੀਆਂ 2 ਬੇਨਤੀਆਂ ਨੇ। ਪਹਿਲੀ ਮੇਰੀ ਬੇਨਤੀ ਹੈਗੀ ਆ ਕਿ ਬਾਦਲ ਸਰਕਾਰ ਇਹ ਸਮਝਦੀ ਆ ਵੀ ਅਸੀਂ ਗਾਂ ਸਾਰਾ ਸਰਕਾਰ 'ਚ ਰਹਿਣਾ ਹੈ, ਆਪੋਜੀਸ਼ਨ ਨੂੰ ਜੁੱਤੀਆਂ ਮਾਰ ਮਾਰ ਕੇ ਜਾਂ ਜਿੰਨੇ ਵੀ ਮੁਲਾਜ਼ਮ ਹੈਗੇ ਆ ਜੋ ਵੀ ਇਹਨਾਂ ਦੇ ਖਿਲਾਫ ਕੋਈ ਪ੍ਰੋਟੈਸਟ ਕਰਦੇ ਆ ਉਹਨਾਂ ਨੂੰ ਡਾਂਗਾ ਫੇਰਦੇ ਹੈਗੇ ਆ। ਪੁਲਿਸ ਕਿਸੇ ਦੀ ਸਹਾਇਤਾ ਨਹੀਂ ਕਰਦੀ। ਜੇ ਕਰਨ ਲੱਥ ਗਏ ਤਾਂ ਇਹਨਾਂ ਦੇ ਖਿਲਾਫ ਉਹ ਪੁਲਿਸ ਕਰੇਗੀ। ਥੈਂਕ ਯੂ ਜੀ। ਜੀ ਦੇਖੋ, ਇਉਂ ਹੈ ਕਿ ਜਿਹੜਾ ਸੱਤਾ ਹੁੰਦੀ ਆ ਨਾ, ਜਿਹੜਾ ਰਾਜ ਹੁੰਦਾ, ਉਹਦਾ ਨਸ਼ਾ ਬਹੁਤ ਵੱਡੀ ਜਿਹੜੀ ਉਹ ਚੀਜ਼ ਹੈ। ਜਿਹੜੇ ਲੋਕ ਸੱਤਾ ਦੇ ਵਿੱਚ ਰਹਿੰਦੇ ਆ, ਧਰਤੀ ਤੋਂ ਪੈਰ ਨਹੀਂ ਛੱਡਦੇ, ਉਹ ਲੋਕ ਜਿਹੜੇ ਨੇ ਜੀ ਲੋਕਾਂ ਦੇ ਦਿਲਾਂ ਦੇ ਉੱਤੇ ਰਾਜ ਕਰਦੇ ਨੇ। ਬੇਸ਼ੱਕ ਕੋਈ ਪੋਲੀਟੀਕਲ ਅਹੁਦਾ ਮੈਂ ਇਸ ਪੱਖੋਂ ਨਹੀਂ ਕਿ ਉਹ ਜਿਹੜੇ ਰਹੇ ਨੇ ਜੀ ਸਾਡੇ ਰਾਸ਼ਟਰਪਤੀ ਮਾਨਯੋਗ ਅਬਦੁਲ ਕਲਾਮ ਹੋਰੀ, ਉਹੋ ਜਿਹੇ ਲੋਕ ਜਿਹੜੇ ਆ ਜੀ ਉਹ ਕਿੰਨੇ ਰਹਿ ਗਏ ਜਿਨ੍ਹਾਂ ਨੇ ਰਾਸ਼ਟਰਪਤੀ ਰਹਿੰਦਿਆਂ ਹੋਇਆਂ ਵੀ ਧਰਤੀ ਤੋਂ ਪੈਰ ਨਹੀਂ ਛੱਡੇ। ਇਹ ਧਰਤੀ ਤੋਂ ਜਿਹੜਾ ਜੀ ਉਹ ਪੈਰ ਛੱਡਣ ਵਾਲੇ ਲੋਕ ਨੇ। ਜਿਹੜਾ ਰਾਜਾ ਹੁੰਦਾ ਨਾ, ਜਿਹਦੇ ਕੋਲੇ ਸੱਤਾ ਹੁੰਦੀ ਆ, ਉਹ ਇਹੀ ਸੋਚਦਾ ਆ ਕਿ ਮੇਰਾ ਰਾਜ ਤਾਂ ਜਿਹੜਾ ਜੀ ਉਹ ਫਾਰਐਵਰ ਹੈ। ਸਿਕੰਦਰ ਵੀ ਇਹੀ ਸੋਚਦਾ ਸੀਗਾ ਜੀ ਕਿ ਦੁਨੀਆ ਮੇਰੀ ਜਿੱਤੀ ਹੋਈ ਆ, ਮੈਂ ਕਿਹੜਾ ਦੁਨੀਆ ਤੋਂ ਜਾਣਾ ਆ। ਪਰ ਉਹਦੀ ਮਿਸਾਲ ਇਸ ਕਰਕੇ ਦਿੱਤੀ ਜਾਂਦੀ ਹੈ ਜੀ ਕਿ ਉਹ ਵਿਸ਼ਵ ਜੇਤੂ ਸੀਗਾ।
ਇਹ ਤਾਂ ਇੱਕ ਸੂਬੇ ਦੀ ਜਿਹੜੀ ਆ ਜੀ ਉਹ ਛੋਟੀ ਜੀ ਗੱਲ ਹੈ। ਪਤਾ ਨਹੀਂ ਇਹ ਕਿਉਂ ਜਿਹੜਾ ਜੀ ਰਾਜੇ ਜਿਹੜੇ ਨੇ ਨਾ ਉਹ ਭੁੱਲ ਜਾਂਦੇ ਨੇ ਇਹ ਗੱਲ ਕਿ ਜਿਨ੍ਹਾਂ ਲੋਕਾਂ ਨੇ ਉਹਨਾਂ ਨੂੰ ਸੱਤਾ ਤੱਕ ਪਹੁੰਚਾਇਆ ਹੁੰਦਾ ਉਹ ਕੁਝ ਇਸ ਤਰੀਕੇ ਨਾਲ ਉਹਨਾਂ ਦੇ ਪੇਸ਼ ਆਉਂਦੇ ਨੇ ਕਿ ਮਾਂ ਨੇ ਪੁੱਛਿਆ ਸੀਗਾ ਪੁੱਤ ਨੂੰ ਵੀ ਪੁੱਤ ਜੇ ਪੁਲਿਸ ਵਾਲਾ ਬਣ ਗਿਆ ਤੇ ਪਹਿਲਾ ਕੰਮ ਕੀ ਕਰੂੰਗਾ, ਕਹਿੰਦਾ ਮਾਂ ਪਹਿਲਾਂ ਪੁੜੇ ਤੇੜੇ ਭੰਨੂਗਾ ਜੀ। ਸੋ ਇਹ ਜਿਹੜੇ ਰਾਜੇ ਨੇ ਇਹ ਕਰਦੇ ਹੀ ਇਹ ਨੇ, ਜਿਹੜੀ ਜਨਤਾ ਉਹਨਾਂ ਨੂੰ ਪਹੁੰਚਾਉਂਦੀ ਆ ਉੱਤੇ ਗੱਦੀਆਂ ਤੱਕ ਸਭ ਤੋਂ ਪਹਿਲਾਂ ਡਾਂਗ ਉਹਨਾਂ ਦੇ ਦੁਆਲੇ ਕੱਢਦੇ ਨੇ। ਇਹਦੇ ਵਿੱਚ ਕੋਈ ਵੀ ਜਿਹੜਾ ਨਾ ਜੀ ਉਹ ਘੱਟ ਨਹੀਂ ਗਾ। ਸ਼ਾਇਦ ਇਸੇ ਕਰਕੇ ਪਹਿਲੇ ਪਾਤਸ਼ਾਹ ਨੇ ਵਰਿਆਂ ਪਹਿਲਾਂ ਜਿਹੜੀ ਦੀ ਇੱਕ ਗੱਲ ਆਖੀ ਸੀ, ਰਾਜੇ ਸ਼ੀਂਹ ਮੁਕੱਦਮ ਕੁੱਤੇ ਜਾਏ ਜਗਾਇਣ ਬੈਠੇ ਸੁੱਤੇ। ਇਹ ਉਹ ਅੱਜ ਵੀ ਢੁਕਦੀ ਹੈ ਜੀ ਓਨੀ ਹੋਈ। ਜੀ ਜੀ ਹਾਂ, ਸਾਡੇ ਨਾਲ ਅੱਗੇ ਜੁੜੇ ਨੇ ਪੌਲ ਜੀ ਕੈਨੇਡਾ ਤੋਂ। ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਪੁੱਛਣਾ ਚਾਹੁੰਦਾ ਜਿਹੜਾ ਆਪਣੇ ਆਪ ਇਹਨੇ ਕਮਾਇਆ ਹੈਗਾ ਆਪਣੇ ਨੂੰ, ਪਹਿਲਾਂ ਆਪਣੇ ਅੰਨਾ ਹਜ਼ਾਰੇ ਨੂੰ, ਫਿਰ ਆਪਣੇ ਜਿਹੜੇ ਗਾਂਧੀ ਉਹਨਾਂ ਨੂੰ, ਹੋਰ ਜਿਹੜੇ ਫਾਊਂਡਰ ਸੀਗੇ, ਹੁਣ ਆਪਣੇ ਇੱਥੇ ਵੀ ਪੰਜਾਬ ਦੇ ਵਿੱਚ ਵੀ ਆਪਣੇ ਜਿਹੜੇ ਛੋਟੇਪੁਰ ਉਹਨਾਂ ਨੂੰ, ਇਹ ਜਿਹੜੇ ਆਪ ਵਾਲੇ ਆਪਣੇ ਜੇ ਆਪਾਂ ਨੂੰ ਚਾਂਸ ਦੇ ਤਾਂ ਕੀ ਇਹ ਲੋਕਾਂ ਨੂੰ ਵੀ ਘੁਮਾਉਣਗੇ ਜਿੱਦਾਂ ਇਹਨਾਂ ਦੇ ਫੈਮਲੀ ਸੋਸ਼ਲ ਏਜੰਡੇ ਹੈਗੇ ਆ ਆਪਣੇ, ਜਿਹੜੀ ਵੀਡੀਓ ਆਈ ਹੈ ਰਾਈਟ। ਇੱਕ ਪਾਸੇ ਤਾਂ ਉਹਨਾਂ ਨੇ ਉਹ ਐਕਟ ਕੀਤਾ ਰਾਈਟ ਵੇ ਵੀ ਅਸੀਂ ਬੜੇ ਫੈਮਲੀ ਸੋਸ਼ਲ ਮਾਈਂਡਡ ਲੋਕ ਹੈਗੇ ਆ, ਦੂਸਰੇ ਪਾਸੇ ਜਿਹੜਾ ਉਹਨਾਂ ਦਾ ਆਸ਼ੂਤੋਸ਼ ਆ ਉਹ ਕਹਿੰਦਾ ਵੀ ਜਿਹੜੀਆਂ ਲੜਕੀਆਂ ਹੈਗੀਆਂ ਜੇ ਉਹ ਆਪਣੇ ਮੈਰਿਜ ਤੋਂ ਪਹਿਲਾਂ ਇਹ ਕੁਛ ਕਰਦੀਆਂ ਨਹੀਂ ਉਹ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਉਹ ਪਛੜੀਆਂ ਹੋਈਆਂ। ਵੀ ਇਹਨਾਂ ਦਾ ਕੀ ਇਹ ਸਾਨੂੰ ਵੀ ਘੁਮਾਉਣਗੇ ਆਪਣੇ ਸਮਾਜ ਨੂੰ ਜਿਹੜੇ ਏਜੰਡੇ ਇਹਨਾਂ ਦੇ, ਜਾਂ ਇਹ ਵੀ ਮੈਂ ਇਹ ਪੁੱਛਣਾ ਚਾਹੁੰਦਾ ਜੀ। ਥੈਂਕ ਯੂ। ਦੇਖੋ ਅਜੇ ਤਾਂ ਉਹਨਾਂ ਦੇ ਕੋਲੇ ਕੋਈ ਸੱਤਾ ਨਹੀਂ ਆਈ, ਇਹਦਾ ਜਵਾਬ ਜਿਹੜਾ ਜੀ ਉਹ ਕਿਵੇਂ ਦਿੱਤਾ ਜਾ ਸਕਦਾ। ਬੜੀ ਹੈਰਾਨਗੀ ਵਾਲੀ ਗੱਲ ਹੈ ਕਿ ਦਿੱਲੀ ਦੇ ਵਿੱਚ ਸਰਕਾਰ ਹੈਗੀ ਆ, ਜੇ ਉੱਥੇ ਇਹੋ ਜਿਹਾ ਕੁਝ ਉਹਨਾਂ ਨੇ ਲਾਗੂ ਕੀਤਾ ਆ ਸਰਕਾਰੀ ਤੌਰ ਦੇ ਉੱਤੇ, ਫਿਰ ਤੁਸੀਂ ਇਹਦਾ ਜਵਾਬ ਆਪਣੇ ਆਪ ਕੋਲੋਂ ਹੀ ਲੈ ਲੈਣਾ ਜੀ। ਹਾਂ ਬਿਲਕੁਲ ਜੀ। ਵੈਸੇ ਵੀ ਪੰਜਾਬ ਦੇ ਲੋਕ ਬਹੁਤ ਦੇਰ ਤੋਂ ਘੁੰਮ ਰਹੇ, ਰਾਜਾ ਜਿਹੜਾ ਮਰਜੀ ਵੀ ਹੋਵੇ। ਮਹੇਸ਼ਿੰਦਰ ਸਿੰਘ ਜੀ। ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ, ਜਿਸ ਤਰ੍ਹਾਂ ਪ੍ਰਗਟ ਹੋਰਿਆਂ ਨੇ ਇੱਕ ਫਰੰਟ ਬਣਾ ਲਿਆ, ਉਹ ਧਰਮਵੀਰ ਗਾਂਧੀ ਨੇ ਇੱਕ ਫਰੰਟ ਬਣਾ ਲਿਆ। ਜਿਹੜੇ ਇਹ ਫਰੰਟ ਬਣ ਰਹੇ ਨੇ ਇਹਨਾਂ ਦੀਆਂ ਆਮ ਆਦਮੀ ਪਾਰਟੀ ਚੋਂ ਨਿਕਲ ਕੇ ਤੁਹਾਨੂੰ ਕੀ ਲੱਗਦਾ ਵੀ ਇਹ ਅਕਾਲੀਆਂ ਦੀਆਂ ਜਾਂ ਕਾਂਗਰਸ ਦੀਆਂ ਵੋਟਾਂ ਨੂੰ ਵੀ ਅਫੈਕਟ ਕਰਨਗੇ ਕਿ ਇਕੱਲੀਆਂ ਆਮ ਆਦਮੀ ਪਾਰਟੀ ਦੀਆਂ ਵੋਟਾਂ ਨੂੰ ਅਫੈਕਟ ਕਰਨਗੇ? ਥੈਂਕ ਯੂ ਜੀ। ਕਿਉਂਕਿ ਇਹ ਫਰੰਟ ਜਿਹੜੇ ਆ ਜੀ ਉਹ ਸਿੱਧੇ ਰੂਪ ਦੇ ਵਿੱਚ ਨਿਕਲ ਜਿਹੜੇ ਆ ਜੀ ਉਹ ਆਮ ਆਦਮੀ ਪਾਰਟੀ ਚੋਂ ਨਿਕਲੇ ਹੋਏ ਨੇ ਜੀ। ਇਸ ਕਰਕੇ ਫੈਕਟ ਤਾਂ ਜਿਹੜਾ ਜੀ ਇਹਨਾਂ ਦਾ ਪਊਗਾ। ਐਂਟੀ ਇਨਕੰਬੈਂਸੀ ਵੋਟ ਜਿਹੜੀ ਹੁੰਦੀ ਹੈ ਨਾ ਜੀ ਉਹ ਸਰਕਾਰ ਬਣਾਉਂਦੀ ਹੈ। ਜੇ ਐਂਟੀ ਇਨਕੰਬੈਂਸੀ ਵੋਟ ਜਿਹੜੀ ਵੰਡੀ ਜਾਂਦੀ ਆ ਤੇ ਫਿਰ ਜਿਹੜਾ ਵੀ ਸੱਤਾ ਦੇ ਉੱਤੇ ਕਾਬਜ ਹੁੰਦਾ ਉਹਨੂੰ ਫਾਇਦਾ ਹੁੰਦਾ। ਅਕਾਲੀ ਦਲ ਦੀ ਪੂਰੀ ਕੋਸ਼ਿਸ਼ ਇਸ ਤਰੀਕੇ ਦੇ ਨਾਲ ਹੈਗੀ ਆ ਕਿ ਜਿਹੜੀ ਕਾਂਗਰਸ ਆ ਉਹ ਕਿਸੇ ਤਰੀਕੇ ਦੇ ਨਾਲ ਮਜ਼ਬੂਤ ਹੋਵੇ। ਜੇ ਕਾਂਗਰਸ ਮਜ਼ਬੂਤ ਹੁੰਦੀ ਹੈ ਉਹ ਆਮ ਆਦਮੀ ਪਾਰਟੀ ਦੇ ਬਰਾਬਰ ਤੇ ਆ ਜਾਂਦੀ ਹੈ, ਜਿਹੜੀ ਕਿ ਇਸ ਵੇਲੇ ਤੀਜੇ ਨੰਬਰ ਤੇ ਚੱਲ ਰਹੀ ਹੈ ਕਾਂਗਰਸ। ਤਾਂ ਉਹਦਾ ਫਾਇਦਾ ਜਿਹੜਾ ਨਾ ਜੀ ਉਹ ਸੱਤਾਧਾਰੀ ਧਿਰ ਸੋਚਦੀ ਹੈ, ਫਿਰ ਸਾਨੂੰ ਉਹਦਾ ਫਾਇਦਾ ਜਿਹੜਾ ਹੋ ਸਕਦਾ। ਇਹ ਸਾਰੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਉਹ ਸੱਤਾਧਾਰੀ ਧਿਰ ਦੀਆਂ ਇਹੀ ਹੋ ਰਹੀਆਂ ਨੇ ਕਿ ਕਿਸੇ ਤਰੀਕੇ ਦੇ ਨਾਲ ਕਾਂਗਰਸ ਮਜ਼ਬੂਤ ਹੋਵੇ ਤੇ ਉਹ ਆਮ ਆਦਮੀ ਪਾਰਟੀ ਦਾ ਮੁਕਾਬਲਾ ਕਰੇ। ਕੁਲਦੀਪ ਸਿੰਘ ਜੀ। ਕੁਲਦੀਪ ਸਿੰਘ ਜੀ ਸਤਿ ਸ਼੍ਰੀ ਅਕਾਲ। ਆ ਗਿਆ। ਹਾਂ ਤੇ ਅੱਗੇ ਸਾਡੇ ਨਾਲ ਜੁੜੇ ਨੇ ਜਤਿੰਦਰ ਅਟਵਾਲ। ਜਤਿੰਦਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਆਪਣਾ ਰੇਡੀਓ ਹੌਲੀ ਕਰੋ ਜੀ ਪਹਿਲਾਂ। ਮੇਰੀ ਇਹ ਗੱਲ ਸੀਗੀ ਵੀ ਜਿੱਦਾਂ ਆਪਾਂ ਕਹਿੰਦੇ ਸਾਰਾ ਵੀ ਆਹ ਹੋਵੇ ਉਹ ਹੋਵੇ, ਤਾਂ ਜਦੋਂ ਲੀਡਰ ਹੀ ਠੀਕ ਨਹੀਂ ਹੋਣਗੇ ਤਾਂ ਕੁਝ ਵੀ ਨਹੀਂ ਹੋਊਗਾ। ਇਹ ਲੀਡਰ ਉਹੋ ਹੀ ਆ ਜਿਹੜੇ ਸਾਰੀਆਂ ਜਨਤਾ ਦੇ ਵਿੱਚ ਜਾਣਦੇ ਆ ਸਾਰੇ ਲੋਕ ਵੀ ਇਹ ਕਿੱਥੋਂ ਆਏ ਆ ਤਾਂ ਕੀ ਕਰਦੇ ਆ। ਤੇ ਜਦੋਂ ਇਹ ਕਰਦੇ ਕੁਛ ਨਹੀਂ ਹੋ, ਇਹ ਸਿਰਫ ਲੁੱਟਣ ਤੇ ਲੱਗੇ ਹੋਏ ਆ, ਤਾਂ ਭਾਵੇਂ ਆਪ ਹੋਵੇ ਚਾਹੇ ਕਾਂਗਰਸ ਹੋਵੇ ਚਾਹੇ ਕੁਛ ਵੀ ਹੋਵੇ, ਇਹ ਕੁਛ ਨਹੀਂ ਕਰ ਸਕਦੇ। ਥੈਂਕ ਯੂ ਜੀ। ਥੈਂਕ ਯੂ। ਫਿਰ ਕਰੀਏ ਕੀ ਜੀ? ਜਿੰਨਾ ਚਿਰ ਬਈ ਗੱਲਾਂ ਨਹੀਂ ਕਰਦੇ ਲੋਕ, ਜਿੰਨਾ ਚਿਰ ਉਹਨਾਂ ਨੂੰ ਪੁੱਛਦੇ ਨਹੀਂ, ਲੀਡਰ ਇਦਾਂ ਹੀ ਕਰਦੇ ਆ। ਜਾਗੋ, ਅਸੀਂ ਤਾਂ ਇਹੀ ਕਹਿੰਦੇ ਕਿ ਉੱਠੋ। ਤਰਲੋਚਨ ਸਿੰਘ ਜੀ। ਹਾਂਜੀ ਸਤਿ ਸ਼੍ਰੀ ਅਕਾਲ ਵਰਿੰਦਰ ਭੈਣ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਤਰਲੋਚਨ ਸਿੰਘ ਬੋਲ ਰਿਹਾ ਜੀ। ਮੇਰਾ ਸਵਾਲ ਥੋੜਾ ਜਿਹਾ ਹਟ ਕੇ ਆ ਜੀ। ਤੇ ਮੇਰਾ ਸਵਾਲ ਇਹ ਆ ਜੀ ਵੀ ਜਿਹੜੇ ਸੁੱਚਾ ਸਿੰਘ ਛੋਟੇਪੁਰੇ ਆ ਜੀ, ਮੈਨੂੰ ਲੱਗਦਾ ਜਿੱਥੇ ਤੱਕ ਮੈਂ ਸੁਣਿਆ ਵੀ ਹੈਗਾ ਵੀ ਇਹਨਾਂ ਨੇ ਅਕਾਲੀ ਦਲ ਤੋਂ ਕਾਫੀ ਪੈਸੇ ਖਾਧੇ ਹੋਏ ਆ, ਉਹਦੇ ਕਰਕੇ ਜਿਹੜਾ ਇਹ ਸਾਰਾ ਕੰਮ ਚੱਲ ਰਿਹਾ ਹੈ ਜੀ, ਉਹਨਾਂ ਦੇ ਵਿੱਚ ਪੂਰਾ 100% ਹੱਥ ਆ ਜੀ। ਥੈਂਕ ਯੂ ਜੀ।
ਦੇਖੋ, ਇਹ ਤਾਂ ਤੁਸੀਂ ਆਪਣਾ ਵਿਚਾਰ ਦੇ ਗਏ, ਇਹਦਾ ਪ੍ਰੂਫ ਤਾਂ ਕੋਈ ਨਹੀਂ ਹੈਗਾ ਜਿਹੜਾ ਮੈਂ ਤੁਹਾਨੂੰ ਕਹਾਂ ਕਿ ਹਾਂ ਇਹਦਾ ਸਬੂਤ ਹੈਗਾ ਕੋਈ। ਜੀ ਬਿਲਕੁਲ। ਅੱਗੇ ਜੁੜੇ ਨੇ ਹਰਭਜਨ ਸਿੰਘ ਢਿੱਲੋਂ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪਨੂ ਸਾਹਿਬ, ਮੈਂ ਤਾਂ ਸੁਣ ਕੇ ਇੱਕ ਨਿੱਕਾ ਜੀ ਮੇਰੀ ਕੁਐਸਚਨ ਵੀ ਹੈਗਾ, ਸੁਜੈਸ਼ਨ ਵੀ ਹੈਗੀ ਆ ਕਿ ਜੇ ਤੁਸੀਂ ਐਥਲੀਟ ਬਣਨਾ ਤੁਹਾਨੂੰ ਡੋਪ ਟੈਸਟ ਕਰਾਉਣਾ ਪੈਂਦਾ ਜਾਂ ਉਹਦੀ ਐਕਸਰਸਾਈਜ਼ ਕਰਨੀ ਪੈਂਦੀ ਜਾਂ ਉਹਦਾ ਬੈਕਗਰਾਊਂਡ ਦੇਖਦੇ ਆ। ਟੀਚਰ ਬਣਨਾ ਪੈਂਦਾ, ਫਿਰ ਤੁਹਾਨੂੰ ਦੇਖਦੇ ਤੁਹਾਡੀ ਕੁਆਲੀਫਿਕੇਸ਼ਨ ਕੀ ਹੈਗੀ ਆ। ਇਹ ਜਦੋਂ ਤੁਸੀਂ ਪੋਲੀਟੀਕਲ ਬੰਦੇ ਬਣਦੇ ਹੈਗੇ ਆ, ਕੋਈ MLA ਬਣਦਾ, ਕੋਈ ਡਿਪਟੀ ਚੀਫ ਮਿਨਿਸਟਰ ਬਣਦਾ, ਕੋਈ ਚੀਫ ਮਿਨਿਸਟਰ ਬਣਦਾ, ਇਹ ਉਹਨਾਂ ਦੀ ਕੁਆਲੀਫਿਕੇਸ਼ਨ ਜਿਹੜੀ ਹੈਗੀ ਹੈ ਇਹ ਕਿਉਂ ਨਹੀਂ ਚੈੱਕ ਹੋ ਰਹੀ? ਉਹਨਾਂ ਤੇ ਕਿਉਂ ਨਹੀਂ ਵਿਚਾਰ ਹੋ ਰਿਹਾ ਕਿ ਬੰਦਾ ਜਿਹੜਾ ਬੱਸ ਚਲਾ ਰਿਹਾ ਹੈਗਾ ਕੀ ਇਹ ਜਹਾਜ਼ ਚਲਾ ਲੂਗਾ? ਜਿਹੜਾ ਬੰਦਾ ਇੱਕ ਪਿੰਡ ਦਾ ਸਰਪੰਚ ਬਣ ਕੇ ਪਿੰਡ ਨੂੰ ਨਹੀਂ ਚਲਾ ਸਕਦਾ ਤੇ ਕੀ ਉਹ ਪੰਜਾਬ ਦੀ ਜਿਹੜੀ ਉਹਦੀ ਬਾਗਡੋਰ ਹੈਗੀ ਉਹਦੇ ਕੋਲ ਦੇਣੀ ਚਾਹੀਦੀ ਕਿ ਨਹੀਂ ਦੇਣੀ ਚਾਹੀਦੀ? ਹਾਂਜੀ, ਇਹਦੇ ਬਾਰੇ ਤੁਸੀਂ ਦੱਸੋ। ਤੁਹਾਨੂੰ ਲੋਕਾਂ ਨੂੰ, ਸਾਨੂੰ ਇਹਦੇ ਬਾਰੇ ਕੀ ਸੋਚਣਾ ਚਾਹੀਦਾ ਹੈਗਾ? ਕਿਉਂਕਿ ਜਿਸ ਲੈਵਲ ਤੇ ਅਸੀਂ ਖੜੇ ਹੈਗੇ ਆ, ਇਹ ਬਹੁਤ 50 ਸਾਲ ਤੋਂ ਦੇਖ ਰਹੇ ਹੈਗਾ ਜੋ ਚੀਜ਼ਾਂ ਹੋ ਰਹੀਆਂ, ਕੋਈ ਤਬਦੀਲੀ ਨਹੀਂ ਆ ਰਹੀ ਹੈਗੀ। ਕਮੇਡੀਅਨ ਹੈਗਾ, ਕਮੇਡੀਅਨ ਦਾ ਕੰਮ ਕੀ ਹੈਗਾ? ਕਾਮੇਡੀ ਕਰਨੀ। ਹਾਂਜੀ, ਉਹਨੂੰ ਟੈਸਟ ਦੇ ਕੇ ਦੇਖ ਲਓ ਜਾਂ ਹੋਰ ਕਿਸੇ ਨੂੰ ਟੈਸਟ ਦੇਖ ਲਓ ਵੀ ਤੇਰਾ ਟੈਸਟ ਜਿਹੜਾ ਪੋਲੀਟਿਕਸ ਦਾ ਹੈਗਾ, ਇਹ ਤੈਨੂੰ ਪੋਲੀਟਿਕਸ ਦੀ ਨੌਲੇਜ ਕੀ ਹੈਗੀ ਹੈ? ਜੀ ਥੈਂਕ ਯੂ ਜੀ, ਥੈਂਕ ਯੂ। ਦੇਖੋ, ਜਿਹੜੀ ਤੁਸੀਂ ਦੋ ਗੱਲਾਂ ਆਪਸ ਦੇ ਵਿੱਚ ਹੀ ਪੜ੍ਹਾਤੀਆਂ ਆਪਣੀਆਂ ਜੀ। 50 ਸਾਲ ਦੀ 70 ਸਾਲ ਹੋ ਗਏ ਹੁਣ ਤਾਂ। ਜਿਹੜੇ ਕਾਮੇਡੀ ਨਹੀਂ ਸੀ ਕਰਦੇ ਉਹਨਾਂ ਤੋਂ ਕੀ ਮਿਲ ਗਿਆ ਜੀ? ਜੋ ਕਾਮੇਡੀ ਮੁਲਕ ਦੇ ਪ੍ਰਧਾਨ ਮੰਤਰੀ ਇਸ ਵੇਲੇ ਕਰ ਰਹੇ ਆ ਜੀ, ਤੁਸੀਂ ਉਹਨਾਂ ਨੂੰ ਪੋਲੀਟੀਸ਼ੀਅਨ ਗਿਣਦੇ ਹੋ ਜਾਂ ਕਾਮੇਡੀਅਨ ਗਿਣਦੇ ਹੋ? BSNL ਨਾਂ ਦੀ ਕੰਪਨੀ, ਭਾਰਤ ਸੰਚਾਰ ਨਿਗਮ ਲਿਮਟਿਡ, ਜਿਹੜੀ ਟੈਲੀਫੋਨ ਦੀ ਕੰਪਨੀ ਆ, ਉਹਨੂੰ ਛੱਡ ਕੇ ਉਹ ਇੱਕ ਪ੍ਰਾਈਵੇਟ ਜਿਹੜਾ ਪਰਿਵਾਰ ਹੈ, ਜਿਹੜਾ ਉਹਦਾ ਅਦਾਰਾ ਜਿਹੜਾ ਉਹਦੀ ਉਹ ਪ੍ਰਮੋਸ਼ਨ ਕਰ ਰਹੇ ਨੇ, ਉਹਦੇ ਬ੍ਰਾਂਡ ਅੰਬੈਸਡਰ ਬਣ ਕੇ। ਜਿਹੜੀ BSNL ਹੈ ਉਹਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਲੀਜ਼ ਲਾਈਨਾਂ ਉਸ ਵੱਡੇ ਅਦਾਰੇ ਤੋਂ ਕਿਰਾਏ ਤੇ ਲੈਣੀਆਂ ਪੈਣੀਆਂ। ਇਹਨੂੰ ਤੁਸੀਂ ਕਾਮੇਡੀ ਗਿਣਦੇ ਹੋ ਜਾਂ ਸੀਰੀਅਸਨੈਸ ਜਿਹੜੀ ਆ ਜੀ ਉਹ ਗਿਣਦੇ ਹੋ? ਜਿਹੜੀ ਜਿਹੋ ਜਿਹੇ ਬਿਆਨ ਜਿਹੜੇ 70 ਸਾਲ ਤੋਂ ਲੋਕ ਕਾਬਜ ਨੇ ਉਹਨਾਂ ਦੇ ਆ ਰਹੇ ਨੇ, ਜਿਹੜੇ ਪਰਿਵਾਰ ਕਾਬਜ ਨੇ 17 ਸਾਲਾਂ ਤੋਂ, ਕਦੀ ਉਹਦਾ ਮੁੰਡਾ ਹੈਗਾ, ਉਹਦਾ ਕੋਈ ਭਤੀਜਾ ਆ, ਉਹਦਾ ਕੋਈ ਸਾਲਾ ਆ, ਉਹ ਕਾਮੇਡੀ ਕਰ ਰਹੇ ਨੇ ਮੁਲਕ ਦੇ ਵਿੱਚ ਜਾਂ ਸੂਬਿਆਂ ਦੇ ਵਿੱਚ, ਜਾਂ ਸੀਰੀਅਸ ਜਿਹੜੀ ਆ ਜੀ ਉਹ ਸਿਆਸਤ ਫੈਲਾ ਰਹੇ ਨੇ? ਜੇ ਤੁਹਾਨੂੰ ਲੱਗਦਾ ਹੈ ਕਿ ਕੁਝ ਨਹੀਂ ਸੁਧਰਿਆ, 50 ਸਾਲ ਤਾਂ ਤੁਸੀਂ ਵੀ ਕਹਿ ਗਏ, ਸ਼ਾਇਦ ਤੁਸੀਂ 50 ਉਹ ਰਟੇ ਰਟਾਏ ਦੇ ਕਹਿ ਗਏ, 20 ਹੋਰ ਜੁੜ ਗਏ ਜੀ, 70 ਹੋ ਗਏ। ਜੇ 70 ਸਾਲਾਂ 'ਚ ਕੁਝ ਨਹੀਂ ਹੋਇਆ ਤੇ ਚਲੋ, ਜੇ ਡਾਕਟਰ ਤੋਂ ਆਰਾਮ ਨਹੀਂ ਆ ਰਿਹਾ ਤੇ ਢੌਲਾ ਕਰਾ ਕੇ ਦੇਖ ਲਓ, ਹੋ ਸਕਦਾ ਕਿਤੇ ਬਾਬੇ ਦਾ ਧਾਗਾ ਚੱਲ ਜੇ, ਹੋ ਸਕਦਾ ਕਾਮੇਡੀਅਨ ਜਿਹੜੇ ਨੇ ਉਹ ਕਿਤੇ ਚੰਗੇ ਸ਼ਾਸਕ ਹੀ ਨਾ ਸਿੱਧ ਹੋ ਜਾਣ। ਜੀ ਜੀ ਬਿਲਕੁਲ, ਟਾਈਮ ਦੇਖਣਾ ਚਾਹੀਦਾ। ਤੇ ਅੱਗੇ ਸਾਡੇ ਨਾਲ ਜੁੜੇ ਨੇ ਰਾਜ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਜੀ, ਮੈਂ ਇੱਕ ਸਵਾਲ ਆ ਮੇਰਾ ਵੀ, ਛੋਟੇਪੁਰ ਜਿਵੇਂ ਪੁਰਾਣਾ ਬੰਦਾ ਤੇ ਉਮਰ ਵੀ ਉਹਦੀ ਹੈਗੀ ਆ, ਜਿਸ ਤਰ੍ਹਾਂ ਦੇ ਉਹ ਹੋਸ਼ੇ ਬਿਆਨ ਦੇ ਰਿਹਾ, ਉਹਨੂੰ ਤੁਸੀਂ ਕਿਸ ਤਰ੍ਹਾਂ ਦਾ ਪੋਲੀਟੀਸ਼ੀਅਨ ਮੰਨਦੇ ਆ ਜੀ? ਉਹ ਜਿਵੇਂ ਕਹਿੰਦੇ ਉਹ ਜਿਹੜਾ ਸੈਕਸ ਸਕੈਂਡਲ ਦੇ ਵਿੱਚ ਜਿਹੜੇ ਉਹਨੇ ਬਿਆਨ ਦਿੱਤੇ ਆ, ਉਹ ਜਿਵੇਂ ਆਪਦੀ ਖੇ ਆਪ ਉਡਾਉਣ ਵਾਲੀ ਗੱਲ ਨਹੀਂ ਕਰ ਰਿਹਾ ਜੀ ਉਹ। ਥੈਂਕ ਯੂ ਜੀ। ਦੇਖੋ, ਸੁੱਚਾ ਸਿੰਘ ਛੋਟੇਪੁਰ ਹੋਰਾਂ ਦੇ ਬਾਰੇ ਦੇ ਵਿੱਚ ਕੀ ਕਿਹਾ ਜਾ ਸਕਦਾ ਜੀ? ਉਹਨਾਂ ਨੇ ਘਾਟ ਦਾ ਪਾਣੀ ਪੀਤਾ ਹੋਇਆ, ਪਰ ਇੰਨਾ ਹੈ ਕਿ ਜਿਹੜੀਆਂ ਰਵਾਇਤੀ ਲੀਡਰ ਨੇ, ਰਵਾਇਤੀ ਜਿਹੜੀਆਂ ਪਾਰਟੀਆਂ ਨੇ, ਉਹ ਉਸੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਵਿਚਰਦੇ ਨੇ, ਜਿਹੜੇ ਸਮਝਦੇ ਨੇ ਕਿ ਸ਼ਾਇਦ ਉਹਨਾਂ ਦੇ ਬਾਰੇ ਪਤਾ ਨਹੀਂਗਾ ਲੋਕਾਂ ਨੂੰ ਪਤਾ ਹੈ ਜੀ, ਪੰਜਾਬ ਦੇ ਲੋਕਾਂ ਨੂੰ ਜਿਹੜਾ ਜੀ ਉਹ ਪਤਾ ਆ ਕਿ ਇਹ ਰਵਾਇਤੀ ਲੀਡਰਸ਼ਿਪ ਜਿਹੜੀ ਆ ਜੀ ਉਹਨੇ ਬੇੜਾ ਗਰਕ ਕਿਵੇਂ ਕੀਤਾ ਸੂਬੇ ਦਾ। ਹਰਚਰਨ ਸਿੰਘ ਜੀ। ਹਾਂਜੀ ਭੈਣ ਜੀ, ਮੈਂ ਇੱਕ ਤੇ ਜਿਹੜੇ ਆਪਣੇ ਭਾਈ ਸਾਹਿਬ ਨੇ ਗੱਲ ਕੀਤੀ ਸੀ ਵੀ 50 ਸਾਲ ਹੋ ਗਏ ਆ, ਇੱਦਾਂ ਉੱਦਾਂ ਗੱਲ ਕੀਤੀ ਸੀ ਉਹਨਾਂ ਨੇ, ਉਹਨਾਂ ਦਾ ਜਵਾਬ ਆ ਅਸਲ ਦੇ ਵਿੱਚ ਉਹ ਲੋਕ ਜਿਨ੍ਹਾਂ ਨੇ ਇੰਡੀਅਨ ਗਵਰਨਮੈਂਟ ਦਾ, ਜਿਨ੍ਹਾਂ ਨੇ ਜਾਂ ਉਹਨਾਂ ਕਾਂਗਰਸ ਸਰਕਾਰਾਂ ਦਾ ਪੈਸਾ ਖਾਧਾ ਆ ਜਾਂ ਵਾਟਐਵਰ ਜਿੱਦਾਂ ਵੀ ਹੋ ਰਹੇ ਆ, ਉਹਨਾਂ ਦੇ ਖੂਨ ਦੇ ਅੰਦਰ ਉਹ ਚੀਜ਼ ਆ, ਉਹ ਕਦੀ ਵੀ ਨਹੀਂ ਚਾਹਣਗੇ ਕਿ ਆਮ ਆਦਮੀ ਇੱਕ ਮਾਸਟਰ ਦਾ ਮੁੰਡਾ ਗਾਂਹ ਆਵੇ ਜਾਂ ਇੱਕ ਦੁਕਾਨਦਾਰ ਦਾ ਬੱਚਾ ਗਾਂਹ ਆਵੇ ਜਾਂ ਇੱਕ ਆਮ ਬਿਲਕੁਲ ਨਾਰਮਲ ਬੰਦਾ ਜ਼ਿੰਦਗੀ ਜਿਉਣ ਵਾਲਾ ਉਹ ਗਾਂਹ ਆਵੇ, ਕਿਉਂਕਿ ਉਹਨਾਂ ਦੇ ਹੱਡਾਂ 'ਚ ਵੜ ਚੁੱਕੀ ਆ ਵੀ ਉਹ ਬਾਦਲ ਸਾਹਿਬ ਜਿੰਦਾਬਾਦ ਆ ਤੇ ਜਾਂ ਕੈਪਟਨ ਸਾਹਿਬ ਜਿੰਦਾਬਾਦ ਆ, ਜਿਵੇਂ ਉਹਨਾਂ ਦੀਆਂ ਹੈਗੀਆਂ ਦੂਜੀਆਂ ਚੀਜ਼ਾਂ। ਹੁਣ ਦੂਜਾ ਪੁਆਇੰਟ ਸਵਾਲ ਮੇਰਾ ਇਹ ਆ ਛੋਟੇਪੁਰ ਸਾਹਿਬ ਬਾਰੇ ਵੀ ਪਹਿਲਾਂ ਛੋਟੇਪੁਰ ਸਾਹਿਬ ਇਹ ਸਪਸ਼ਟ ਕਰਨ ਕਿ ਪਹਿਲਾਂ ਉਹਨਾਂ ਨੇ ਜਿਹੜੀਆਂ ਪਾਰਟੀਆਂ ਛੱਡੀਆਂ ਉਹ ਕਿਉਂ ਛੱਡੀਆਂ, ਹੁਣ ਜੇ ਆਮ ਆਦਮੀ ਪਾਰਟੀ ਛੱਡੀ ਆ ਉਹਦਾ ਰੀਜ਼ਨ ਦੇ ਰਿਹਾ, ਤੇ ਕੱਲ ਨੂੰ ਜਿਹੜੀ ਉਹਨਾਂ ਜੁਆਇਨ ਕਰਨੀ ਆ ਉਹਨੂੰ ਜਦੋਂ ਛੱਡਣਾ ਤੇ ਉਹਦਾ ਕੀ ਰੀਜ਼ਨ ਦੇਣਗੇ? ਥੈਂਕ ਯੂ ਜੀ।
ਛੋਟੇਪੁਰ ਹੋਰਾਂ ਦੇ ਹੈਗੇ ਨੇ ਜੀ ਸਮਰਥਕ, ਮੇਰਾ ਖਿਆਲ ਇਹ ਸ਼ਾਇਦ ਤੁਹਾਡੀ ਗੱਲ ਪਹੁੰਚਾ ਦੇਣਗੇ ਜੀ। ਬਿਲਕੁਲ ਜੀ। ਅੱਗੇ ਸਾਡੇ ਨਾਲ ਜੁੜੇ ਨੇ ਅਜੀਤ ਸਿੰਘ ਬਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਪਣਾ ਰੇਡੀਓ ਹੌਲੀ ਕਰੋ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ। ਤੁਹਾਨੂੰ ਵੀ ਬੇਨਤੀ ਮੇਰੀ ਇਹ ਆ ਵੀ ਜਦੋਂ ਇਹ 2014 ਦੀਆਂ ਹੋਈਆਂ ਨੇ ਇਲੈਕਸ਼ਨ ਲੋਕ ਸਭਾ ਦੀਆਂ, ਤੇ ਸਾਰੇ ਹਿੰਦੁਸਤਾਨ ਵਿੱਚੋਂ ਸਿਰਫ 4 ਸੀਟਾਂ ਪੰਜਾਬ ਨੇ ਜਿੱਤੀਆਂ ਸੀਗੀਆਂ। ਆਮ ਆਦਮੀ ਪਾਰਟੀ ਬਣੀ ਨੂੰ ਮਹਾਂ 4-5 ਮਹੀਨੇ ਹੋਏ ਸੀਗੇ। ਉਦੋਂ ਕਿੰਨੇ ਕੁ ਲੋਕ ਆਏ ਸੀਗੇ ਦਿੱਲੀ ਜਾਂ ਯੂਪੀ ਵਾਲੇ ਜਾਂ ਬਿਹਾਰ ਵਾਲੇ ਲੋਕ ਪੰਜਾਬ ਵਿੱਚ ਕਨਵੈਂਸ਼ਨ ਕਰਨ ਵਾਸਤੇ? ਥੈਂਕ ਯੂ ਜੀ। ਦੇਖੋ ਢਾਂਚਾ ਬਣਾਇਆ ਉਹਨਾਂ ਨੇ ਜੀ ਆ ਕੇ, ਜੇ ਉਹ ਨਾ ਆਉਂਦੇ, ਮੇਰਾ ਤਾਂ ਇਹ ਮੰਨਣਾ ਜੀ ਕਿ ਇੱਥੇ ਢਾਂਚਾ ਨਹੀਂ ਸੀ ਬਣਾਇਆ ਜਾ ਸਕਣਾ। ਜੱਟਾਂ ਦੀ ਰਾਜਨੀਤੀ ਸੰਭਾਲਣੀ ਕੋਈ ਛੋਟੀ ਮੋਟੀ ਚੀਜ਼ ਆ ਜੀ, ਡੱਡੂਆਂ ਦੀ ਪੰਸੇਰੀ ਹੈ ਜੀ, ਕੋਈ ਬੁੜਕ ਕੇ ਉਧਰ ਨੂੰ ਕੋਈ ਬੁੜਕ ਕੇ ਉਧਰ ਨੂੰ, ਢਾਂਚਾ ਹੀ ਬਣਾਇਆ। ਹੁਣ ਉਹ ਢਾਂਚਾ ਬਣਾਉਣ ਦੇ ਵਾਸਤੇ ਦੂਜੇ ਸੂਬੇ ਵਿੱਚ ਕਿਸੇ ਹੋਰ ਜਿਹੜਾ ਦੀ ਉਹ ਜਾ ਰਹੇ ਨੇ, ਜਿਹੜੇ ਲਿਆ ਕੇ ਉੱਥੋਂ ਮਨਜਿੰਦਰ ਸਿੰਘ ਸਰਸਾ ਹੋਰੀ ਇੱਥੇ ਐਡਵਾਈਜ਼ਰ ਲਾਤੇ ਮੁੱਖ ਮੰਤਰੀ ਦੇ, ਉਹ ਦਿੱਲੀ ਦੇ ਨੇ। ਆਸ਼ਾ ਕੁਮਾਰੀ ਜਿਹੜੇ ਕਾਂਗਰਸ ਦੇ ਮਾਮਲਿਆਂ ਦੇ ਇੰਚਾਰਜ ਨੇ ਉਹ ਹਿਮਾਚਲ ਦੇ ਨੇ। ਪ੍ਰਸ਼ਾਂਤ ਕਿਸ਼ੋਰ ਹੋਰੀ ਜਿਹੜੇ ਜੀ ਉਹ ਉੱਤਰ ਪ੍ਰਦੇਸ਼ ਦੇ ਨੇ। ਭਾਰਤੀ ਜਨਤਾ ਪਾਰਟੀ ਨੇ ਜਿਹੜੇ ਇੰਚਾਰਜ ਲਾਏ ਨੇ ਪੰਜਾਬ ਦੇ ਮਾਮਲਿਆਂ ਦੇ, ਪੰਜਾਬ ਮਾਮਲਿਆਂ ਦੇ ਇੰਚਾਰਜ, ਉਹ ਮਹਾਰਾਸ਼ਟਰ ਤੋਂ ਨੇ। ਇਹ ਬਾਕੀ ਪਾਰਟੀਆਂ ਦੇ ਵਾਸਤੇ ਸਵਾਲ ਕਿਉਂ ਨਹੀਂ ਉੱਠਦੇ ਜੀ? ਹਾਂਜੀ, ਤੇ ਸਾਡੇ ਅਗਲੇ ਕਾਲਰ ਨੇ ਜੀ ਬੂਟਾ ਸਿੰਘ। ਬੂਟਾ ਸਿੰਘ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਸਾਰਿਆਂ ਨੂੰ, ਪੰਨੂ ਸਾਹਿਬ ਨੂੰ, ਸਾਰੇ ਪਰਿਵਾਰ ਨੂੰ, ਫੈਮਿਲੀ ਨੂੰ ਸਤਿ ਸ਼੍ਰੀ ਅਕਾਲ। ਮੇਰੀ ਤੁਹਾਡੇ ਇੱਕ ਬੇਨਤੀ ਇਹ ਹੈ ਜੀ ਵੀ ਜਿੱਦਾਂ ਸੁੱਚਾ ਸਿੰਘ ਤੇ ਵੀ ਇਹਨਾਂ ਨੇ ਦੋਸ਼ ਲਾਇਆ, ਇੱਕ ਫੈਮਿਲੀ ਸੀ, ਉਹਨੂੰ ਅੰਦਰ ਬੈਠ ਕੇ ਸਾਰੀ ਗੱਲਬਾਤ ਜੀ ਨਿਬੇੜਦੇ, ਉਹਦਾ ਰਿਜ਼ਲਟ ਇਹ ਨਿਕਲਦਾ ਕਿ ਉਹ ਇੱਕ ਸਰਦਾਰ ਹੋਣ ਦੇ ਨਾਤੇ ਉਹਨੂੰ ਕੱਢਿਆ ਗਿਆ। ਚਲੋ ਇਹਨੂੰ ਗੱਲ ਨੂੰ ਵੀ ਛੱਡੋ, ਜਿਹੜਾ ਬੰਦਾ ਸੱਚ ਬੋਲਦਾ, ਜਿੱਦਾਂ ਕਿ ਪੰਨੂ ਸਾਹਿਬ ਸੀ, ਇਹਨਾਂ ਤੇ ਬੈਨ ਲੱਗ ਗਿਆ, ਸੁਰਿੰਦਰ ਸਿੰਘ ਸੀ, ਉਹਨਾਂ ਤੇ ਬੈਨ ਲੱਗ ਗਿਆ। ਦੂਜੀ ਗੱਲ ਇਹ ਆ ਵੀ ਜਦੋਂ ਦੇਸ਼ ਦੀ ਪਾਰਟੀਸ਼ਨ ਹੋਈ ਆ, ਉਦੋਂ 2 ਕੰਟਰੀ ਬਣੇ, ਉਦੋਂ ਜਾਂ 3 ਕੰਟਰੀ ਬਣ ਜਾਂਦੇ। ਜਦੋਂ ਕੋਈ ਵੀ ਨਾ ਕੰਟਰੀ ਬਣਦਾ, ਜਦੋਂ ਤੁਸੀਂ ਇੱਕ ਘਰ ਚੋਂ ਕਿਸੇ ਨੂੰ ਆਜ਼ਾਦ ਕਰਾਉਂਦੇ ਆ ਤੇ ਕੋਈ ਜ਼ਰੂਰੀ ਨਹੀਂ ਉਹਦੀ ਡਿਵਾਈਡ ਹੋਣੀ, ਬਾਅਦ ਚ ਅਟਕ ਕੇ ਹੋ ਜਾਂਦੀ। ਚਲੋ ਇਹ ਵੀ ਨਹੀਂ ਗੱਲਬਾਤ ਜਿੱਦਾਂ ਹੋਣੀ ਸੀ ਹੋ ਗਈ। ਤੇ ਇੱਕ ਸਟੇਟਮੈਂਟ ਮੇਰੀ ਇਹ ਆ ਵੀ ਹੁਣ ਜਦੋਂ ਇਹ ਦੇਸ਼ ਦੀ ਵੰਡ ਹੋਈ, ਬਾਕੀ ਸਾਰੇ ਬੋਲੀ ਦੇ ਆਧਾਰ ਤੇ ਸਟੇਟਾਂ ਬਣ ਗਈਆਂ, ਪੰਜਾਬ ਸਟੇਟ ਨਹੀਂ ਬਣੀ। ਉਹਦਾ ਵੀ ਤੁਹਾਨੂੰ ਸਾਰਾ ਹਰ ਇੱਕ ਬੰਦੇ ਨੂੰ ਪਤਾ ਵਾ। ਅੱਛਾ, ਹੁਣ ਜਦੋਂ ਇੱਕ ਹੁਣ ਇਹ ਬੂਟਾ ਸਿੰਘ ਜੀ ਤੁਹਾਡਾ ਸਵਾਲ ਕੀ ਆ, ਕਿਉਂਕਿ ਟਾਈਮ ਸਾਡਾ ਕਾਫੀ ਹੋ ਚੁੱਕਾ ਆ। ਸਾਰਿਆਂ ਨੇ ਇੱਕੋ ਜਿਹਾ ਵਰਤਾਰਾ ਕੀਤਾ ਜਾਂਦਾ ਵੀ ਜਦੋਂ ਹੁਣ ਇਹ ਆਮ ਆਦਮੀ ਪਾਰਟੀ ਨੇ ਵੀ ਬੜੀਆਂ ਇਤਿਹਾਸਾਂ ਸੀਗੀਆਂ, ਹੁਣ ਉਸ ਵਿੱਚ ਇਹਨਾਂ ਦਾ ਛਿੱਤਰਪੌਲਾ ਜਿਹਾ ਜਿੱਦਾਂ ਘਸਮਾਨ ਖਾਨੇ 'ਚ ਪੈਂਦਾ, ਇਹਨਾਂ ਤੋਂ ਵੀ ਆਸਾਂ ਲਿੱਥ ਗਈਆਂ। ਤੇ ਨਾਲ ਲੱਗਦੀ ਗੱਲ ਇਹ ਆ ਵੀ ਜਦੋਂ ਅੱਗੇ ਸਿੱਖ ਕੌਮ ਨਾਲ ਹਰ ਮੁਸਲਮਾਨਾਂ ਦੇ ਟਾਈਮ ਦੇ ਉੱਪਰ ਵੀ, ਅੰਗਰੇਜ਼ਾਂ ਦੇ ਟਾਈਮ ਉੱਪਰ ਵੀ ਵਧੀਕੀਆਂ ਹੁੰਦੀਆਂ ਆਈਆਂ, ਤੇ ਹੁਣ ਇਹ ਵੀ ਪਤਾ ਨਹੀਂ ਇਹ ਕਿਹਨਾਂ ਦੀ ਕੌਮ ਆ, ਪਾਰਟੀ ਆ, ਤੇ ਇਹ ਵੀ ਸਾਡੇ ਨਾਲ ਇੱਕ ਸਿੱਖ ਕੌਮ ਕਿਉਂ ਨਹੀਂ ਆਜ਼ਾਦ ਹਸਤੀ ਜੀ ਸਕਦੀ? ਥੈਂਕ ਯੂ। ਬਿਲਕੁਲ ਬਿਲਕੁਲ ਜੀ। ਮੈਂ ਤੁਹਾਨੂੰ ਪਹਿਲਾਂ ਹੀ ਸਰੋਤਿਓ ਕਹਿੰਦੀ ਹੁੰਦੀ ਹਾਂ ਕਿ ਆਪਣੇ ਵਿਚਾਰ ਨਹੀਂ ਦੇਣੇ, ਵਿਚਾਰ ਹੋਰ ਪ੍ਰੋਗਰਾਮਾਂ ਦੇ ਵਿੱਚ ਜ਼ਰੂਰ ਦਿਆ ਕਰੋ। ਕਈ ਵਾਰੀ ਆਪਾਂ ਕਈ ਗੱਲਾਂ ਇੱਧਰੋਂ ਉੱਧਰੋਂ ਹੀ ਸੁਣਦੇ ਹਾਂ, ਸਾਡੇ ਦਿਮਾਗ ਦੀ ਵੀ ਉਪਜ ਨਹੀਂ ਹੁੰਦੀ। ਜਿਸ ਤਰ੍ਹਾਂ ਤੁਸੀਂ ਕਿਹਾ ਆ, ਜਿਹੜੇ ਪੰਜਾਬ ਦੇ ਵਿੱਚ ਇਸ ਵੇਲੇ ਕੰਮ ਕਰ ਰਹੇ ਆ, ਜਿਹੜੇ ਪੰਜਾਬ ਦੇ ਵਿੱਚ ਜਿਨ੍ਹਾਂ ਨੂੰ ਟਿਕਟਾਂ ਮਿਲੀਆਂ, ਉਹਨਾਂ ਨੂੰ ਤੁਸੀਂ ਪਤਾ ਨਹੀਂ ਕਿਹਦੀ ਔਲਾਦ ਸਮਝਦੇ ਹੋਵੋਗੇ, ਤੇ ਉਹ ਜ਼ਰੂਰ ਦੇਖਿਆ ਕਰੋ। ਸੁਣੀਆਂ ਸੁਣਾਈਆਂ ਗੱਲਾਂ ਤੇ ਆਪਾਂ ਬਹੁਤਾ ਯਕੀਨ ਨਾ ਕਰੀਏ। ਪੰਜਾਬ ਦੇ ਲੋਕਾਂ ਨੇ ਹੀ ਪੰਜਾਬ ਸਾਂਭਣਾ ਆ। ਹੈਪੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ। ਇੱਕ ਸੈਕਿੰਡ ਪਹਿਲਾਂ ਤਾਂ ਮੈਂ ਤੁਹਾਨੂੰ ਭੈਣ ਜੀ ਇਹ ਕੰਪਲੇਂਟ ਕਹਿ ਲਓ ਜਾਂ ਕਿਵੇਂ ਆ, ਮੈਂ ਪੁੱਛਣਾ ਜਦੋਂ ਮੀਡੀਆ ਦੀ ਗੱਲ ਚੱਲ ਰਹੀ ਆ ਇੰਡੀਆ ਦੇ ਵਿੱਚ ਵੀ, ਚਲੋ ਬਾਹਰ ਵੀ ਹੈ ਥੋੜਾ ਬਹੁਤ, ਤਕਰੀਬਨ 90-95-99% ਤੱਕ ਹੀ ਕਹਿ ਸਕਦੇ ਆ ਵੀ ਮੁਖਾਲਫਤ ਕਰ ਰਹੇ ਆ ਆਮ ਆਦਮੀ ਪਾਰਟੀ ਦੀ। ਕੋਈ ਵੀ ਚੀਜ਼ ਲੱਭਦੀ ਆ ਜਾਨੀ ਉਹਨੂੰ ਚੱਕਦੇ ਉੱਪਰ ਜਿੰਨਾ ਚੱਕ ਹੁੰਦਾ ਹੈ ਨਾ। ਆਪਣੇ ਰੇਡੀਓ ਤੇ ਹੀ ਪ੍ਰੋਗਰਾਮ ਖਬਰਾਂ ਪੇਸ਼ ਕਰਦੇ ਜਸਵਿੰਦਰ ਬਿੱਟਾ ਜੀ, ਉਹਨਾਂ ਦੀ ਉਹ ਜਿਸ ਦਿਨ ਡੇਰਾ ਬੱਸੀ 'ਚ ਹੋਈ ਹੈ ਕਾਨਫਰੰਸ ਇਹਨਾਂ ਦੀ ਭਗਵੰਤ ਮਾਨ ਦੀ, ਤੇ ਉਹ ਪੱਤਰਕਾਰਾਂ ਨੂੰ ਬੋਲੇ ਆ ਕੁਛ। ਉਸ ਦਿਨ ਅਗਲੇ ਦਿਨ ਖਬਰਾਂ ਇਹਨਾਂ ਨੇ ਦਿੱਤੀਆਂ ਆਪਣੇ ਰੇਡੀਓ ਤੇ ਕਿ ਭਗਵੰਤ ਮਾਨ ਕੁਛ ਪੱਤਰਕਾਰਾਂ ਨੂੰ ਬੋਲਿਆ, ਤੇ ਉਸ ਤੋਂ ਬਾਅਦ ਜਾਨੀ ਹੋਰ ਭਾਸ਼ਾ 'ਚ ਬੋਲੇ ਸੀ। ਉਸ ਤੋਂ ਬਾਅਦ ਉਹਨਾਂ ਤੋਂ ਕਿਸੇ ਬੰਦੇ ਨੇ ਮੈਕ ਹੱਥੋਂ ਖੋਲਿਆ, ਫਿਰ ਉਹ ਸਟੇਜ ਤੋਂ ਥੱਲੇ ਉਤਰ ਕੇ ਸਟੇਜ ਚੜ੍ਹਨ ਲੱਗੇ, ਲੜਖੜਾ ਗਏ ਹੈ ਨਾ, ਉਹ ਡਿੱਗ ਪਏ ਜਾਂ ਲੜਖੜਾ ਗਏ, ਇਸ ਤਰ੍ਹਾਂ ਕੁਛ ਬੋਲੇ ਉਹ। ਤੇ ਉਹ ਵੀਡੀਓ ਵਿੱਚ ਕਿਤੇ ਵੀ ਨਜ਼ਰ ਨਹੀਂ ਆਉਂਦਾ। ਇਹ ਤੁਹਾਡੇ ਨਾਲ ਗੱਲ ਤਾਂ ਉਹਨਾਂ ਦੀ ਹੁੰਦੀ ਹੋਈ ਜੋ ਖਬਰਾਂ ਪੇਸ਼ ਕਰਦੇ ਆ ਵੀ ਕਿਸ ਤਰ੍ਹਾਂ ਕਿਹੜੇ ਤਰੀਕੇ ਨਾਲ ਉਹ ਇਹ ਚੀਜ਼ ਨੂੰ ਲੈ ਰਹੇ ਆ। ਬਿਲਕੁਲ ਹੈਪੀ ਜੀ, ਮੈਂ ਤੁਹਾਨੂੰ ਉਹਨਾਂ ਦਾ ਜਵਾਬ ਦੇ ਦਾਂ ਕਿ ਸਾਡੇ ਜਿੰਨੇ ਵੀ ਨਿਊਜ਼ ਵਾਲੇ ਆ, ਬੇਸ਼ੱਕ ਪੰਨੂ ਸਾਹਿਬ ਲਾਈਨ ਤੇ ਹੈਗੇ ਆ, ਜਾਂ ਸੁਸ਼ੀਲ ਦਸਾਂਝ ਆ, ਮੈਂਟੂ ਗੁਰਸਰੀਆ ਆ,
ਤੇ ਜਾਂ ਹੈਗੇ ਆ ਜਸਵਿੰਦਰ ਸਿੰਘ। ਅਸੀਂ ਕਿਸੇ ਨੂੰ ਵੀ ਗਾਈਡਲਾਈਨਸ ਨਹੀਂ ਦਿੰਦੇ ਕਿ ਤੁਸੀਂ ਇਸ ਪਾਰਟੀ ਨੂੰ ਕਰਨਾ, ਨਹੀਂ ਦਿੰਦੇ ਜੀ। ਤੁਸੀਂ ਨਹੀਂ ਦਿੰਦੇ, ਮੰਨ ਲਈ ਗੱਲ ਮੈਂ, ਪਰ ਇੱਕ ਮਿੰਟ ਤੁਸੀਂ ਗੱਲ ਤਾਂ ਪਹੁੰਚਾ ਸਕਦੇ ਹੋ ਉਹਨਾਂ ਤੱਕ। ਗੱਲ ਪਹੁੰਚਾ ਦਾਂਗੇ ਤੁਹਾਡੀ। ਉਹ ਇਹੋ ਜਿਹੀਆਂ ਅਖਬਾਰਾਂ ਕਈ ਲੋਕ ਪੜ੍ਹ ਲੈਂਦੇ ਆ ਨਾ, ਉਹ ਜਿਹੜੀਆਂ ਕਹਿੰਦੇ ਬੰਦਾ ਕਿਤੇ ਨਾ ਕਿਤੇ ਪਰਸਨਲ ਜੁੜਿਆ ਹੀ ਹੁੰਦਾ ਹੈ। ਖਬਰ ਅਖਬਾਰ ਪੜ੍ਹ ਲੈਂਦੇ, ਪਰ ਬਾਹਰ ਦੇਖੋ ਕਿੰਨੀਆਂ ਕੰਟਰੀਆਂ ਆਪਣਾ ਰੇਡੀਓ ਸੁਣਿਆ ਜਾ ਰਿਹਾ, ਕਿੰਨੇ ਲੋਕਾਂ ਤੱਕ ਇਹ ਗੱਲ ਪਹੁੰਚਦੀ ਹੈ ਕਿ ਉਹ ਭਗਵੰਤ ਮਾਨ ਉੱਥੋਂ ਮੈਚ ਖੋਲਿਆ ਜੀ, ਉਹ ਫਿਰ ਲੜਖੜਾ ਕੇ ਸੀਟ ਤੋਂ ਸਟੇਜ ਤੋਂ ਡਿੱਗੇ ਜਾਂ ਕਿਵੇਂ। ਤੇ ਚਲੋ ਖੈਰ ਇਹ ਤਾਂ ਹੈਗਾ। ਮੈਂ ਪੰਨੂ ਸਾਹਿਬ ਨੂੰ ਪੁੱਛਣਾ ਚਾਹੁੰਦਾ ਸੀਗਾ ਵੀ ਕੁਛ ਨਾ ਕੁਛ ਤਾਂ ਸਾਡੀ ਸਮਝ ਵਿੱਚ ਇਹ ਲੱਗ ਰਿਹਾ ਸਾਨੂੰ ਕਿ ਕੋਈ ਵੀਰ ਸਾਹਿਬ ਦੇ ਆਉਣ ਨਾਲ ਕੁਛ ਨਾ ਕੁਛ ਡੈਮੇਜ ਕੰਟਰੋਲ ਹੋਇਆ। ਤੇ ਜੇ ਅਜੇ ਵੀ ਮਤਲਬ ਇਹ ਸੁੱਚਾ ਸਿੰਘ ਹੁਣੀ ਕਰ ਰਹੇ ਆ ਤਾਂ ਇਹ ਵੀ ਆਪਦਾ ਫਰੰਟ ਖੜਾ ਕਰਾਂਗੇ, ਜੇ ਉਹ ਜਿਹਦੇ ਚਾਂਸ ਹੈ ਨਹੀਂ ਲੱਗਦੇ ਕੋਈ, ਤੇ ਇਹਦੇ ਨਾਲ ਇਹ ਕਿੰਨਾ ਨੁਕਸਾਨ ਪਹੁੰਚਾ ਸਕਦੇ ਆ ਆਮ ਆਦਮੀ ਪਾਰਟੀ ਨੂੰ ਇਲੈਕਸ਼ਨ ਦੇ ਵਿੱਚ ਜਾਂ ਨਹੀਂ ਜੀ? ਥੈਂਕ ਯੂ ਜੀ। ਥੈਂਕ ਯੂ ਹੈਪੀ ਜੀ। ਦੇਖੋ ਕੁਝ ਅਜੇ ਬਹੁਤੀਆਂ ਕਿਆਸ ਰਾਈਆਂ ਜਿਹੜੀਆਂ ਜੀ ਉਹ ਲਾਉਣ ਦਾ ਸਮਾਂ ਨਹੀਂ ਗਾ, ਕਿਉਂਕਿ ਅਸਲ ਜਿਹੜੀ ਕਹਾਣੀ ਆ ਨਾ ਜੀ ਉਹ ਅਕਤੂਬਰ ਮਹੀਨੇ ਤੋਂ ਸਟਾਰਟ ਹੋਊਗੀ। ਅਖੀਰਲੇ 15 ਤੋਂ 20 ਦਿਨ ਜਿਹੜੇ ਨੇ ਜੀ, ਮੈਂ ਇੱਕੋ ਗੱਲ ਹੀ ਕਹਿਣਾ ਹੁੰਦਾ ਕਿ ਫਾਈਨਲ ਮੈਚ ਹੋਵੇ, ਵਿਸ਼ਵ ਕੱਪ ਦਾ ਜਿਹੜਾ ਜੀ ਮੈਚ ਹੋਵੇ, 6 ਬਾਲਾਂ ਤੇ 6 ਰਨ ਚਾਹੀਦੇ ਹੋਣ, ਤੇ ਜਿੱਤਦੀ ਉਹ ਟੀਮ ਆ ਜਿਹੜੀ ਪੇਸ਼ੈਂਸ ਰੱਖ ਗਈ। ਜੇ ਬੌਲਰ ਦੀ ਪੇਸ਼ੈਂਸ ਜਿਹੜੀ ਆ ਜੀ ਉਹ ਡਾਵਾਡੋਲ ਹੋ ਗਈ ਤਾਂ ਬੌਲਰ ਵਾਲੀ ਟੀਮ ਹਾਰ ਜਾਂਦੀ ਆ। ਜੇ ਬੈਟਸਮੈਨ ਜਿਹੜਾ ਜੀ ਉਹ ਪੇਸ਼ੈਂਸ ਰੱਖ ਕੇ ਉਹ ਪ੍ਰੈਸ਼ਰ ਨੂੰ ਨਾ ਝੱਲ ਸਕਿਆ ਤੇ ਉਹਦੀ ਟੀਮ ਜਿਹੜੀ ਆ ਜੀ ਉਹ ਹਾਰ ਜਾਂਦੀ ਆ। ਇਹ ਮੈਚ ਉਸ ਜਗ੍ਹਾ ਦੇ ਉੱਤੇ ਜਿਹੜਾ ਜੀ ਪਹੁੰਚ ਜਾਣਾ ਮਹੀਨੇ ਦੇ ਵਿੱਚ, ਮਹੀਨੇ ਸਵਾ ਮਹੀਨੇ ਦੇ ਵਿੱਚ, ਕਿ ਜਿੱਥੇ ਫਾਈਨਲ ਓਵਰ ਜਿਹੜਾ ਨਾ ਜੀ ਉਹ ਸ਼ੁਰੂ ਹੋ ਜਾਣਾ। ਹੁਣ ਪੇਸ਼ੈਂਸ ਤੋਂ ਇਹ ਦੇਖਾਂਗੇ ਆਪਾਂ ਕਿ ਕਿਹਦੀ ਪੇਸ਼ੈਂਸ ਜਿਹੜੀ ਆ ਜੀ ਉਹ ਜ਼ਿਆਦਾ ਰਹਿੰਦੀ ਆ ਤੇ ਕਿਹੜਾ ਜਿਹੜਾ ਜੀ ਉਹ ਡਾਵਾਡੋਲ ਹੋ ਜਾਂਦਾ। ਜਿਹੜਾ ਡਾਵਾਡੋਲ ਹੋ ਗਿਆ ਉਹ ਗੇਮ ਹਾਰ ਜੂਗਾ, ਜਿਹੜਾ ਪੇਸ਼ੈਂਸ ਰੱਖ ਕੇ ਅੱਗੇ ਜਿਹੜਾ ਜੀ ਉਹ ਲੰਘ ਗਿਆ ਉਹ ਗੇਮ ਜਿੱਤ ਜੂਗਾ। ਬਿਲਕੁਲ ਜੀ। ਸਰੋਤੇ ਅਸੀਂ 2 ਕਾਲਰ ਹੀ ਲੈ ਸਕਾਂਗੇ। ਸਾਡੇ ਨਾਲ ਜੁੜੇ ਨੇ ਬਿਕਰਮ ਸਿੰਘ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਪੰਨੂ ਸਾਹਿਬ ਤੋਂ ਇਹ ਕੁਐਸਚਨ ਹੈ ਜੀ ਵੀ ਜਿਹੜੀ ਬੈਂਸ ਭਰਾਵਾਂ ਨੇ ਆਪਣੀ ਇੱਕ ਪਾਰਟੀ ਖੋਲੀ ਹੈ ਜੀ ਆਵਾਜ਼ ਪੰਜਾਬ ਜੀ, ਤੇ ਉਹਦੇ ਵਿੱਚ ਜੀ ਉਹ ਕਹਿੰਦੇ ਵੀ ਅਸੀਂ 117 ਸੀਟਾਂ ਤੇ ਹੀ ਚੋਣਾਂ ਲੜਾਂਗੇ ਜੀ, ਜਦ ਕਿ ਉਹਨਾਂ ਨੂੰ ਪਤਾ ਵੀ ਉਹਨਾਂ ਨੇ ਜਿੱਤਣਾ ਤਾਂ ਹੈ ਨਹੀਂਗਾ ਜੀ ਉੱਥੋਂ ਜੀ। ਤੇ ਮੇਰਾ ਤਾਂ ਇਹ ਸਵਾਲ ਹੈ ਜੀ ਵੀ ਉਹਨਾਂ ਨੂੰ ਏਦਾਂ ਲੱਗਦਾ ਕਿ ਉਹਨਾਂ ਨੂੰ ਪਤਾ ਵੀ ਅਸੀਂ ਜੇ 10-12 ਸੀਟਾਂ ਵੀ ਕੱਢ ਜਾਾਂਗੇ ਤੇ ਜੇ ਮੰਨ ਲਓ ਉੱਥੇ ਕਾਂਗਰਸ ਆਉਂਦੀ ਆ ਜਾਂ ਆਮ ਆਦਮੀ ਪਾਰਟੀ ਆਉਂਦੀ ਆ, ਉਹਨਾਂ ਨੇ ਬਾਅਦ ਦੇ ਵਿੱਚ ਉਹਦੇ ਨਾਲ ਹੀ ਰਲ ਜਾਣਾ ਹੈ ਜਾ ਕੇ। ਮੇਰਾ ਇਹੀ ਕੁਐਸਚਨ ਹੈ ਜੀ। ਥੈਂਕ ਯੂ ਬਿਕਰਮ। ਇਹ 10-12 ਸੀਟਾਂ ਕੱਢਣੀਆਂ ਸਰ ਐਡੀਆਂ ਸੌਖੀਆਂ ਨਹੀਂ ਹੈਗੀਆਂ ਜਿੰਨੀਆਂ ਸੌਖੀ ਤੁਸੀਂ ਸਮਝ ਰਹੇ ਹੋ। ਦੂਜੀ ਗੱਲ ਹੈ ਕਿ ਇਹ ਜਿਹੜਾ ਫਰੰਟ ਹੈ ਜਿਹਦਾ ਬਹੁਤ ਜ਼ਿਕਰ ਹੋ ਰਿਹਾ, ਅਜੇ ਇਹ ਫਰੰਟ ਹਵਾ ਦੇ ਵਿੱਚ ਹੈ ਜੀ। ਰੀਅਲ ਦੇ ਵਿੱਚ ਜਿਹੜਾ ਉਹ ਆਉਣ ਦਿਓ। ਜਿਵੇਂ ਇਹ ਕਿਹਾ ਗਿਆ ਕਿ ਨਵਜੋਤ ਸਿੰਘ ਸਿੱਧੂ ਹੋਰੀ 8 ਤਰੀਕ ਨੂੰ ਇਹਦੇ ਸੰਬੰਧੀ ਜਿਹੜਾ ਜੀ ਉਹ ਬਕਾਇਦਾ ਤੌਰ ਦੇ ਉੱਤੇ ਐਲਾਨ ਕਰਨਗੇ। ਦੇਖਦੇ ਹਾਂ 8 ਤਰੀਕ ਨੂੰ ਉਹ ਕੀ ਐਲਾਨ ਕਰਦੇ ਨੇ, ਇਸ ਫਰੰਟ ਦਾ ਚਿਹਰਾ ਮੋਹਰਾ ਕੀ ਹੁੰਦਾ। ਇੱਕ ਦੂਜੀ ਗੱਲ ਜਿਹੜੀ ਇਹਦੇ ਵਿੱਚ ਬੜੀ ਅਹਿਮ ਰਹੂਗੀ ਕਿ 2.5-3 ਮਹੀਨੇ ਦਾ ਸਮਾਂ ਰਹਿ ਗਿਆ, ਇਹਦੇ ਦੌਰਾਨ ਢਾਂਚਾ ਕਿੱਥੋਂ ਵਿਕਸਿਤ ਹੋ ਜਾਊਗਾ ਜੀ। ਜਿਹੜਾ ਢਾਂਚਾ ਵਿਕਸਿਤ ਕਰਦੇ ਆ ਘੱਟੋ ਘੱਟ 2 ਸਾਲ ਜਿਹੜੇ ਜੀ ਉਹਦਾ ਸਮਾਂ ਚਾਹੀਦਾ। ਇਹ ਕਿਹਾ ਜਾ ਰਿਹਾ, ਇੱਕ ਅਖਬਾਰ ਨੇ ਖਬਰ ਲਾਈ ਸੀਗੀ ਕਿ ਢਾਂਚੇ ਦੀ ਪੂਰੀ ਜਾਣਕਾਰੀ ਸੁੱਚਾ ਸਿੰਘ ਛੋਟੇਪੁਰ ਹੋਰਾਂ ਨੂੰ ਹੈਗੀ ਆ, ਇਸ ਕਰਕੇ ਉਹਨਾਂ ਨੂੰ ਇਸ ਫਰੰਟ ਦਾ ਕਨਵੀਨਰ ਬਣਾਇਆ ਜਾ ਸਕਦਾ। ਕਾਹਦੀ ਜਾਣਕਾਰੀ ਹੈ ਜੀ, ਕਿਸ ਚੀਜ਼ ਦੀ ਜਾਣਕਾਰੀ ਆ? ਬੰਦੇ ਜਿਹੜੇ ਆ ਉਹ ਖੜੇ ਕਰਨੇ ਪੈਣੇ ਆ। 117 ਕੈਂਡੀਡੇਟ ਲੱਭ ਲੈਣੇ ਕੋਈ ਸੌਖੇ ਨਹੀਂ। ਇਸ ਫਰੰਟ ਦੀ ਸਾਰੀ ਝਾਕ ਜਿਹੜੀ ਆ ਜੀ ਉਹ ਟਿਕਟੂਆਂ ਤੇ ਹੋਣੀ ਆ ਕਿ ਟਿਕਟੂ ਕਿੰਨੇ ਨਿਕਲਦੇ ਨੇ। ਉਹ ਸਾਰੀਆਂ ਪਾਰਟੀਆਂ ਤੋਂ ਨਿਕਲਣੇ ਨੇ, ਉਹ ਆਮ ਆਦਮੀ ਪਾਰਟੀ ਚੋਂ ਵੀ ਨਿਕਲ ਰਹੇ ਨੇ, ਨਿਕਲਣੇ ਵੀ ਨੇ, ਉਹ ਕਾਂਗਰਸ ਚੋਂ ਵੀ ਨਿਕਲਣੇ ਨੇ। ਕੱਲ ਹੰਸਰਾਜ ਦਾ ਜਿਹੜਾ ਜੋ ਡਰਾਮਾ ਉਹਨਾਂ ਨੇ ਕੀਤਾ, ਇਹ ਸਾਰਾ ਟਿਕਟਾਂ ਦੀ ਖਾਤਰ ਹੀ ਹੋ ਰਿਹਾ ਜੋ ਕੁਝ ਹੋ ਰਿਹਾ। 1600 ਐਪਲੀਕੇਸ਼ਨ ਆਈ ਪਈ ਹੈ ਕਾਂਗਰਸ ਦੇ ਕੋਲੇ, ਬੰਦੇ 117 ਚਾਹੀਦੇ ਆ। ਹੁਣ ਜਿਹੜੇ ਬਾਕੀ ਹੋਣਗੇ ਉਹ ਕਿੱਧਰ ਨੂੰ ਜਾਣਗੇ, ਉਹਦੀ ਉਡੀਕ ਜਿਹੜੀ ਆ ਜੀ ਇਹ ਫਰੰਟ ਕਰੂਗਾ। ਅਕਾਲੀ ਦਲ ਦੇ ਵਿੱਚ ਵੀ ਘਮਸਾਨ ਜਿਹੜਾ ਜੀ ਉਹ ਮਚਣਾ ਆ, ਤੇ ਉੱਥੇ ਜਿਹੜਾ ਮਚਿਆ ਹੋਇਆ ਘਮਸਾਨ ਆ ਜੀ ਉਹਦੇ ਵੀ ਬੰਦੇ ਆਉਣੇ ਨੇ। ਤਾਂ ਜੇ ਟਿਕਟੂਆਂ ਦੇ ਉੱਤੇ ਆਸ ਜਿਹੜੀ ਆ ਨਾ ਜੀ ਉਹ ਲਾ ਕੇ ਜਿਹੜਾ ਚੱਲਣਾ ਆ ਕਿ ਫਿਰ ਇਹ ਫਰੰਟ ਚੱਲ ਜੂਗਾ, ਫਿਰ ਉਹ ਕਿਹੋ ਜਿਹਾ ਫਰੰਟ ਹੋ ਸਕਦਾ ਤੁਸੀਂ ਅੰਦਾਜ਼ਾ ਉਹਦਾ ਜਿਹੜਾ ਜੀ ਉਹ ਲਾ ਸਕਦੇ ਹੋ। ਆਈ ਥਿੰਕ ਜੋ ਮੈਨੂੰ ਲੱਗਦਾ ਆ ਇਹ ਸਮੇਂ ਤੋਂ ਪਹਿਲਾਂ ਨਾ ਗੱਲ ਹੋਵੇ, ਤੁਸੀਂ ਦੇਖ ਲੈਣਾ। ਮੇਰਾ ਖਿਆਲ ਨਹੀਂ ਬਹੁਤਾ ਜ਼ਿਆਦਾ ਜਿਹੜਾ ਜੀ ਇਹਦਾ ਕੋਈ ਅਸਰ ਵੇਖਣ ਨੂੰ ਮਿਲੂਗਾ। ਹਾਂ, ਥੋੜਾ ਚਿਰ ਖਬਰਾਂ ਦੇ ਵਿੱਚ ਜਿਹੜਾ ਜੀ ਉਹ ਜ਼ਰੂਰ ਰਹਿ ਸਕਦੇ ਨੇ। ਇੱਕ ਦੂਜੀ ਗੱਲ ਇਹ ਕਿ ਜੇ ਉਹਨਾਂ ਦੇ ਨਾਲ ਜਿੰਨੇ ਬਾਕੀ ਜਿਨ੍ਹਾਂ ਨੇ ਫਰੰਟ ਬਣਾ ਲਏ ਨੇ, ਜੇ ਉਹ ਸਾਰੇ ਆ ਕੇ ਨਾਲ ਰਲਦੇ ਨੇ ਤੇ ਥੋੜਾ ਬਹੁਤਾ ਨੁਕਸਾਨ ਤਾਂ ਜਿਹੜਾ ਜੀ ਉਹ ਕਰਨਗੇ। ਪਰ ਜਿਵੇਂ ਤੁਸੀਂ ਕਹਿ ਰਹੇ ਹੋ ਕਿ 12 ਸੀਟਾਂ ਜਿੱਤਣ ਤੱਕ ਨਹੀਂ, ਇਹ ਅਜੇ ਇਹ ਇਦਾਂ ਦੀ ਕੋਈ ਗੱਲ ਨਹੀਂ ਲੱਗਦੀ ਜੀ। ਕੁਲਦੀਪ ਸਿੰਘ ਜੀ ਸਾਡੇ ਲਾਸਟ ਕਾਲਰ ਨੇ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਮੈਂ ਇਹ ਪਹਿਲਾ ਕੁਐਸਚਨ ਹੈ ਪਈ, ਮੈਂ ਕਿਹਾ ਜੀ ਜਿਹੜਾ ਸਸਰਾ ਪੰਛੀ ਬੜਾ ਭਾਵਕ ਹੋਇਆ ਕੱਲ ਦੇਖਿਆ ਪਈ ਗਿਆ, ਬਹੁਤ ਭਾਵਕ ਹੋ ਗਿਆ। ਤੇ ਦੂਸਰਾ ਕੁਐਸਚਨ
ਪੰਨੂ ਸਾਹਿਬ ਜੇ ਮਾਈਂਡ ਨਾ ਕਰੋ, ਮੈਂ ਪੁੱਛਣਾ ਚਾਹੁੰਦਾ ਮੈਂ ਤੁਹਾਡੇ ਤੇ ਜਿਹੜਾ ਕੇਸ ਪਾਇਆ ਤਾਂ ਉਹਦਾ ਕਿੱਦਾਂ ਕਲੀਅਰ ਹੋ ਗਿਆ ਕਿ ਹਲੇ ਪਿੱਛੇ ਹੀ ਆ? ਥੈਂਕ ਯੂ। ਤੁਸੀਂ ਸੁਣਿਆ ਨਹੀਂ ਮੇਰਾ ਖਿਆਲ ਜੀ। ਉਸ ਕੇਸ ਦੀ ਡਿਟੇਲ ਤਾਂ ਨਹੀਂ ਦੇ ਸਕਦਾ ਜੀ, ਪਰ ਕਿਉਂਕਿ ਮੈਂ ਜਿਵੇਂ ਦੱਸਿਆ ਭੈਣ ਜੀ ਪਹਿਲਾਂ ਵੀ ਕਿ ਉਹ ਔਨ ਕੈਮਰਾ ਪ੍ਰੋਸੀਡਿੰਗ ਹੈ, ਟਰਾਇਲ ਉਹਦਾ ਚੱਲ ਰਿਹਾ ਜੀ, ਔਰ ਜਦੋਂ ਉਹਦਾ ਫੈਸਲਾ ਆਊਗਾ ਜੀ ਮੈਂ ਜ਼ਰੂਰ ਤੁਹਾਡੇ ਨਾਲ ਸਾਂਝਾ ਕਰੂੰਗਾ। ਮੈਂ ਕੁਝ ਵੀ ਉਹਦੇ ਬਾਰੇ ਕਹਿ ਨਹੀਂ ਸਕਦਾ ਕਿਉਂਕਿ ਕੇਸ ਹੀ ਉਹ ਇਸ ਤਰ੍ਹਾਂ ਦਾ ਹੈ, ਚੱਲ ਰਿਹਾ ਜੀ, ਅਦਾਲਤ ਦੇ ਵਿੱਚ ਹੈ, ਟਰਾਇਲ ਚੱਲ ਰਿਹਾ। ਮੈਨੂੰ ਭਰੋਸਾ ਜੀ ਆਪਣੇ ਆਪ ਦੇ ਉੱਤੇ, ਮੈਨੂੰ ਭਰੋਸਾ ਹੈ ਅਦਾਲਤ ਦੇ ਉੱਤੇ। ਅਦਾਲਤ ਦੇ ਵਿੱਚੋਂ ਜੋ ਵੀ ਫੈਸਲਾ ਆਊਗਾ ਜੀ ਉਹ ਤੁਹਾਡੇ ਤੱਕ ਪਹੁੰਚ ਹੀ ਜਾਣਾ ਜੀ, ਉਹ ਹਰ ਹਾਲਤ 'ਚ ਪਹੁੰਚ ਜਾਣਾ। ਮੈਂ ਤਾਂ ਇਹੀ ਕਹਿ ਸਕਦਾ ਜੀ ਹਾਲ ਦੀ ਘੜੀ। ਬਿਲਕੁਲ ਸਰੋਤਿਓ, ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਆਪਾਂ ਪਰਸਨਲ ਕੁਐਸਚਨ ਬਹੁਤ ਜ਼ਿਆਦਾ ਪੁੱਛਦੇ ਹਾਂ, ਪੁੱਛ ਸਕਦੇ ਉਹਨਾਂ ਨੂੰ ਜਿਹੜੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹੁੰਦੇ ਆ, ਉਹਨਾਂ ਨੂੰ ਜ਼ਰੂਰ ਆਪਾਂ ਪੁੱਛ ਸਕਦੇ ਹਾਂ ਜਿੱਥੇ ਆਪਾਂ ਬੋਲਦੇ ਨੇਗੇ ਕਿ ਤੁਹਾਡਾ ਪਰਸਨਲ ਕੁਛ ਨਹੀਂ ਰਹਿੰਦਾ ਉਹਨਾਂ ਦਾ, ਫਿਰ ਉਹ ਇਲੈਕਟ ਹੋਏ ਹੁੰਦੇ ਆ। ਅਤੇ ਬਿਲਕੁਲ ਜਦੋਂ ਵੀ ਫੈਸਲਾ ਕੋਈ ਵੀ ਹੁੰਦਾ ਆ, ਵੈਸੇ ਪਹਿਲਾਂ ਵੀ ਦੱਸਿਆ ਗਿਆ ਸੀਗਾ ਕਿ ਉਹ ਜਿਹੜਾ ਕੇਸ ਆ ਟਰਾਇਲ ਦੇ ਵਿੱਚ ਆ। ਅਤੇ ਤੁਸੀਂ ਹੋਰ ਵੀ ਖਬਰ ਕੋਈ ਚਾਹੀਦੀ ਹੁੰਦੀ ਆ ਪੁੱਛ ਲਿਆ ਕਰੋ, ਅਸੀਂ ਮੈਸੇਜ ਪਹੁੰਚਾ ਦਿਆ ਕਰਾਂਗੇ। ਐਸੀ ਗੱਲ ਨਹੀਂ ਹੈਗੀ ਕਿ ਤੁਸੀਂ ਜਦੋਂ ਵੀ ਫੈਸਲਾ ਆਉਣਾ ਤੁਹਾਡੇ ਤੱਕ ਜ਼ਰੂਰ ਪਹੁੰਚ ਜਾਊਗਾ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਲਤੇਜ ਪੰਨੂ ਜੀ। ਬੜੀ ਮਿਹਰਬਾਨੀ ਜੀ, ਧੰਨਵਾਦ। ਔਰ ਮੈਂ ਜਾਂਦਾ ਇੱਕ ਤੁਹਾਨੂੰ ਸੁਣਾ ਦੇਵਾਂ ਜੀ ਕਿ ਕਿਸੇ ਦੀ ਮੱਝ ਬਿਮਾਰ ਹੋ ਗਈ ਜੀ, ਤਾਂ ਉਹਨਾਂ ਨੇ ਜਿਹੜੀ ਗੁਆਂਢਣ ਸੀ ਨਾ ਜੀ, ਉਹ ਬਾਰ-ਬਾਰ ਜਿਹੜੀ ਪੁੱਛੇ ਆ ਕੇ ਕੰਨ ਤੋਂ ਮੱਝ ਦਾ ਕੀ ਹਾਲ ਆ, ਮੱਝ ਦਾ ਕੀ ਹਾਲ ਆ, ਤਾਂ ਬੇਬੇ ਜਿਹੜੀ ਉਹ ਖਿੱਝ ਗਈ, ਉਹ ਕਹਿੰਦੀ ਵੀ ਆਰਾਮ ਨਾਲ ਸੌਂ ਜਾ, ਜਦੋਂ ਮੱਝ ਮਰ ਗਈ ਤੇਰੇ ਘਰ ਸੁਨੇਹਾ ਪਹੁੰਚ ਹੀ ਜਾਣਾ। ਜੀ 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 ਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅਸਰੋਤੇ ਇਹ ਸਨ ਬਲਤੇਜ ਪੰਨੂ ਜੋ ਸੋਮਵਾਰ ਨੂੰ ਤੁਹਾਡੇ ਸਵਾਲਾਂ ਦੇ ਜਵਾਬ ਦਿੰਦੇ ਨੇ, ਅਤੇ ਵੈਸੇ ਖਬਰਾਂ ਦੇ ਵਿੱਚ ਹੁੰਦੇ ਨੇ, ਅਤੇ ਸਵੇਰ ਨੂੰ ਹੁੰਦੇ ਨੇ ਜੀ ਮੈਂਟੂ ਗੁਰਸਰੀਆ ਜੀ, ਜਿਨ੍ਹਾਂ ਤੋਂ ਤੁਸੀਂ ਖਬਰਾਂ ਸੁਣਦੇ ਹੋ ਰੋਜ਼ 9:30 ਵਜੇ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।